ਸਮਸਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਂਝੀ ਸੱਤ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਤੇ ਮੇਰੇ ਨਾਲ ਇਸ ਟਾਈਮ ਸੈਨੋਜ਼ੇ ਸਟੂਡੀਓਜ਼ ਦੇ ਵਿੱਚੋਂ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਪ੍ਰਵੀਨ ਸ਼ਰਮਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨਵੀਰ ਸਿੰਘ ਜੀ। ਦੁਨੀਆ ਭਰ ਦੇ ਵਿੱਚ ਜਿੱਥੇ ਕਿਤੇ ਵੀ ਆਪਾਂ ਨੂੰ ਇਸ ਵੇਲੇ ਪੰਜਾਬੀ ਰੇਡੀਓ USA ਦੇ ਸਾਰੇ ਮਾਧਿਅਮਾਂ ਦੇ ਜ਼ਰੀਏ, ਭਾਵੇਂ ਮੋਬਾਈਲ ਐਪਲੀਕੇਸ਼ਨ ਤੇ ਭਾਵੇਂ ਸੋਸ਼ਲ ਮੀਡੀਆ ਨੈਟਵਰਕਸ ਦੇ ਜ਼ਰੀਏ ਸੁਣਿਆ ਜਾ ਰਿਹਾ ਹੈ, ਤੇ ਨਾਲੋਂ ਨਾਲ AM FM ਸਟੇਸ਼ਨ ਤੇ ਜਿਹੜੇ ਵੀ ਦਰਸ਼ਕ ਸਾਡੇ ਨਾਲ ਸਰੋਤੇ ਜੁੜੇ ਹੋਏ ਨੇ, ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਦਾ ਹੀ ਸਵਾਗਤ ਹੈ ਜੀ। ਜਿਵੇਂ ਆਪਾਂ ਪਹਿਲੋਂ ਵੀ ਦੱਸਦੇ ਆਏ ਵੀ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਜੂਨ 1984 ਦੇ ਘੱਲੂਘਾਰੇ ਦੇ ਨਾਲ ਸੰਬੰਧਿਤ ਗੱਲਬਾਤ ਜਿਹੜੀ ਉਹ ਕਰਾਂਗੇ। ਜੀ ਕੱਲ ਵੀ ਆਪਾਂ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਕਰਵਾਇਆ ਸੀ ਜਿਹੜੇ ਸਿੱਖ ਚਿੰਤਕ ਤੇ ਸਿੱਖ ਹਿਸਟੋਰੀਅਨ ਅਜਮੇਰ ਸਿੰਘ, ਉਹਨਾਂ ਨੇ ਵੱਖ-ਵੱਖ ਪਹਿਲੂਆਂ ਤੋਂ ਜੂਨ 1984 ਜਿਹੜਾ ਆ ਉਸ ਦੇ ਬਾਰੇ ਦੱਸਿਆ ਤੇ ਮੌਜੂਦਾ ਹਾਲਾਤਾਂ ਦੇ ਬਾਰੇ ਵੀ ਜਿਹੜੀਆਂ ਚਰਚਾਵਾਂ ਪੰਜਾਬ ਦੀਆਂ, ਭਾਰਤ ਦੀਆਂ ਵੀ ਉਹ ਕੀਤੀਆਂ। ਜੀ ਇਸੇ ਸੰਬੰਧ ਦੇ ਵਿੱਚ ਇਸ ਸਾਲ ਸੈਨ ਫਰਾਂਸਿਸਕੋ ਦੇ ਵਿੱਚ ਕੋਵਿਡ ਤੋਂ ਬਾਅਦ ਦੇ ਵਿੱਚ ਨਗਰ ਕੀਰਤਨ ਉਹ ਸਜਾਇਆ ਜਾ ਰਿਹਾ ਆ। ਸੋਵਰੈਨਿਟੀ ਮਾਰਚ ਜਿਹੜੀ ਉਹ ਹੋਣੀ ਆ ਕੱਲ੍ਹ ਨੂੰ, 4 ਜੂਨ ਨੂੰ ਸ਼ਨਿਚਰਵਾਰ ਨੂੰ। ਸੋ ਉਸੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਤੋਂ ਆਪਣੇ ਨਾਲ ਜਸਵਿੰਦਰ ਸਿੰਘ ਜੰਡੀ ਜੀ ਇਸ ਟਾਈਮ ਜੁੜ ਚੁੱਕੇ ਆ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਸ ਪ੍ਰੋਗਰਾਮ ਦੇ ਬਾਰੇ ਜਿਹੜੀਆਂ ਇਹਨਾਂ ਦੇ ਕੋਲੋਂ ਜਾਣਕਾਰੀਆਂ ਹਾਸਿਲ ਕਰਾਂਗੇ। ਜਸਵਿੰਦਰ ਸਿੰਘ ਜੰਡੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ। ਸੋ ਜਸਵਿੰਦਰ ਸਿੰਘ ਜੰਡੀ ਜੀ, ਆਪਾਂ ਜਾਣਦੇ ਹੀ ਹਾਂ ਵੀ ਕੋਵਿਡ ਦੇ ਕਰਕੇ ਤੇ ਚਲੋ ਸਾਰੇ ਪ੍ਰੋਗਰਾਮਾਂ ਦੇ ਵਿੱਚ ਵਿਘਨ ਜਿਹੜੇ ਉਹ ਪਏ ਸੀਗੇ, ਪ੍ਰੋਬਲਮਾਂ ਜਿਹੜੀਆਂ ਆਈਆਂ ਸੀਗੀਆਂ, ਪਰ ਫਾਈਨਲੀ ਇਸ ਸਾਲ ਮੁੜ ਕੇ ਸੈਨ ਫਰਾਂਸਿਸਕੋ ਦੇ ਵਿੱਚ ਇਹ ਜਿਹੜਾ ਨਗਰ ਕੀਰਤਨ, ਸੋਵਰਨਿਟੀ ਮਾਰਚ, ਫਰੀडम ਰੈਲੀ ਜਿਹੜੀ ਆ ਉਹ ਹੋਣ ਜਾ ਰਹੀ ਆ। ਜੇ ਤੁਸੀਂ ਇਸ ਦੇ ਬਾਰੇ ਸਾਡੇ ਸਰੋਤਿਆਂ ਦੇ ਨਾਲ, ਦਰਸ਼ਕਾਂ ਦੇ ਨਾਲ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰੋ ਜੀ। ਮੇਰੇ ਖਿਆਲ ਰਾਜ ਜੀ, ਤੁਹਾਡੀ ਆਵਾਜ਼ ਜਿਹੜੀ ਜੰਡੀ ਸਾਹਿਬ ਤੱਕ ਨਹੀਂ ਪਹੁੰਚ ਰਹੀ ਕਿਸੇ ਕਾਰਨ ਕਰਕੇ। ਕੋਈ ਗੱਲ ਨਹੀਂ, ਮੈਂ ਇਹਨਾਂ ਨੂੰ ਸਵਾਲ ਕਰ ਲੈਂਦਾ। ਜੀ ਜੰਡੀ ਸਾਹਿਬ, ਸ਼ੁਰੂ ਕਰ ਲਈਏ ਆਪਾਂ। ਜਿਹੜਾ ਤੀਜਾ ਘੱਲੂਘਾਰਾ ਜੂਨ 1984 ਤੇ ਸ਼ਹੀਦੀ ਜਿਹੜੇ ਪੁਰਬ ਨੇ ਪੰਜਵੇਂ ਪਾਤਸ਼ਾਹ ਜੀ ਦੇ, ਪੰਜਵੇਂ ਪਾਤਸ਼ਾਹ ਜੀ ਦੇ, ਉਹਨਾਂ ਦੀ ਬਾਬਤ ਜਿਹੜੇ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਕੱਢੇ ਜਾਣੇ ਆ, ਉਹਨਾਂ ਦੇ ਜੋ ਵੀ ਪ੍ਰੋਗਰਾਮ ਨੇ, ਸਾਰੇ ਸਮਾਗਮਾਂ ਦੇ ਵੇਰਵੇ ਸੰਗਤ ਨਾਲ ਸਾਂਝੇ ਜ਼ਰੂਰ ਕਰੋ ਜੀ। ਸਭ ਤੋਂ ਪਹਿਲਾਂ ਮੈਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਹੂੰ ਅਤੇ ਸਮੁੱਚੀ ਟੀਮ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਤੀਸਰਾ ਘੱਲੂਘਾਰਾ ਜੋ ਆਪਾਂ ਮਨਾਉਂਦੇ ਹਾਂ, ਹਾਂਜੀ ਇਹ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਜੀ ਦਿਹਾੜਾ ਅਤੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਇੱਕ ਨਗਰ ਕੀਰਤਨ ਫਰੀडम ਮਾਰਚ ਜਿਹੜਾ ਹੈ ਜੀ ਉਹ ਨਿਕਾਲਿਆ ਜਾਂਦਾ ਹੈ। ਜੀ ਪਿਛਲੇ 3 ਸਾਲ ਕਰੋਨਾ ਮਹਾਮਾਰੀ ਕਰਕੇ ਅਸੀਂ ਨਹੀਂ ਕਰ ਸਕੇ। ਹੂੰ ਇਸ ਟਾਈਮ ਕੈਲੀਫੋਰਨੀਆ ਦੇ ਸਮੂਹ ਗੁਰਦੁਆਰਾ ਸਾਹਿਬਾਨ ਜੀ ਅਤੇ ਸਮੂਹ ਜਥੇਬੰਦੀਆਂ ਵੱਲੋਂ ਰਲ ਕੇ ਉਪਰਾਲਾ ਕੀਤਾ ਗਿਆ ਹੈ। ਇਸ ਵਾਰ ਫਿਰ 4 ਜੂਨ ਦਿਨ ਸ਼ਨਿਚਰਵਾਰ, ਜੀ ਜਿਹੜਾ ਕਿ ਕੱਲ੍ਹ ਆਉਂਦਾ ਹੈ, ਹੂੰ ਤੇ 10:30 ਵਜੇ ਸ਼ੁਰੂ ਹੋਵੇਗਾ ਤੇ 4 ਵਜੇ ਦੇ ਤਕਰੀਬਨ ਤੱਕ ਉਹ ਜਿਹੜਾ ਉਹ ਟਾਈਮ ਸਮਾਂ ਹੈਗਾ। ਠੀਕ ਹੈ। 10:30 ਵਜੇ 88 ਸੈਕੰਡ ਸਟਰੀਟ ਤੋਂ ਜਿਹੜਾ ਉਹ ਚੱਲੇਗਾ ਜੀ ਫਰੀडम ਮਾਰਚ ਜੋ ਹੈ ਨਗਰ ਕੀਰਤਨ। ਹੂੰ ਤੇ ਜਿੰਨਾ ਵੀ ਟਾਈਮ ਰਸਤੇ 'ਚ ਲੱਗਣਾ ਹੈ ਉਹ ਜਾ ਕੇ ਸਵਿਸ ਸੈਂਟਰ ਦੇ ਵਿੱਚ ਜਿਹੜੀ ਸਮਾਪਤੀ ਹੋਣੀ ਆ, ਹੂੰ ਤੇ ਉੱਥੇ ਫਿਰ ਇਹ ਦੀਵਾਨ ਚੱਲਣਾ ਹੈਗਾ, ਜੀ ਜਿਹਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਪੰਥਕ ਬੁਲਾਰੇ ਜਿਹੜੇ ਸੱਦਾ ਪੱਤਰ ਦੇ ਕੇ ਬੁਲਾਏ ਗਏ ਨੇ, ਜੀ ਜੀ ਉਹ ਆਪ ਸੰਗਤਾਂ ਦੇ ਨਾਲ ਇਸੇ ਸੰਬੰਧ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰਨਗੇ। ਜੀ ਇਹ ਅ, ਸਾਰਾ ਜਿਹੜਾ ਪ੍ਰੋਗਰਾਮ ਹੈ ਹੂੰ ਇਹ ਬੜੇ ਤਰੀਕੇ ਦੇ ਨਾਲ, ਬੜਾ ਲੋਕਾਂ ਦੇ ਵਿੱਚ ਸੰਗਤਾਂ ਦੇ ਵਿੱਚ ਉਤਸ਼ਾਹ ਹੈਗਾ ਜੀ ਤੇ ਬੜਾ ਵੈਲ ਆਰਗੇਨਾਈਜ਼ ਤਰੀਕੇ ਦੇ ਨਾਲ ਇਹ ਜਿਹੜਾ ਲਿਖਿਆ ਗਿਆ ਹੈ। ਹੂੰ
ਤੇ ਜਿਵੇਂ-ਜਿਵੇਂ ਸਿਟੀ ਦੀਆਂ ਰਿਕੁਆਇਰਮੈਂਟ ਆ, ਉਹ ਸਾਰੀਆਂ ਪਰਮਿਟਾਂ, ਸਿਕਿਉਰਿਟੀ ਦਾ ਪ੍ਰਬੰਧ ਹੂੰ, ਹੂੰ। ਪੁਲਿਸ ਹਾਇਰ ਕੀਤੀ ਹੈਗੀ ਆ। ਜੀ, ਜੀ। ਤੇ ਬਸ ਇੱਕੋ ਹੀ ਬੇਨਤੀ ਹੈ ਕਿ ਸਮੁੱਚੀ ਸਾਧ ਸੰਗਤ ਉੱਥੇ ਜੀ, ਵੱਧ ਚੜ੍ਹ ਕੇ ਪਹੁੰਚੋ। ਹਰ ਗੁਰਦੁਆਰੇ ਵੱਲੋਂ ਜੀ। ਕਿਸੇ ਗੁਰਦੁਆਰੇ 'ਚੋਂ 2 ਬੱਸਾਂ, ਕਿਸੇ 'ਚੋਂ 1 ਬੱਸ, ਹੂੰ, ਇਸ ਤਰ੍ਹਾਂ ਜਿਹੜਾ ਪ੍ਰਬੰਧਕਾਂ ਨੇ ਉੱਥੋਂ ਅਰੇਂਜ ਕੀਤਾ ਹੋਇਆ ਹੈ। ਹੂੰ। ਆਪਣੇ-ਆਪਣੇ ਗੁਰਦੁਆਰਿਆਂ ਨੂੰ ਕਾਲ ਕਰਕੇ ਜੀ। ਜਿਨ੍ਹਾਂ ਨੂੰ ਰਾਈਡ ਚਾਹੀਦੀ ਆ, ਬੱਸਾਂ ਵਿੱਚ ਆਉਣਾ ਹੈ, ਹਾਂਜੀ। ਉਹ ਆਪਣੇ ਨਾਮ ਲਿਖਵਾਓ, ਜੀ। ਤਾਂ ਜੋ ਸਮੇਂ ਸਿਰ ਬੱਸਾਂ ਜਿਹੜੀਆਂ ਆ, ਹੂੰ। ਉਹ ਚੱਲ ਕੇ ਉੱਥੇ 10:30 ਵਜੇ ਉੱਥੇ ਟਾਈਮ ਹੈ ਜਿਹੜਾ ਨਗਰ ਕੀਰਤਨ ਹੈ ਸ਼ੁਰੂਆਤ ਦਾ। ਜੀ। ਠੀਕ ਹੈ। ਸੋ ਮੇਰੀ ਇਹੀ ਬੇਨਤੀ ਆ ਹੱਥ ਜੋੜ ਕੇ, ਹੂੰ। ਦਾਸ ਗੁਰਦੁਆਰਾ ਸਾਹਿਬ ਫਰੀਮੌਂਟ ਦਾ ਮੁੱਖ ਸੇਵਾਦਾਰ ਹੋਣ ਦੇ ਨਾਤੇ ਤੇ ਇਹ ਸੇਵਾ ਲੱਗੀ ਸੀ ਕਿ ਸੰਗਤਾਂ ਤਾਈਂ ਇਹ ਅਪਰੋਚ ਕੀਤੀ ਜਾਵੇ। ਜੀ। ਸੰਗਤਾਂ ਨੂੰ ਬੇਨਤੀ ਕੀਤੀ ਜਾਵੇ ਕਿ ਆਪਾਂ ਇਹ ਜਿਹੜਾ ਦਿਨ ਵਾ, ਹੂੰ, ਹੂੰ। ਇਹ ਭੁੱਲ ਨਹੀਂ ਸਕਦੇ। ਜੋ ਹੂੰ। ਸਿੱਖ ਕੌਮ ਦੇ ਨਾਲ 1984 ਦੇ ਵਿੱਚ ਹੋਇਆ ਹੈ, ਇਹ ਨਾ ਭੁੱਲਾਂਗੇ, ਨਾ ਭੁੱਲੇ ਆ ਤੇ ਨਾ ਭੁੱਲਣ ਯੋਗ ਹੈ। ਜੀ। ਤੇ ਪੰਜਵੇਂ ਪਾਤਸ਼ਾਹ ਦੀ ਆਸ਼ੀਰਵਾਦ ਲੈਣੀ ਆ, ਤੱਤੀਆਂ ਤਵੇ ਤੇ ਬੈਠੇ ਆ। ਹੂੰ। ਉਹਨਾਂ ਨੇ ਆਪਣੇ ਤਸੀਹੇ ਝੱਲੇ, ਜੀ। ਪਰ ਉਹ ਸ਼ਾਂਤੀ ਦੇ ਪੁੰਜ ਗੁਰੂ ਜੀ। ਜਿਨ੍ਹਾਂ ਨੇ ਬੜੀ ਵੱਡੀ ਸ਼ਹਾਦਤ ਹੂੰ, ਹੂੰ। ਜਿਹੜੀ ਦਿੱਤੀ, ਸਿੱਖਾਂ ਦੇ ਪਹਿਲੇ ਸ਼ਹੀਦ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ। ਤੇ ਉਸ ਜੀ। ਤੋਂ ਬਾਅਦ ਤਾਂ ਫਿਰ ਕਿਤੇ ਲੜੀਆਂ ਹੀ ਲੱਗ ਗਈਆਂ ਸ਼ਹੀਦਾਂ ਦੀਆਂ, ਸਮੇਂ-ਸਮੇਂ ਪਰ ਸਮੇਂ 'ਤੇ ਵੀ ਮਜ਼ਲੂਮਾਂ ਦੀ ਰੱਖਿਆ ਲਈ ਵੀ, ਤੇ ਈਵਨ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸਿੰਘਾਂ ਨੇ ਸ਼ਹਾਦਤਾਂ ਦੇ ਕੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ। ਜੀ। ਜਿਹੜਾ ਕਿ ਹੁਣ 1984 ਤੋਂ ਬਾਅਦ ਇਹ ਜਿਹੜਾ ਸਰਬੱਤ ਖਾਲਸਾ ਹੋਇਆ ਸੀ, ਉਸ ਵਿੱਚ ਇਹ ਐਲਾਨ ਕੀਤਾ ਗਿਆ ਸੀਗਾ ਕਿ ਸਿੱਖ ਕੌਮ ਦਾ ਆਪਣਾ ਵੱਖਰਾ ਘਰ ਜੀ। ਖਾਲਿਸਤਾਨ ਜਿਹੜਾ ਇਹ ਬਣਨਾ ਜ਼ਰੂਰੀ ਹੈ। ਹੂੰ। ਤੇ ਹੂੰ। ਹੁਣ ਵੀ ਉਸ ਸਮੇਂ ਤੋਂ ਲੈ ਕੇ ਪਤਾ ਨਹੀਂ ਕਿੰਨੀਆਂ ਕੁ ਸ਼ਹਾਦਤਾਂ ਹੋ ਗਈਆਂ। ਜੀ। ਇਹ ਸ਼ਹਾਦਤਾਂ ਅਜਾਈ ਨਹੀਂ ਜਾਣੀਆਂ ਤੇ ਰੰਗ ਜ਼ਰੂਰ ਚੜ੍ਹੂਗਾ। ਖਾਲਸਾ ਰਾਜ ਜਿਹੜਾ ਸੀਗਾ, ਹੂੰ। ਸਦੀਆਂ ਤੋਂ ਗੁਆਚਿਆ ਰਾਜ, ਜੀ। ਉਹ ਅਸੀਂ ਆਪਣੇ ਉਸ ਦੀ ਤਲਾਸ਼ ਵਿੱਚ ਜੱਦੋ-ਜਹਿਦ ਕਰ ਰਹੇ ਹਾਂ ਤੇ ਉਹ ਦਿਨ ਦੂਰ ਨਹੀਂ ਜੀ। ਕਿ ਖਾਲਸਾ ਰਾਜ ਦੀ ਪ੍ਰਾਪਤੀ ਹੋਊਗੀ। ਜੀ। ਤੇ ਆਓ ਆਪਾਂ ਪੰਚਮ ਪਾਤਸ਼ਾਹ ਦੀ ਇਹ ਸ਼ਹਾਦਤ ਨੂੰ ਸਿਰ ਨਿਭਾ ਕੇ ਹੂੰ। ਉਹਨਾਂ ਨੂੰ ਯਾਦ ਕਰੀਏ, ਮਹਾਰਾਜ ਦੀਆਂ ਖੁਸ਼ੀਆਂ ਲਈਏ ਅਤੇ 1984 ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੀ। ਆਪਾਂ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਹੂੰ। ਪਰਿਵਾਰਾਂ ਸਮੇਤ ਉੱਥੇ ਜਾ ਕੇ ਹੂੰ। ਮਹਾਰਾਜ ਦੀਆਂ ਖੁਸ਼ੀਆਂ ਲਈਏ। ਸੋ ਬੜਾ ਤਰੀਕੇ ਨਾਲ ਪ੍ਰਬੰਧ ਕੀਤਾ ਹੈ, ਖਾਣ-ਪੀਣ ਦਾ ਵੀ ਪ੍ਰਬੰਧ ਹੈ ਉੱਥੇ, ਜੀ, ਜੀ, ਲੰਗਰ ਜੀ। ਪਾਣੀ ਦਾ। ਤੇ ਇਹ ਸਿੱਖ ਸੈਂਟਰ ਦੇ ਵਿੱਚ ਇਹ ਸਾਰਾ ਕੁਝ ਤੁਹਾਨੂੰ ਉੱਥੇ ਮੁਹੱਈਆ ਕੀਤਾ ਜਾਵੇਗਾ। ਤੇ ਉੱਥੇ ਇੱਕ ਐਕਸੀਬਿਸ਼ਨ ਲੱਗਣੀ ਹੈਗੀ ਆ, ਜੀ। ਜੀ। ਜਿਹੜੇ ਕੁਛ ਸਾਡੇ ਵੀਰ ਇੰਗਲੈਂਡ ਤੋਂ ਵੀ ਆਏ ਆ, ਕੁਛ ਹੂੰ। ਇੱਥੋਂ ਆ, ਹੂੰ। ਉਹ ਵੀ ਤੁਹਾਨੂੰ ਦਿਖਾਈ ਜਾਊਗੀ। ਤੇ ਬੁਲਾਰੇ ਸਾਡੇ ਪਾਸ ਬੜੇ ਹੀ ਸੁਚੱਜੇ ਬੁਲਾਰੇ ਆ, ਜਿਨ੍ਹਾਂ ਨੇ ਕਾਫੀ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਹਾਂਜੀ। ਵਿੱਚੋਂ ਠੀਕ ਹੈ। ਜੀ। ਪ੍ਰੋਫੈਸਰ ਜਵੇਰ ਸਿੰਘ ਜੀ, ਹੂੰ। ਹੂੰ। ਜੋ ਹੂੰ। ਸਪੈਸ਼ਲ ਇੰਡੀਆ ਤੋਂ ਪਹੁੰਚੇ ਹੈ, ਜੀ। ਤੇ ਡਾਕਟਰ ਅਮਰਜੀਤ ਸਿੰਘ ਜੀ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਆ, ਜੀ। ਉਹ ਸੰਗਤਾਂ ਦੇ ਰੂਬਰੂ ਹੋਣਗੇ। ਅਤੇ ਡਾਕਟਰ ਅਖਤਰ ਚੀਮਾ, ਜੋ UNO ਦੇ ਗਲੋਬਲ ਸਟੀਅਰਿੰਗ ਕਮੇਟੀ ਦੇ ਹੂੰ, ਹੂੰ। ਮੈਂਬਰ ਆ, ਜੀ। ਜੀ। ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਇੰਗਲੈਂਡ ਤੋਂ ਹੂੰ। ਇੱਥੇ ਪਹੁੰਚ ਗਏ ਆ। ਜੀ। ਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਸਪੁੱਤਰ ਭਾਈ ਤਰਲੋਚਨ ਸਿੰਘ ਜੀ, ਜੀ। ਜੀ। ਉਹ ਆਪ ਸੰਗਤਾਂ ਦੇ ਦਰਸ਼ਨ ਕਰਨਗੇ। ਹੂੰ। ਅਤੇ ਸਾਡੇ ਕੋਲ ਬੜੇ ਹੀ ਸਤਿਕਾਰਯੋਗ ਜੋ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਭਰਾਤਾ ਜੀ, ਜੀ। ਜੀ। ਛੋਟੇ ਭਰਾ ਭਾਈ ਅਮਰਜੀਤ ਸਿੰਘ ਜੀ ਖਾਲੜਾ, ਹੂੰ, ਹੂੰ, ਉਹ ਹੂੰ। ਪਹੁੰਚੇ ਹੋਏ ਆ। ਜੀ। ਉਹਨਾਂ ਨੇ ਵੀ ਆਪ ਸੰਗਤਾਂ ਦੇ ਦਰਸ਼ਨ ਕਰਨੇ ਆ। ਆਓ, ਹੋਰ ਵੀ ਜਿਹੜਾ ਕੋਈ ਪ੍ਰੋਗਰਾਮ ਹੋਊਗਾ, ਉਹ ਪ੍ਰਬੰਧਕ ਵੀਰ ਜਿਹੜੇ ਆ, ਸਾਡੇ ਕੋਲ ਸਟੇਜ ਕਮੇਟੀ ਬਣਾਈ ਗਈ ਆ, ਜੀ। ਉਹ ਅੱਗੇ ਦੱਸਣਗੇ। ਹੂੰ। ਪਰ ਦਾਸ ਨੂੰ ਜਿੰਨੀ ਕੁ ਆਪਣੇ ਮਤਲਬ ਇਨਫੋਰਮੇਸ਼ਨ ਸੀ, ਆਪ ਸੰਗਤਾਂ ਨਾਲ ਸਾਂਝੀ ਕੀਤੀ ਆ। ਸੋ ਆਓ ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ ਅਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ। ਜੀ। ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ, ਖਾਲਸਾ। ਵਾਹਿਗੁਰੂ ਵਾਹਿਗੁਰੂ।
ਜਸਵਿੰਦਰ ਸਿੰਘ ਜੰਡੀ ਜੀ, ਤੁਸੀਂ ਕੀ ਆਵਾਜ਼ ਹੁਣ ਮੇਰੀ ਸੁਣ ਪਾ ਰਹੇ ਆ? ਜੀ, ਜੀ। ਜੀ। ਮੇਰੇ ਖਿਆਲ ਨਾਲ ਤੁਹਾਡੀ ਆਵਾਜ਼ ਦਾ ਉਹਨਾਂ ਨਾਲ ਰਾਬਤਾ ਨਹੀਂ ਹੈ ਰਾਜ ਜੀ, ਮੈਂ ਹੀ ਉਹਨਾਂ ਨੂੰ ਸਵਾਲ ਜਿਹੜਾ ਉਹ ਕਰ ਲੈਨਾ। ਜੀ। ਬੱਸਾਂ ਦੇ ਵੇਰਵੇ ਦੀ ਬਾਬਤ ਜੇ ਉਹਨਾਂ ਕੋਲੇ ਕੋਈ ਜਾਣਕਾਰੀ ਹੈ ਜਾਂ ਕਿਹੜੇ-ਕਿਹੜੇ ਬੁਲਾਰੇ ਹੋਰ ਆ ਰਹੇ ਨੇ ਜਾਂ ਕਦੋਂ ਪ੍ਰੋਗਰਾਮ ਜਿਹੜੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਸਮਾਪਤੀ ਦੀ ਅਰਦਾਸ ਆ ਉਹ ਕਿੰਨੇ ਵਜੇ ਆ? ਤੇ ਦੱਸੋ ਸਾਡੀਆਂ ਸੰਗਤਾਂ ਨੂੰ ਜਿਹੜੀਆਂ ਸੁਣ ਰਹੀਆਂ ਨੇ ਇਸ ਵੇਲੇ। ਅ, ਬੱਸਾਂ ਦੀ ਜਿਹੜੀ ਜਾਣਕਾਰੀ ਆ ਵੀ ਜਿਵੇਂ ਹਰੇਕ ਗੁਰੂ ਘਰ ਨੇ ਬੱਸਾਂ ਜਿਹੜੀਆਂ ਜੀ, ਮੁਹੱਈਆ ਮੁਹੱਈਆ ਕਰਨੀਆਂ ਹੈਗੀਆਂ, ਹਾਂਜੀ, ਚਾਹੇ ਉਹ ਸਟਾਕਟਨ ਲਾ ਲਓ, ਠੀਕ ਹੈ। ਬਰਾੜ ਸ਼ਾਹ ਗੁਰਦੁਆਰਾ ਸੈਕਰਾਮੈਂਟੋ ਲਾ ਲਓ, ਜੀ, ਜੀ, ਲੋਹੜਾਈ ਸਾਹਿਬ ਗੁਰਦੁਆਰਾ ਸਾਹਿਬ ਲਾ ਲਓ, ਹਾਂਜੀ, ਜੂਬਾ ਸਿਟੀ ਤੋਂ ਆ ਰਹੀਆਂ ਨੇ ਹੂੰ, ਤੇ ਆਪਣੇ ਮੋਡੈਸਟੋ ਤੋਂ, ਹੂੰ, ਟਰਲਕ ਤੋਂ, ਜੀ, ਆਪਣੇ ਫਰਿਜ਼ਨੋ ਤੋਂ, ਜੀ, ਇਸੇ ਤਰ੍ਹਾਂ ਬੇਰੀਏ ਦੇ ਵਿੱਚੋਂ ਆਪਣੇ ਆ ਰਹੀਆਂ ਇੱਥੋਂ ਫਰੀਮੌਂਟ ਤੋਂ, ਹਾਂਜੀ, ਸੈਨੋਜ਼ੀ ਤੋਂ, ਹੂੰ, ਸ੍ਰੀ ਗੁਰੂ ਸਿੰਘ ਸਭਾ ਮਿਲਪੀਟਸ ਗੁਰਦੁਆਰਾ ਸਾਹਿਬ ਤੋਂ ਤੇ ਹੋਰ ਵੀ ਜਿਹੜੇ ਗੁਰਦੁਆਰੇ ਵੱਖ-ਵੱਖ ਜਿਨ੍ਹਾਂ ਦੇ ਮੈਂ ਨਾਮ ਨਹੀਂ ਲਏ, ਹਾਂਜੀ, ਸਾਰੇ ਗੁਰਦੁਆਰਿਆਂ ਨੇ ਆਪਣੇ ਟਰਾਂਸਪੋਰਟ ਦਾ ਅਰੇਂਜ ਕੀਤਾ ਹੈਗਾ। ਜੀ, ਤੁਸੀਂ ਆਪਣੇ-ਆਪਣੇ ਗੁਰਦੁਆਰੇ ਜਿਸ ਇਲਾਕੇ 'ਚ ਸੰਗਤ ਰਹਿੰਦੀ ਆ, ਹਾਂਜੀ, ਆਉਣਾ ਚਾਹੁੰਦੇ ਆ, ਉਹ ਆਪਣੇ ਪ੍ਰਬੰਧਕ ਵੀਰਾਂ ਨਾਲ ਉੱਥੇ ਸੰਪਰਕ ਕਰਕੇ ਹੂੰ, ਤੁਸੀਂ ਜ਼ਰੂਰ ਉੱਥੇ ਪਹੁੰਚੋ। ਜੀ, ਜਿਵੇਂ ਸਾਡੇ ਫਰੀਮੌਂਟ ਦੇ ਵਿੱਚੋਂ 8:30 ਵਜੇ ਬੱਸਾਂ ਚੱਲਣੀਆਂ, ਹੂੰ, ਸ੍ਰੀ ਗੁਰੂ ਸਿੰਘ ਸਭਾ ਤੋਂ 8:30 ਵਜੇ ਚੱਲਣੀਆਂ। ਬਾਕੀ ਆਪਣੇ-ਆਪਣੇ ਗੁਰਦੁਆਰਿਆਂ ਦੇ ਹਿਸਾਬ ਦੇ ਨਾਲ, ਕਿਉਂਕਿ ਜੂਬਾ ਸਿਟੀ ਵਾਲਿਆਂ ਦੀ ਥੋੜ੍ਹੀ ਡਿਸਟੈਂਸ ਜ਼ਿਆਦਾ ਹੈ, ਜੀ, ਉਹ ਜੀ। ਥੋੜ੍ਹਾ ਅਰਲੀ ਚੱਲਣਗੇ ਹੂੰ, ਤਾਂ ਜੋ 10:30 ਵਜੇ ਤੋਂ ਪਹਿਲਾਂ ਜਿਹੜੀਆਂ ਬੱਸਾਂ ਉੱਥੇ ਪਹੁੰਚ ਜਾਣ, ਸੰਗਤ ਉੱਥੇ ਪਹੁੰਚ ਸਕੇ। ਤੇ ਜਿਹੜਾ ਟਾਈਮ ਦਾ ਫਰੇਮ ਹੈਗਾ, ਹਾਂਜੀ, ਉਹ ਹੈਗਾ 10:30 ਵਜੇ ਨਗਰ ਕੀਰਤਨ ਉੱਥੋਂ ਸ਼ੁਰੂ ਹੋਣਾ। ਜੀ, ਉਹ ਰਸਤੇ ਦੇ ਵਿੱਚ ਜਿੰਨਾ ਸਮਾਂ ਲੱਗਣਾ ਹੈਗਾ, ਹੂੰ, ਉਹੀ ਹੈ। ਠੀਕ। ਮੇਰਾ ਖਿਆਲ 1.5 ਘੰਟਾ ਜਾਂ ਮਤਲਬ 2 ਘੰਟੇ ਤੋਂ ਘੱਟ ਦਾ ਸਮਾਂ ਲੱਗਦਾ ਹੁੰਦਾ ਹੂੰ, ਹੂੰ, ਤੇ ਮੁੜ ਕੇ ਉਹ ਜਾ ਕੇ ਸਵਿਸ ਸੈਂਟਰ ਦੇ ਵਿੱਚ ਜਿਹੜਾ ਫਿਰ ਦੀਵਾਨ ਸਟੇਜ ਜਿਹੜੀ ਆ ਉਹ ਸ਼ੁਰੂ ਹੋ ਜਾਣੀ ਆ। ਜੀ, ਉੱਥੇ ਐਕਸੀਬਿਸ਼ਨ ਵੀ ਦਿਖਾਈ ਜਾਵੇਗੀ। ਹੂੰ, ਮਹਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਹੜਾ ਉੱਥੇ ਬੁਲਾਇਆ ਗਿਆ ਹੈ, ਹੂੰ, ਜਿਨ੍ਹਾਂ ਨੂੰ ਆਪਾਂ ਸਨਮਾਨ ਵੀ ਕਰਨਾ ਹੈ, ਜਿਨ੍ਹਾਂ ਪਰਿਵਾਰਾਂ ਦੇ ਸ਼ਹੀਦਾਂ ਸਿੰਘਾਂ ਦੇ ਇੱਥੇ ਪਰਿਵਾਰ ਵਾ, ਜੀ, ਉਹਨਾਂ ਨੂੰ ਸਟੇਜ ਦੇ ਉੱਤੇ ਸਨਮਾਨ ਕੀਤਾ ਜਾਊਗਾ। ਹੂੰ, ਤੇ ਬੁਲਾਰੇ ਜਿਹੜੇ ਆ ਉੱਥੇ ਜਦੋਂ ਸਟੇਜ ਲੱਗ ਗਈ, ਉਦੋਂ ਹੀ ਉੱਥੇ ਇਹ ਬੁਲਾਰੇ ਸ਼ੁਰੂ ਹੋ ਜਾਣਗੇ। ਜਿੰਨਾ ਮੇਰੇ ਨੌਲੇਜ ਦੇ ਹਿਸਾਬ ਦੇ ਨਾਲ ਜਿਹੜਾ ਦੀਵਾਨ ਆ, ਇਹ 4 ਵਜੇ ਤੱਕ ਸਾਰਾ ਸਮਾਪਤ ਹੋ ਜਾਏਗਾ। ਜੀ, 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 ਜੀ। ਠੀਕ ਹੈ ਜੀ, ਜੰਡੀ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੀਆਂ ਸੰਗਤਾਂ ਇਸ ਵੇਲੇ ਸੁਣ ਰਹੀਆਂ ਨੇ ਸਾਡੇ ਸਰੋਤੇ ਤੇ ਉਹਨਾਂ ਨੇ ਸਾਰੇ ਪ੍ਰੋਗਰਾਮਾਂ ਦੇ ਵੇਰਵੇ ਜਿਹੜੇ ਆ ਉਹ ਨੋਟ ਕਰ ਲਏ ਹੋਣਗੇ ਤੇ ਵੱਧ ਤੋਂ ਵੱਧ ਸੰਗਤ ਦੀ ਜਿਹੜੀ ਪਹੁੰਚਣ ਦੀ ਉਮੀਦ ਹੈ। ਤੀਜਾ ਘੱਲੂਘਾਰਾ ਜੂਨ 1984 ਤੇ ਨਾਲ ਪੰਜਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਜਿਹੜਾ ਇਹ ਕੱਢੇ ਜਾਣੇ ਆ ਜੀ। ਸਮਾਗਮ ਨਗਰ ਕੀਰਤਨ ਜਿਹੜੇ ਆ ਉਹ ਤੇ ਨਾਲ ਫਰੀडम ਮਾਰਚ ਜਿਹੜਾ ਉਹ ਨਿਕਲਣਾ ਹੈ। ਸਿੱਖ ਬੁੱਧੀਜੀਵੀਆਂ ਦੇ ਵਰਗ ਦੇ ਵਿੱਚੋਂ ਮੰਨੇ ਪ੍ਰਮੰਨੇ ਬੁੱਧੀਜੀਵੀ ਤੇ ਨਾਲੋਂ ਨਾਲ ਹੋਰ ਉਹ ਪਰਿਵਾਰ ਜਿਨ੍ਹਾਂ ਨੇ ਪੰਥ ਵਾਸਤੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੇ ਵੀ ਜਿਹੜੇ ਪਰਿਵਾਰਕ ਮੈਂਬਰ ਹੈ, ਪੰਥ ਦੇ ਵਿੱਚ, ਧਰਮ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ ਜਿਹੜੇ ਸਤਿਕਾਰਯੋਗ ਨੁਮਾਇੰਦੇ ਕਹਿ ਲਓ ਜਾਂ ਸਤਿਕਾਰਯੋਗ ਸ਼ਖਸੀਅਤਾਂ ਨੇ, ਉਹ ਪਹੁੰਚ ਰਹੀਆਂ ਨੇ ਤੇ ਤੁਹਾਡੇ ਸਾਰਿਆਂ ਦੇ ਪਹੁੰਚਣ ਦੀ ਪੂਰੀ ਉਮੀਦ ਹੈ। ਇੱਥੇ ਆਪਾਂ ਰੁਕਦੇ ਹਾਂ ਰਾਜ ਜੀ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ ਤੇ ਜੀ। ਬ੍ਰੇਕ ਤੋਂ ਬਾਅਦ ਵੀ ਅਸੀਂ ਗੱਲਬਾਤ ਕਰਾਂਗੇ ਭਾਈ ਅਮਰਜੀਤ ਸਿੰਘ ਖਾਲੜਾ ਜੀ ਦੇ ਨਾਲ, ਜਿਹੜੇ ਕਿ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ, ਉਹਨਾਂ ਦੇ ਨਾਲ ਅਸੀਂ ਜੁੜਾਂਗੇ ਤੇ ਉਹ ਜੋ ਮਾੜੀ ਘਿਨਾਉਣੀ ਕਰਤੂਤ ਉੱਥੋਂ ਦੇ ਸਿਸਟਮ ਸਟੇਟ ਨੇ ਜੋ ਕੀਤੀ ਸੀ, ਉਹਦੀ ਬਾਬਤ ਵਿਸਥਾਰ ਦੇ ਨਾਲ ਜਾਣਨ ਦੀ ਕਰਾਂਗੇ ਕੋਸ਼ਿਸ਼। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਧੰਨਵਾਦ ਜੀ ਜਸਵਿੰਦਰ ਸਿੰਘ ਜੰਡੀ ਜੀ, ਪ੍ਰਵੀਨ ਜੀ, ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਜੀ, ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਡਕੇਣਾ ਇਮੀਗ੍ਰੇਸ਼ਨ ਲਾ ਫਰਮ ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਡਕੇਣਾ 4159090503 4159090503। ਅਟਾਰਨੀ ਟੇਡਕੇਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM KLXC ਬੇਕਰਸਫੀਲਡ 1350 AM
KOVO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਸਾਂਝੀ ਸੱਥ ਪ੍ਰੋਗਰਾਮ ਜਿਹੜਾ ਹੈ ਇਸ ਟਾਈਮ ਚੱਲ ਰਿਹਾ ਆ। ਆਪਾਂ ਗੱਲਬਾਤ ਕਰ ਰਹੇ ਹਾਂ ਵੱਖ-ਵੱਖ ਵਿਸ਼ਿਆਂ ਦੇ ਉੱਤੇ, ਖਾਸ ਕਰਕੇ ਜੂਨ 1984 ਦੇ ਸੰਦਰਭ ਦੇ ਵਿੱਚ। ਪ੍ਰਵੀਨ ਸ਼ਰਮਾ ਜੀ ਆਪਣੇ ਨਾਲ ਸੈਨੋਜ਼ੇ ਸਟੂਡੀਓਜ਼ ਤੋਂ ਇਸ ਟਾਈਮ ਜੁੜ ਚੁੱਕੇ ਆ। ਇਸ ਤੋਂ ਪਹਿਲਾਂ ਜਸਵਿੰਦਰ ਸਿੰਘ ਜੰਡੀ ਜੀ ਆਪਣੇ ਨਾਲ ਜੁੜੇ ਸੀ ਤੇ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਕੱਲ੍ਹ ਨੂੰ ਉੱਥੇ ਨਗਰ ਕੀਰਤਨ ਸਜਾਇਆ ਜਾਣਾ ਆ ਸੈਨ ਫਰਾਂਸਿਸਕੋ ਦੇ ਵਿੱਚ, ਉਸ ਦੀਆਂ ਜਿਹੜੀਆਂ ਅਹਿਮ ਜਾਣਕਾਰੀਆਂ ਸਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਪ੍ਰਵੀਨ ਸ਼ਰਮਾ ਜੀ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪ੍ਰਵੀਨ ਜੀ ਹਾਂਜੀ, ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਅਮਰਜੀਤ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ, ਭਾਈ ਜਸਵੰਤ ਸਿੰਘ ਖਾਲੜਾ ਦੇ ਜਿਹੜੇ ਭਰਾ ਨੇ ਖਾਲੜਾ ਜੀ ਦੇ, ਤੇ ਉਹਨਾਂ ਨੂੰ ਵੀ ਉਹਨਾਂ ਦਾ ਵੀ ਜੀ ਆਇਆਂ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਸਵਾਲਾਂ ਦੇ ਵੱਲ ਵਧਾਂਗੇ। ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਮੈਂ ਸਭ ਤੋਂ ਪਹਿਲਾਂ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਜੀ ਸੋ ਹਾਂਜੀ ਰਾਜ ਜੀ, ਮੈਂ ਨਾ ਗੱਲਬਾਤ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਕੋਟ ਬੜਾ ਸੋਹਣਾ ਹੈ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ, ਉਹਨਾਂ ਨੂੰ ਯਾਦ ਕਰਦੇ ਹਾਂ। ਤੇ ਕੋਟ ਉਹ ਅਕਸਰ ਕਹਿੰਦੇ ਹੁੰਦੇ ਸੀ, ਜਿਹੜਾ ਸਿੱਖੀ ਫਲਸਫੇ ਦੇ ਵਿੱਚ ਵੀ ਹੈ ਤੇ ਜਿਹਦੇ ਤੇ ਉਹਨਾਂ ਨੇ ਪਹਿਰਾ ਦਿੱਤਾ ਤੇ ਆਪਣੀ ਸ਼ਹੀਦੀ ਦਿੱਤੀ ਉਹਨਾਂ ਨੇ। ਉਹ ਕਹਿੰਦੇ ਸੀ ਵੀ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ ਲਈ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਬਣਦਾ ਹੈ। ਇਸ ਦੁਨੀਆ ਦੇ ਵਿੱਚ ਸਦੀਵੀ ਤੌਰ ਤੇ ਕੋਈ ਨਾ ਬੈਠਿਆ ਤੇ ਨਾ ਕਿਸੇ ਨੇ ਬੈਠੇ ਰਹਿਣਾ। ਸਾਨੂੰ ਇਹ ਜੀਵਨ ਇਸ ਲਈ ਮਿਲਿਆ ਕਿ ਅਸੀਂ ਪੰਜਾਬ ਦੇ ਅੰਦਰ ਹਰ ਰੋਜ਼ ਕੋਹੇ ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ, ਮਹਿਸੂਸ ਕਰੀਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਤੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰ ਲੈਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ, ਵਾਹਿਗੁਰੂ ਨਿਰਭਉ ਹੈ ਤੇ ਸਾਨੂੰ ਕਿਸੇ ਦਾ ਡਰ ਹੈ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਇਹ ਕੋਟ ਸੀਗਾ ਉਹਨਾਂ ਦਾ, ਜਿਹਦੇ ਤੇ ਉਹਨਾਂ ਨੇ ਜਿਹੜੀ ਗੱਲ ਉਹ ਕਹੀ ਨਹੀਂ ਬਲਕਿ ਕਹਿਣੀ ਤੇ ਕਥਨੀ ਦੇ ਪੂਰੇ ਵੀ ਉਤਰੇ ਤੇ ਉਹਨਾਂ ਨੇ ਇਹੋ ਜਿਹੇ ਕਾਰਜਾਂ ਦੇ ਲਈ ਕਰਨ ਦੇ ਲਈ, ਦੁਨੀਆ ਨੂੰ ਦੱਸਣ ਦੇ ਲਈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ, ਕੌਮ ਦੇ ਨੌਜਵਾਨਾਂ ਨੂੰ ਕਿਵੇਂ ਕੋਹ ਕੇ ਮਾਰਿਆ ਜਾਂਦਾ ਹੈ, ਇਸ ਲਈ ਉਹਨਾਂ ਨੇ ਆਪਣਾ ਸ਼ਹੀਦੀ ਦਿੱਤੀ, ਆਪਣਾ ਜਿਹੜਾ ਇੱਕ ਤਰੀਕੇ ਨਾਲ ਬਲੀਦਾਨ ਦਿੱਤਾ ਤੇ ਆਪਣਾ ਆਪ ਦੇ ਕੇ ਫਿਰ ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਉੱਥੇ ਹੋ ਕੀ ਰਿਹਾ। ਸੋ ਇਹ ਉਹਨਾਂ ਦਾ ਕੋਟ ਸੀਗਾ। ਅੱਜ ਕੱਲ੍ਹ ਅਸੀਂ ਰਾਜ ਜੀ ਦੇਖ ਲਓ ਤੁਸੀਂ ਵੀ, ਜਿਹੜੇ ਸਾਡੇ ਲੋਕ ਸਿਆਸਤਦਾਨ ਨੇ, ਆਗੂ ਨੇ, ਜਾਂ ਉਹਨਾਂ ਨੂੰ ਆਮ ਤੌਰ ਤੇ ਇਹੀ ਸ਼ਿਕਵਾ ਲੋਕਾਂ ਦਾ ਕਿ ਤੁਸੀਂ ਕਹਿੰਦੇ ਕੁਛ ਹੋਰ ਹੈ, ਕਰਦੇ ਕੁਛ ਹੋਰ ਹੈ। ਜੀ ਜੀ ਬਿਲਕੁਲ ਪ੍ਰਵੀਨ ਜੀ ਤੇ ਅਮਰਜੀਤ ਸਿੰਘ ਜੀ, ਆਪਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦੀ ਗੱਲਬਾਤ ਜਿਹੜੀ ਉਹ ਕਰਾਂਗੇ ਜੀ। ਪਰ ਉਸ ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਨੂੰ ਸ਼ਹਾਦਤ ਕਿਉਂ ਦੇਣੀ ਪਈ, ਕਿਉਂ ਇੱਥੇ ਤੱਕ ਜਿਹੜੀ ਉਹ ਗੱਲ ਨੌਬਤ ਜਿਹੜੀ ਉਹ ਆਈ, ਉਸ ਦਾ ਮੁੱਢ ਆਪਾਂ ਪਿਛਲੇ ਕਈ ਦਿਨਾਂ ਤੋਂ ਉਹ ਗੱਲ ਕਰਦੇ ਆ ਰਹੇ ਹਾਂ। ਜਦ ਜੂਨ 1984 ਘਟਿਆ, ਜਿਹੜਾ ਅੱਜ 3 ਜੂਨ ਦਾ ਦਿਨ, ਆਪਾਂ ਦੇਖਿਆ ਵੀ ਕਿਸ ਤਰੀਕੇ ਦੇ ਨਾਲ ਉੱਥੇ ਕਰਫਿਊ ਲਾ ਦਿੱਤਾ ਗਿਆ। ਲੋਕਾਂ ਨੂੰ ਸਿਰਫ ਆਉਣ ਦੀ ਇਜਾਜ਼ਤ, ਬਾਹਰ ਜਾਣ ਦੀ ਇਜਾਜ਼ਤ ਨਹੀਂ, ਤੇ ਫਿਰ ਜਿਹੜਾ 3 ਦਿਨ ਲਗਾਤਾਰ 72 ਘੰਟੇ ਘਮਾਸਾਨ ਯੁੱਧ ਜਿਹੜਾ ਆ ਉਹ ਚੱਲਿਆ। ਕੁਛ ਸਿੰਘਣੀਆਂ ਜਿਹੜੀਆਂ ਆ ਉਹਨਾਂ ਨੇ ਭਾਰਤੀ ਫੌਜ ਨੂੰ ਮੂੰਹ ਤੋੜਵਾਂ ਜਿਹੜਾ ਉਸ ਦਾ ਜਵਾਬ ਦਿੱਤਾ। ਫਿਰ ਉਸ ਤੋਂ ਬਾਅਦ 'ਚ ਸ਼ੁਰੂਆਤ ਹੋਈ ਸਿੱਖ ਜਿਹੜੇ ਇੱਕ ਤਾਂ ਸ਼ਰੇਆਮ ਜਿਹੜਾ ਉਹਨਾਂ ਨੇ ਅਟੈਕ ਕੀਤਾ, ਫਿਰ ਉਸ ਤੋਂ ਬਾਅਦ 'ਚ ਕੋਹ ਕੇ ਸਿੱਖ ਨੌਜਵਾਨੀ ਨੂੰ ਜਿਹੜਾ ਕੋਹ ਕੇ ਮਾਰਿਆ। ਫਿਰ ਉਹਨਾਂ ਉਸ ਹਨੇਰੇ ਦੇ ਵਿੱਚ ਚਿਰਾਗ ਦਾ ਕੰਮ ਕੀਤਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ। ਅੱਜ ਮੈਂ ਬੜੇ ਮਾਣ ਦੇ ਨਾਲ ਕਹਿ ਸਕਦਾ ਹਾਂ ਵੀ ਮੈਂ ਉਸ ਥਾਂ ਤੋਂ ਬੋਲ ਰਿਹਾ ਹਾਂ ਜਿਹੜਾ ਦੁਨੀਆ ਭਰ ਦੇ ਵਿੱਚ ਇਕੱਲਾ ਅਜਿਹਾ ਸ਼ਹਿਰ ਆ ਜਿੱਥੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦਾ ਪਾਰਕ ਆ। ਉੱਥੇ ਜਸਵੰਤ ਸਿੰਘ ਖਾਲੜਾ ਪਾਰਕ ਫਰੈਜ਼ਨੋ ਦੇ ਵਿੱਚ ਸਥਿਤ ਆ। ਇਸ ਦੇ ਨਾਲ ਉਹਨਾਂ ਦੀ ਤਸਵੀਰ ਇੱਕ ਵੱਡੇ ਮਿਊਰਲ
ਕੰਧ ਚਿੱਤਰ ਦੇ ਰੂਪ ਦੇ ਵਿੱਚ ਜਿਹੜੀ ਉੱਥੇ ਬਣਾਈ ਗਈ ਹੈਗੀ ਆ। ਸੋ ਬੜੇ ਮਾਣ ਦੇ ਨਾਲ ਸਾਨੂੰ ਇਹ ਹੁੰਦਾ ਹੈ। ਸੋ ਇੱਕ ਬਹੁਤ ਵਧੀਆ ਜਿਹੜਾ ਉਹਨਾਂ ਨੇ ਇਹ ਕੰਮ ਕੀਤਾ, ਉਸ ਦੇ ਲਈ ਅਸੀਂ ਉਹਨਾਂ ਦਾ ਕੋਟਾਨ ਕੋਟ ਜਿਹੜਾ ਜਿੰਨਾ ਵੀ ਆਪਾਂ ਕਹੀਏ ਉਹ ਘੱਟ ਹੈਗਾ ਆ। ਸੋ ਉਹਨਾਂ ਦੇ ਪਰਿਵਾਰ ਦੀ ਬੜਾ ਬਲੀਦਾਨ ਆ। ਸੋ ਉਹਨਾਂ ਦੇ ਭਰਾਤਾ ਜਿਹੜੇ ਉਹ ਅੱਜ ਆਪਣੇ ਨਾਲ ਜੁੜੇ ਆ। ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਅਮਰਜੀਤ ਸਿੰਘ ਖਾਲੜਾ ਜੀ, ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਗੱਲ ਆਪਾਂ ਸੁਣਦੇ ਆ, ਕਹਿੰਦੇ ਆ ਅੱਜ ਉਸ ਮੁਲਕ ਦੇ ਵਿੱਚ ਆ ਜਿਹੜਾ ਹਿਊਮਨ ਰਾਈਟਸ ਦੇ ਲਈ ਲੜਦਾ ਵੀ ਆਇਆ ਆ। ਕਈ ਥਾਵਾਂ ਦੇ ਉੱਤੇ ਉਸਨੇ ਜਾ ਕੇ ਮੁਲਕਾਂ ਨੂੰ ਸਿੱਧਿਆਂ ਵੀ ਕੀਤਾ, ਕੰਨੋਂ ਵੀ ਫੜਦਾ ਆ। ਪਰ ਜਿਸ ਮੁਲਕ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ, ਜਿੱਥੇ ਹਿਊਮਨ ਰਾਈਟ ਦੀ ਇਉਂ ਤਾਂ ਢੰਡੋਰਾ ਬਹੁਤ ਪਿੱਟਦੇ ਆ, ਪਰ ਆਪਾਂ ਦੇਖਿਆ ਵੀ ਕੀ ਕੁਝ ਵਾਪਰਿਆ ਉਹਨਾਂ ਹਿਊਮਨ ਰਾਈਟਸ ਦੇ ਲਈ ਜਦ ਤੁਹਾਡੇ ਭਰਾਤਾ ਜਸਵੰਤ ਸਿੰਘ ਜੀ ਖਾਲੜਾ ਲੜ ਰਹੇ ਸੀ। ਕਿੱਦਾਂ ਦੀ ਉਹਨਾਂ ਦੀ ਰਾਏ, ਕਿੱਦਾਂ ਇਸ ਪਾਸੇ ਵੱਲ ਨੂੰ ਉਤਰੇ? ਹਾਂਜੀ, ਵੀਰ ਜੀ, ਅਸਲ ਦੇ ਵਿੱਚ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਆ, ਇਹ ਪਹਿਲੀ ਤਾਂ ਗੱਲ ਜਦੋਂ ਆਪਾਂ ਸਿੱਖ ਪਰਿਵਾਰਾਂ ਦੇ ਵਿੱਚ ਜੰਮਦੇ ਪਲਦੇ ਹਾਂ ਤੇ ਸਿੱਖੀ ਸਿਧਾਂਤਾਂ ਨੂੰ ਸਮਝਦੇ ਹਾਂ, ਜੀ ਤੇ ਐਕਚੁਅਲੀ ਜਿਹੜੀ ਗੁਰੂਆਂ ਦੀ ਵਿਚਾਰਧਾਰਾ ਵਾ, ਮੈਂ ਸਮਝਦਾ ਵਾਂ ਵੀ ਯੂਨਾਈਟਿਡ ਨੇਸ਼ਨ ਵਰਗੀਆਂ ਸੰਸਥਾਵਾਂ ਜਾਂ ਹੋਰ ਮਨੁੱਖੀ ਅਧਿਕਾਰ ਜਿਹੜੇ ਸੰਗਠਨ ਆ, ਉਹ ਤਾਂ ਬਾਅਦ ਦੇ ਵਿੱਚ ਹੋਂਦ ਚ ਆਏ ਆ। ਜੀ ਪਰ ਸਾਡੇ ਗੁਰੂਆਂ ਨੇ ਜਿਹੜਾ ਵਾ ਇਹ ਜਿਹੜੀ ਚੀਜ਼ ਆ ਸਾਨੂੰ ਵਿਰਸੇ ਦੇ ਵਿੱਚ ਹੀ ਦਿੱਤੀ ਆ। ਸਿੱਖ ਆਈਡੀਓਲੋਜੀ ਦੇ ਵਿੱਚ, ਸਿੱਖ ਸਿਧਾਂਤ ਦੇ ਵਿੱਚ ਹੀ ਜਿਹੜੀ ਸਰਬੱਤ ਦੇ ਭਲੇ ਦੀ ਤੇ ਦੂਜਿਆਂ ਦੇ ਹੁੰਦੇ ਜ਼ੁਲਮ ਦੇ ਵਿਰੁੱਧ ਜਿਹੜੀ ਆ ਜੀ ਉਹ ਆਵਾਜ਼ ਚੁੱਕਣ ਦੀ ਜਿਹੜੀ ਪ੍ਰੇਰਨਾ ਵਾ ਸਾਨੂੰ ਗੁਰੂ ਸਿਧਾਂਤ ਤੋਂ ਹੀ ਮਿਲਦੀ ਆ। ਤੇ ਜੀ ਉਸੇ ਚੀਜ਼ ਦੇ ਅਨੁਸਾਰ ਹੀ ਜਿਹੜਾ ਜਸਵੰਤ ਸਿੰਘ ਨੇ, ਮੈਂ ਸਮਝਦਾ ਇੱਕ ਸਿੱਖ ਹੋਣ ਦੇ ਨਾਤੇ ਆਪਣਾ ਜਿਹੜਾ ਫਰਜ਼ ਜਿਹੜਾ ਵਾ ਉਹਨੂੰ ਪਛਾਣਿਆ। ਜੀ ਤੇ ਜਿਹੜੀ ਈਵਨ 1984 ਤੋਂ ਪਹਿਲਾਂ ਵੀ ਉਹ ਵੱਖੋ ਵੱਖਰੀਆਂ ਮੂਵਮੈਂਟਾਂ ਦੇ ਨਾਲ ਸੰਬੰਧਿਤ ਰਹੇ, ਲਹਿਰਾਂ ਦੇ ਨਾਲ ਸੰਬੰਧਿਤ ਰਹੇ ਆ। ਜੀ ਉੱਥੇ ਵੀ ਜਿਹੜਾ ਉਹਨਾਂ ਨੇ ਇਸ ਕੰਮ ਨੂੰ ਪਹਿਲ ਦਿੱਤੀ ਆ। ਆਪਣੇ ਸਰਦਾਰ ਜਸਵੰਤ ਸਿੰਘ ਹੁਣਾਂ, ਖਾਲੜਾ ਹੁਣਾਂ ਦੀ ਕਿਤਾਬ ਵੀ ਆ, ਸਰਦਾਰ ਅਜਮੇਰ ਸਿੰਘ ਹੁਣਾਂ ਨੇ ਛਾਪੀ। ਜੀ ਉਹਦੇ ਜੀ ਵਿੱਚ ਜਾਣੀ ਕਿ ਜਿਹੜਾ ਇਹ ਸਿੱਖ ਮੂਵਮੈਂਟ ਦਾ ਸਭ ਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਹੋਇਆ ਸੀਗਾ ਹੂੰ ਸ਼ਹੀਦ ਕੁਲਵੰਤ ਸਿੰਘ ਨਾਗੋਕੇ ਹੁਣਾਂ ਦਾ। ਹੂੰ ਉਦੋਂ ਭਾਵੇਂ ਜਸਵੰਤ ਸਿੰਘ ਖਾਲੜਾ ਹੁਣੀ ਨਕਸਲਾਈਟ ਵਿਚਾਰਧਾਰਾ ਦੇ ਵਿੱਚ ਵਿਚਰ ਰਹੇ ਸੀਗੇ, ਪਰ ਉਸ ਮੁਕਾਬਲੇ ਦੀ ਜਿਹੜੀ ਸਾਰੀ ਸਚਾਈ ਆ ਉਹ ਜੀ ਇਹਨਾਂ ਨੇ ਇੱਕ ਮਨੁੱਖੀ ਅਧਿਕਾਰ ਸੰਗਠਨ ਉਦੋਂ ਵੀ ਬਣਾਇਆ ਸੀ। ਉਹਦੇ ਰਿਪੋਰਟ ਨੇ ਸਾਰੀ ਸਿੱਖ ਜਗਤ ਨੂੰ ਜਿਹੜੀ ਆ ਉਹ ਕਲੀਅਰ ਕੀਤੀ ਸੀ। ਜੀ ਤੇ ਹੁਣ ਤਾਂ 1984 ਤੋਂ ਬਾਅਦ ਤਾਂ ਜਿਹੜੀ ਆ ਉਹ ਹੱਦਾਂ ਟੱਪ ਚੁੱਕੇ ਸੀ। ਖਾਸ ਕਰਕੇ 1992 ਦੇ ਵਿੱਚ ਜਦੋਂ ਬੇਅੰਤ ਸਿੰਘ ਮੁੱਖ ਮੰਤਰੀ ਬਣਿਆ ਵਾ, ਤਾਂ ਉਦੋਂ ਤਾਂ ਸਾਰੇ ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਉਹਨਾਂ ਨੇ ਇਹ ਜਿਹੜਾ ਸਿੱਖ ਕੌਮ ਦਾ ਕਤਲੇਆਮ ਕੀਤਾ। ਜੀ ਤੇ ਉਹ ਜਿਹੜੀ ਪੀੜਾ ਸੀਗੀ, ਭਾਵੇਂ ਉਸ ਸਮੇਂ ਸਰਦਾਰ ਜਸਵੰਤ ਸਿੰਘ ਖਾਲੜਾ ਇੰਗਲੈਂਡ ਦੀ ਧਰਤੀ ਦੇ ਉੱਤੇ ਸੀ, ਉਹਨਾਂ ਨੂੰ ਉੱਥੇ ਪੋਲੀਟੀਕਲ ਸਾਲਮ ਵੀ ਮਿਲੀ ਸੀਗੀ, ਜੀ ਪਰ ਉਹ ਇਸ ਚੀਜ਼ ਨੂੰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕੇ ਤੇ ਉੱਥੋਂ ਸਾਰਾ ਕੁਝ ਛੱਡ ਕੇ ਉਸ ਵਰਦੀ ਅੱਗ ਦੇ ਵਿੱਚ ਜੀ ਜੋ ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ ਵਾ, ਉਹਦੇ ਮੁਤਾਬਕ ਜਿਹੜਾ ਇਸ ਕੇਸ ਨੂੰ ਉਹਨਾਂ ਨੇ ਜਾ ਕੇ ਆਪਣੇ ਹੱਥ ਦੇ ਵਿੱਚ ਲਿਆ ਸੀ। ਜੀ ਜੀ ਰਾਜ ਜੀ, ਆਪਾਂ ਦੱਸਦੇ ਚੱਲੀਏ ਵੀ ਜਿਹੜੀ ਭਾਈ ਸਾਹਿਬ ਨੇ ਕਿਤਾਬ ਦਾ ਜ਼ਿਕਰ ਕੀਤਾ ਤੇ ਉਹ ਕਿਤਾਬ ਆਹ ਜੀ, ਤੁਸੀਂ ਦੇਖ ਸਕਦੇ ਹੋ, ਸ਼ਹੀਦ ਜਸਵੰਤ ਸਿੰਘ ਖਾਲੜਾ ਜੀ। ਤੇ ਇਹਦੀ ਜਿਹੜੀ ਕਿਤਾਬ ਇਹਨਾਂ ਸਾਰੇ ਅੰਕੜਿਆਂ ਘਟਨਾਵਾਂ ਨੂੰ ਰੂਪ ਦਿੱਤਾ ਕਿਤਾਬ ਦਾ, ਇਹ ਦਿੱਤਾ ਅਜਮੇਰ ਸਿੰਘ ਜੀ ਨੇ, ਜਿਨ੍ਹਾਂ ਦੇ ਨਾਲ ਆਪਾਂ ਕੱਲ ਗੱਲਬਾਤ ਕੀਤੀ ਸੀ। ਉਹਦੇ ਵਿੱਚ ਭਾਈ ਸਾਹਿਬ ਅਮਰਜੀਤ ਹੋਰਾਂ ਜੀ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਬਹੁਤ ਤਫਸੀਲ ਅੰਕੜਿਆਂ ਤੇ ਤੱਥਾਂ ਦੇ ਜ਼ਰੀਏ ਦੱਸਿਆ ਗਿਆ ਕਿ ਕਿਵੇਂ ਭਾਈ ਸਾਹਿਬ ਨੂੰ ਘਰੋਂ ਚੁੱਕਿਆ ਗਿਆ, ਕਿਹੜੇ-ਕਿਹੜੇ ਬੰਦੇ ਉਹਦੇ ਨਾਲ ਸੀ, ਜੀ ਕਿਵੇਂ ਫਿਰ ਗਵਾਹਾਂ ਨੂੰ ਧਮਕਾਇਆ ਗਿਆ, ਕਿਵੇਂ ਫਿਰ ਜੁਡੀਸ਼ੀਅਰੀ ਦੇ ਵਿੱਚ ਵੀ ਇਹ ਕੇਸ ਕਿਸੇ ਮੁਕਾਮ ਤੇ ਨਾ ਜਾਵੇ, ਉਹ ਕੀ ਕੁਛ ਹੁੰਦਾ ਰਿਹਾ। ਇਹਦੇ ਦਰਮਿਆਨ ਭਾਈ ਸਾਹਿਬ ਦੇ ਪਰਿਵਾਰ ਨੂੰ ਕੀ-ਕੀ ਝੱਲਣਾ ਪਿਆ, ਖਾਸ ਕਰਕੇ ਭਾਈ ਅਮਰਜੀਤ ਸਿੰਘ ਹੋਰਾਂ ਨੇ, ਕਿਉਂਕਿ ਉਹ ਇਹਨਾਂ ਚੀਜ਼ਾਂ ਦੇ ਪ੍ਰਤੱਖਦਰਸ਼ੀ ਨੇ, ਚਸ਼ਮਦੀਦ ਗਵਾਹ ਨੇ। ਤਾਂ ਸਿੱਖ ਹਲਕਿਆਂ ਜਾਂ ਉਦੋਂ ਦੀ ਸਿੱਖ ਲੀਡਰਸ਼ਿਪ ਨੇ ਉਹਨਾਂ ਦਾ ਕੀ-ਕੀ ਸਾਥ ਦਿੱਤਾ, ਜਾਂ ਉਦੋਂ ਕਿਵੇਂ ਉਹਨਾਂ ਨੂੰ ਦੇਖਦੇ ਨੇ, ਤੇ ਇਸੇ ਬਾਬਤ ਆਪਾਂ ਜਿਹੜਾ ਉਹ ਗੱਲਬਾਤ ਕਰਾਂਗੇ। ਸ਼ੁਰੂਆਤ ਇਸੇ ਸਵਾਲ ਤੋਂ ਕਿ ਜਦੋਂ ਭਾਈ ਸਾਹਿਬ ਨੂੰ 95 ਦੇ ਵਿੱਚ ਸਤੰਬਰ ਵਾਲੇ 6 ਸਤੰਬਰ ਦੀ ਸ਼ਾਇਦ ਇਹ ਘਟਨਾ ਹੈ, ਦਿਨ ਸੀਗਾ ਜਿਹੜਾ ਜੀ। ਮਾੜਾ ਦਿਨ ਉਦੋਂ ਚੜ੍ਹਿਆ ਸੀ ਕਿ ਭਾਈ ਸਾਹਿਬ ਨੂੰ ਘਰੋਂ ਕੰਮ ਕਰਦਿਆਂ ਨੂੰ
ਚੁੱਕ ਲਿਆ ਗਿਆ ਸੀ ਪੁਲਿਸ ਵੱਲੋਂ। ਤੁਹਾਨੂੰ ਕਿੰਨੇ ਕੁ ਟਾਈਮ ਬਾਅਦ ਫਿਰ ਪਤਾ ਲੱਗਿਆ ਕਿ ਉਹਨਾਂ ਨੂੰ ਚੁੱਕਿਆ ਗਿਆ, ਜਾਂ ਫਿਰ ਇਹ ਵੀ ਪਤਾ ਲੱਗ ਸਕਿਆ ਕਿ ਕਿਹੜੇ ਥਾਣੇ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ? ਹਾਂਜੀ, ਉਸ 6 ਸਤੰਬਰ ਨੂੰ ਜਾਣੀ ਕਿ ਇੰਗਲੈਂਡ ਦੇ ਵਿੱਚ ਉਹ ਇੰਡੀਆ ਦੇ ਵਿੱਚ ਜਿਹੜਾ ਟਾਈਮ ਸੀਗਾ ਉਦੋਂ 9 ਵਜੇ ਦਾ ਸੀਗਾ ਦਿਨ ਦਾ, ਜਦੋਂ ਉਹਨਾਂ ਨੂੰ ਚੁੱਕਿਆ ਸਵੇਰ ਗਿਆ। ਸਾਡੇ ਉੱਥੇ ਉਦੋਂ ਤਕਰੀਬਨ 5 ਵਜੇ ਦਾ ਅਰਲੀ ਮਾਰਨਿੰਗ ਟਾਈਮ ਸੀਗਾ। ਜੀ, ਜੀ। ਪਰ ਕੁਝ ਹੀ ਚਿਰ ਬਾਅਦ ਜਾਣੀ ਕਿ 2 ਕੁ ਘੰਟੇ ਬਾਅਦ ਸਾਨੂੰ ਫੋਨ ਕਾਲ ਜਿਹੜੀ ਆ ਉਹ ਉੱਥੋਂ ਆ ਗਈ ਵੀ ਆਹ ਜਿਹੜੀ ਆ ਗੱਲ ਹੋ ਗਈ। ਹੂੰ, ਤੇ ਉਸੇ ਟਾਈਮ ਦੇ ਉੱਤੇ ਹੀ ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਨਾਲ ਉਹਨਾਂ ਦੇ ਦੋਸਤ ਜਿਹੜੇ ਇਹ ਕੰਮ ਕਰਦੇ ਸੀਗੇ, ਹਾਂਜੀ। ਉਹਨਾਂ ਦੇ ਨਾਲ ਜਥੇਬੰਦਕ ਹੋ ਕੇ ਹੂੰ, ਹੂੰ, ਉਹਨਾਂ ਨੇ ਵੈਸੇ ਤਾਂ ਸੁਪਰੀਮ ਕੋਰਟ ਨੂੰ ਜਿਹੜੀਆਂ ਵਾ ਉਹ ਟੈਲੀਗ੍ਰਾਮਾਂ ਉਦੋਂ ਹੀ ਕਰਤੀਆਂ ਸੀਗੀਆਂ। ਜੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਗੁਰਚਰਨ ਸਿੰਘ ਟੌੜਾ, ਹਾਂਜੀ। ਉਹਨਾਂ ਨੇ ਇਨਫੋਰਮ ਕੀਤਾ। ਸਰਦਾਰ ਗੁਰਚਰਨ ਸਿੰਘ ਟੌੜਾ ਨੇ ਆਪ ਦੇ ਵੱਲੋਂ ਵੀ ਜਿਹੜੀ ਆ ਉਹ ਸੁਪਰੀਮ ਕੋਰਟ ਨੂੰ ਜਿਹੜੀ ਆ ਉਹ ਟੈਲੀਗ੍ਰਾਮ ਕਰਕੇ ਇੱਕ ਜਿਹੜੀ ਪਟੀਸ਼ਨ ਆਪ ਦੇ ਵੱਲੋਂ ਵੀ ਪਾਤੀ ਸੀ। ਜੀ। ਉਸ ਤੋਂ ਬਾਅਦ ਲੰਮਾ ਪ੍ਰੋਸੈਸ ਜਿਹੜਾ ਵਾ ਉਹ ਚੱਲਦਾ ਰਿਹਾ। ਕੋਈ 2 ਮਹੀਨੇ ਦਾ ਟਾਈਮ ਜਿਹੜਾ ਵਾ ਉਹ ਇਹ ਅਖੀਰ ਦੇ ਵਿੱਚ ਜਿਹੜੇ ਐਸਪੀਓ ਦੀ ਅਗਵਾਈ ਦੇ ਮੁਤਾਬਕ 6 ਸਤੰਬਰ ਨੂੰ ਉਹਨਾਂ ਨੂੰ ਚੁੱਕਿਆ ਜਾਂਦਾ ਹਾਂਜੀ। ਤੇ ਅਕਤੂਬਰ ਦੇ ਵਿੱਚ ਉਹਦੇ ਮੁਤਾਬਕ ਦੀਵਾਲੀ ਤੋਂ ਇੱਕ ਰਾਤ ਪਹਿਲਾਂ, ਉਦੋਂ ਦੀਵਾਲੀ ਜਿਹੜੀ ਸੀਗੀ ਅਕਤੂਬਰ 25 ਨੂੰ ਆਈ ਸੀਗੀ, ਤੇ ਇੱਕ ਰਾਤ ਪਹਿਲਾਂ ਜਾਣੀ ਕਿ 25 25 ਦੀ ਰਾਤ ਨੂੰ ਹੂੰ, ਹੂੰ, ਜਿਹੜਾ ਵਾ ਉਹਨਾਂ ਨੂੰ ਸ਼ਹੀਦ ਕਰਕੇ ਤੇ ਹਰੀਕਿਆਂ ਵਾਲੀਆਂ ਨਹਿਰਾਂ ਦੇ ਵਿੱਚ ਜਿਹੜਾ ਵਾ ਉਹਨਾਂ ਦੀ ਬੋਡੀ ਨੂੰ ਸੁੱਟ ਦਿੱਤਾ ਜਾਂਦਾ। ਜੀ। ਤੇ ਉਹ 2 ਮਹੀਨੇ ਦੇ ਵਿੱਚ ਜਿਹੜੇ ਅਸੀਂ ਵੀ ਸਾਰੀ ਦੁਨੀਆ ਦੀਆਂ ਸੰਸਥਾਵਾਂ ਨੂੰ ਹੂੰ, ਹੂੰ, ਉਹਨਾਂ ਦੇ ਬਾਰੇ ਜਿਹੜਾ ਵਾ ਉਹ ਇਨਫੋਰਮੇਸ਼ਨ ਸਾਰੀ ਭੇਜ ਦਿੱਤੀ ਸੀਗੀ। ਜੀ, ਜੀ। ਬਾਕੀ ਕੈਨੇਡਾ, ਅਮਰੀਕਾ ਦੇ ਵਿੱਚ, ਕਿਉਂਕਿ ਕੈਨੇਡਾ ਦੇ ਵਿੱਚ ਉਹ ਆਪ ਇੱਥੋਂ ਹੋ ਕੇ ਗਏ ਸੀਗੇ, 2 ਵਾਰੀ ਇਹ ਸਾਰਾ ਕੇਸ ਦੱਸ ਕੇ ਗਏ ਸੀਗੇ। ਜੀ। ਜੀ ਅਮਰੀਕਨ ਸੈਨੇਟਰ ਵੀ ਕੁਝ ਉਹਨਾਂ ਨੂੰ ਉਦੋਂ ਕੈਨੇਡਾ ਦੇ ਵਿੱਚ ਮਿਲੇ ਸੀਗੇ। ਸੋ ਬਾਹਰ ਦੇ ਸਿੱਖ ਜਿਹੜੇ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਸੀਗੇ, ਹਾਂਜੀ। ਉਹਨਾਂ ਦੇ ਵੀ ਸਹਿਯੋਗ ਦੇ ਨਾਲ ਤੇ ਉੱਥੋਂ ਯੂਰਪ ਦੇ ਵਿੱਚੋਂ ਅਸੀਂ ਇਸ ਚੀਜ਼ ਨੂੰ ਲੈ ਕੇ ਹੂੰ, ਹੂੰ, ਤੇ ਪੰਜਾਬ ਦੇ ਵਿੱਚ ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਸਟੂਡੈਂਟ ਲਾਈਫ ਤੋਂ ਹੀ ਉਹਨਾਂ ਦੇ ਨਾਲ ਚੱਲੇ ਆਉਂਦੇ ਉਹਨਾਂ ਦੇ ਦੋਸਤ ਸੀਗੇ, ਹਾਂਜੀ। ਉਹਨਾਂ ਨੇ ਖਾਲੜਾ ਐਕਸ਼ਨ ਕਮੇਟੀ ਬਣਾ ਕੇ ਜਿਹੜਾ ਵਾ ਇਸ ਕੇਸ ਨੂੰ ਜਿਹੜਾ ਹਾਈਲਾਈਟ ਕਰਨਾ ਸ਼ੁਰੂ ਕਰ ਦਿੱਤਾ ਸੀ। ਜੀ, 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 ਜੀ। ਤੇ ਉਸ ਤੋਂ ਭਾਈ ਸਾਹਿਬ, ਉਸ ਤੋਂ ਕਿੰਨੇ ਕੁ ਟਾਈਮ ਬਾਅਦ ਜਿਹੜਾ ਵਾ ਕਿ ਪਤਾ ਲੱਗ ਸਕਿਆ ਕਿ ਹੁਣ ਪੁਲਿਸ ਉਹਨਾਂ ਨੂੰ ਵਾਪਸ ਨਹੀਂ ਕਰੇਗੀ? ਇਸੇ ਦਰਮਿਆਨ ਕੋਰਟ ਦੇ ਵਿੱਚ ਵੀ ਪਹੁੰਚ ਹੁੰਦੀ ਆ, ਬਾਵਜੂਦ ਇਹਦੇ ਪੁਲਿਸ ਪ੍ਰਸ਼ਾਸਨ ਤੇ ਕੋਈ ਦਬਾਅ ਨਹੀਂ ਪੈਂਦਾ? ਨਹੀਂ, ਵੇਖੋ ਪੁਲਿਸ ਪ੍ਰਸ਼ਾਸਨ ਤਾਂ ਟੋਟਲੀ ਮੁੱਕਰਦਾ ਰਿਹਾ ਵਾ ਵੀ ਸਾਡੇ ਕੋਲ ਹੈ ਹੀ ਨਹੀਂਗਾ। ਅੱਛਾ। ਉਹ ਤਾਂ ਜਾਣੀ ਕਿ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਹੀ ਨਹੀਂਗਾ। ਫਿਰ ਜਿਹੜੀ ਆ ਉਹ ਸੁਪਰੀਮ ਕੋਰਟ ਨੇ ਇਹ ਜਿਹੜੀ ਇਨਕੁਆਇਰੀ ਆ CBI ਨੂੰ ਦਿੱਤੀ ਆ। ਜੀ। CBI ਨੇ ਵੀ ਤਕਰੀਬਨ ਜਿਹੜਾ 1 ਸਾਲ ਦਾ ਨੀਅਰਲੀ ਵਕਫਾ ਪਾ ਕੇ ਸਾਰੀ ਇਨਕੁਆਇਰੀ ਕਰਕੇ ਹੂੰ, ਹੂੰ, ਠੀਕ ਹੈ। ਤੇ ਮੇਰੇ ਖਿਆਲ ਜੁਲਾਈ 31 ਨੂੰ ਸੁਪਰੀਮ ਕੋਰਟ ਦੇ ਵਿੱਚ ਆਪਣੀ ਰਿਪੋਰਟ ਜਿਹੜੀ ਆ 96 ਦੇ ਵਿੱਚ ਐਡਮਿਟ ਕੀਤੀ ਸੀ ਜੀ। ਵੀ ਆ ਜਿਹੜੇ 9 ਪੁਲਿਸ ਆਫਿਸਰ ਵਾ ਇਹਨਾਂ ਨੇ ਉਹਨੂੰ ਜਿਹੜਾ ਵਾ ਅਬਡਕਟ ਕੀਤਾ। ਹੂੰ, ਬਾਕੀ ਪੰਜਾਬ ਸਟੇਟ ਗਵਰਨਮੈਂਟ ਜਾਂ ਪੁਲਿਸ ਪ੍ਰਸ਼ਾਸਨ ਤਾਂ ਅਖੀਰ ਤੱਕ ਜਿੰਨਾ ਚਿਰ ਉਹਨਾਂ ਨੂੰ ਸਜ਼ਾਵਾਂ ਨਹੀਂ ਹੋ ਗਈਆਂ ਹਾਂਜੀ। ਉਹ ਇਸ ਚੀਜ਼ ਨੂੰ ਐਡਮਿਟ ਨਹੀਂ ਕਰਦੇ ਰਹੇ। ਬਸ ਸੁਪਰੀਮ ਜਿਹੜੀ CBI ਆ ਉਹਨੇ ਆਪਣੀ ਰਿਪੋਰਟ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਜੁਲਾਈ 1996 ਨੂੰ ਜਿਹੜਾ ਵਾ ਉਹ ਸੁਪਰੀਮ ਕੋਰਟ ਨੂੰ ਸੌਂਪਤੀਆਂ ਸੀ। ਜੀ, ਜੀ, ਜੀ। ਅੱਛਾ, ਉਦੋਂ ਜਿਹੜੀ ਸਰਕਾਰ ਸੀਗੀ, ਜਾਂ ਉਦੋਂ ਦੀਆਂ ਜਿਹੜੀਆਂ ਪੋਲੀਟੀਕਲ ਧਿਰਾਂ ਸੀਗੀਆਂ, ਕੀ ਉਹਨਾਂ ਦੇ ਵਿੱਚ ਇੰਨਾ ਵੀ ਦਮ ਹੈ ਨਹੀਂ ਸੀਗਾ ਵੀ ਕਿਸੇ ਬੰਦੇ ਨੂੰ ਨਜਾਇਜ਼ ਚੁੱਕਿਆ ਹੋਇਆ, ਖਾਸ ਕਰਕੇ ਜਿਹੜਾ ਏਡੇ ਵੱਡੇ ਕਾਰਜ ਦੇ ਨਾਲ ਜੁੜਿਆ ਹੋਇਆ ਸੀ, ਜਿਹੜਾ ਸਾਰਿਆਂ ਨੂੰ ਐਕਸਪੋਜ਼ ਕਰ ਰਿਹਾ ਸੀ, ਦੇਖ ਸਾਰੇ ਰਿਹਾ ਸੀ। ਸਾਰਿਆਂ ਨੂੰ, ਕੀ ਬਾਵਜੂਦ ਇਹਦੇ ਉਹਨਾਂ 'ਚ ਇੰਨਾ ਵੀ ਦਮ ਹੈ ਨਹੀਂ ਸੀਗਾ ਵੀ ਉਹ ਕਰ ਸਕਦੇ, ਜਾਂ ਮਨੁੱਖਤਾ ਦੇ ਨਾਂ ਤੇ ਜਿਹੜਾ ਕੰਮ ਉਹ ਕਰ ਰਹੇ ਸੀ, ਮਨੁੱਖਤਾ ਵਾਲਾ, ਉਹਦੇ ਨਾਂ ਤੇ ਹਾਂ ਦਾ ਨਾਅਰਾ ਮਾਰਦੇ? ਕਿਉਂਕਿ ਕਿਤਾਬ ਦੇ ਵਿੱਚ ਕਈ ਲੋਕਾਂ ਦਾ ਜ਼ਿਕਰ ਆਉਂਦਾ ਜਿਨ੍ਹਾਂ ਕੋਲੇ ਅਪਰੋਚ ਹੋਈ, ਪਰ ਉਹ ਹੱਥ ਖੜੇ ਕਰ ਗਏ ਸੀ। ਨਹੀਂ, ਅਸਲ ਦੇ ਵਿੱਚ ਇਹ ਆ ਵੀ ਉਹ ਜ਼ਬਰ ਹੀ ਜਿਹੜਾ ਮੈਂ ਸਮਝਦਾ ਵਾਂ ਉਸ ਸਮੇਂ ਇੰਨਾ ਸੀਗਾ, ਤੇ ਜਿਹੜਾ ਸਾਡਾ ਪੋਲੀਟੀਕਲ ਸਟਰਕਚਰ ਸਾਰਾ ਹੂੰ, ਉਹ ਤਾਂ ਸਿਰਫ ਵੋਟਾਂ ਦੀ ਰਾਜਨੀਤੀ ਕਰਨ ਜੀ। ਤੇ ਕੁਰਸੀ ਹਾਲਤ ਕੁਰਸੀ ਤੱਕ ਪਹੁੰਚਣ ਤੱਕ ਸੀਮਿਤ ਸੀਗਾ। ਜੀ। ਤੇ ਜਿਹੜਾ ਜ਼ੁਲਮ ਉੱਥੇ ਹੋ ਰਿਹਾ ਸੀਗਾ, ਖਾਸ ਕਰਕੇ 92 ਦੀਆਂ ਇਲੈਕਸ਼ਨਾਂ ਤੋਂ ਬਾਅਦ, ਹੂੰ, ਉਹਦੇ ਵਿੱਚ ਤਾਂ ਕਲੀਅਰ ਹੀ ਦਿਸਦਾ ਹੈ ਵੀ ਸਾਰਾ ਪੋਲੀਟੀਕਲ ਸਟਰਕਚਰ ਜਿਹੜਾ ਵਾ ਉਹ ਕਿਤੇ ਨਾ ਕਿਤੇ
ਉਹਦੇ ਵਿੱਚ ਸਹਿਮਤ ਆ, ਭਾਵੇਂ ਕੋਈ ਵੀ ਪੋਲੀਟੀਕਲ ਪਾਰਟੀ ਹੈਗੀ ਆ। ਹੂੰ ਤੇ ਜਿਹੜੇ ਪੋਲੀਟੀਕਲ ਲੀਡਰਾਂ ਦੀ ਗੱਲ ਵਾ, ਮੈਂ ਉਸ ਸਮੇਂ ਜਾਣੀ ਕਿ ਗੁਰਚਰਨ ਸਿੰਘ ਟੌਹੜਾ ਦਾ ਨਾਂ ਲੈ ਸਕਦਾ ਵਾਂ, ਜੀ ਠੀਕ ਹੈ। ਜਿਨ੍ਹਾਂ ਨੇ ਜਾਣੀ ਕਿ ਸੁਪਰੀਮ ਕੋਰਟ ਦੇ ਵਿੱਚ ਵੀ ਰਿਟ ਪਾਈ। ਹੂੰ ਉੱਥੇ ਫਿਰ ਜਿੱਥੇ ਵੀ ਕਿਤੇ ਉਹਨਾਂ ਤੋਂ ਕੋਸ਼ਿਸ਼ ਹੋਈ, ਉੱਥੇ ਖਾਲੜਾ ਐਕਸ਼ਨ ਕਮੇਟੀ ਦੇ ਬੰਦਿਆਂ ਨੇ ਉਹਨਾਂ ਨੂੰ ਕਿਹਾ ਵੀ ਇੱਥੇ ਸਾਡੀ ਹੈਲਪ ਕਰ ਦਿਓ ਜਾਂ ਫਲਾਣੇ ਲੀਡਰ ਨੂੰ ਮਿਲੋ। ਹੂੰ ਉਹ ਆਪਦੀ ਕੋਸ਼ਿਸ਼ ਕਰਦੇ ਰਹੇ ਆ ਤੇ ਅਖੀਰ ਤੱਕ ਕੇਸ ਖਤਮ ਹੋਣ ਤੱਕ ਵੀ ਜੀ ਜਿਹੜਾ ਉਹਨਾਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਵਾ ਉਹ ਸਾਥ ਦਿੰਦੇ ਰਹੇ। ਬਾਕੀ ਕੋਈ ਵੀ ਉਸ ਸਮੇਂ ਪਤਾ ਨਹੀਂ ਜਾਣੀ ਕਿ ਇਹਦੇ ਵਿੱਚ ਸੈਂਟਰ ਲੈਵਲ ਤੋਂ ਇਨਵੋਲਵਮੈਂਟ ਹੋਣ ਕਰਕੇ ਜਾਂ ਹੂੰ ਏਜੰਸੀਆਂ ਦੀ ਕੋਈ ਏਜੰਸੀਆਂ ਦੀ ਇਨਵੋਲਵਮੈਂਟ ਹੋਣ ਕਰਕੇ ਜੀ ਕੋਈ ਵੀ ਜਿਹੜਾ ਸਿਆਸੀ ਲੀਡਰ ਵਾ ਉਹ ਡਰਦਾ ਬੋਲਦਾ ਨਹੀਂ ਸੀਗਾ ਉਸ ਸਮੇਂ। ਹੂੰ ਜੀ। ਦਮ ਹੀ ਹੈ ਨਹੀਂ ਸੀ। ਨਾ ਨਾ ਕਿਸੇ ਦੇ ਵਿੱਚ ਜਿਹੜਾ ਵਾ ਇਹ ਦਮ ਹੈ ਨਹੀਂ ਸੀ। ਈਵਨ ਹਾਂ, ਹਾਂ। ਯਾਨੀ ਕਿ ਭਾਈ ਜਸਵੰਤ ਸਿੰਘ ਖਾਲੜਾ ਨੇ ਆਪ ਜਦੋਂ 95 ਦੇ ਵਿੱਚ ਲਾਸਟ ਟਾਈਮ ਕੈਨੇਡਾ ਤੋਂ ਹੋ ਕੇ ਤੇ ਇੰਗਲੈਂਡ ਸਾਡੇ ਕੋਲ ਜਾਂਦੇ ਆ, ਜੀ ਜੀ ਤੇ ਜਿੱਦਾਂ ਇੱਥੇ ਵੀ ਉਹਨਾਂ ਨੂੰ ਸਾਰਿਆਂ ਨੇ ਕਿਹਾ ਸੀਗਾ ਤੇ ਮੈਂ ਵੀ ਉੱਥੇ ਜਿੱਦਾਂ ਪਰਿਵਾਰਕ ਤੌਰ ਤੇ ਆਪਾਂ ਗੱਲਾਂ ਕਰੀਦੀਆਂ ਤੇ ਕਿਹਾ, ਮੈਂ ਕਿਹਾ ਤੁਸੀਂ ਥੋੜਾ ਚਿਰ ਦੇ ਲਈ ਵੀ ਉੱਥੇ ਖਤਰਾ ਹੁਣ ਬਹੁਤ ਜ਼ਿਆਦਾ, ਹੂੰ ਵੀ ਥੋੜਾ ਚਿਰ ਦੇ ਲਈ ਤੁਸੀਂ ਜਿਹੜਾ ਵਾ ਇੱਥੇ ਹੋਰ ਰੁਕ ਜਾਓ। ਹੂੰ ਤੇ ਠੀਕ ਹੈ। ਉਹਨਾਂ ਦਾ ਮੈਨੂੰ ਇਹੋ ਜਵਾਬ ਸੀ ਵੀ ਅਮਰਜੀਤ ਆਪਣੀ ਸਾਰੀ ਜਿਹੜੀ ਸਿੱਖ ਲੀਡਰਸ਼ਿਪ ਵਾ ਉਹ ਤਾਂ ਹੱਥ ਖੜੇ ਕਰ ਚੁੱਕੀ ਆ ਓ ਤੇ ਹੂੰ, ਸਿੱਖ ਹੂੰ। ਕੌਮ ਉਹਨਾਂ ਨੂੰ ਗਾਲਾਂ ਕੱਢ ਰਹੀ ਆ, ਤੇ ਅੱਜ ਜੇ ਆਪਾਂ ਵੀ ਇਸ ਕਾਰਜ ਨੂੰ ਇੱਥੇ ਰੋਕ ਰੋਕ ਲਿਆ। ਲਿਆ ਜਾਂ ਡਿਲੇ ਕਰ ਲਿਆ ਹੂੰ ਤੇ ਫਿਰ ਆਪਣੇ ਤੇ ਉਹਨਾਂ ਦੇ ਵਿੱਚ ਫਰਕ ਕੀ ਹੋਊਗਾ। ਫਰਕ ਕੀ ਹੂੰ ਰਹੂਗਾ? ਮਤਲਬ ਤੇ ਉਹਨਾਂ ਨੇ ਮਹਿਸੂਸ ਕਰ ਲਿਆ ਸੀ। ਉਹਨਾਂ ਨੇ ਪਹਿਲਾਂ ਹੀ ਇਹ ਸਾਰੀ ਚੀਜ਼ ਮਹਿਸੂਸ ਕਰ ਲਿਆ ਸੀ। ਮਹਿਸੂਸ ਕਰ ਲਈ ਸੀ ਵੀ ਹੂੰ ਸਾਡੀ ਜਿਹੜੀ ਜਿੰਨੀ ਲੀਡਰਸ਼ਿਪ ਆ, ਭਾਵੇਂ ਉਹ ਧਾਰਮਿਕ ਵਾ ਭਾਵੇਂ ਉਹ ਸਿਆਸੀ ਆ, ਉਹ ਨਿਡਾਲ ਹੋ ਚੁੱਕੀ ਆ। ਹੂੰ ਉਹਨੇ ਜਿਹੜਾ ਵਾ ਸਰੈਂਡਰ ਉਹਨਾਂ ਕਰਤਾ। ਦਾ ਡਰ ਸੈਪਟ ਕਰ ਲਿਆ ਵਾ ਤੇ ਹੱਥ ਖੜੇ ਕਰ ਲਿਆ। ਸੋ ਹੂੰ ਕਿਸੇ ਨਾ ਕਿਸੇ ਨੂੰ ਇਹਦੇ ਚ ਕੁਰਬਾਨੀ ਦੇਣੀ ਪਊਗੀ। ਦੇਣੀ। ਜੀ 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 ਅਮਰਜੀਤ ਸਿੰਘ ਜੀ, ਜਦ ਤੁਹਾਨੂੰ ਤੁਹਾਡੇ ਭਰਾ ਦੇ ਬਾਰੇ ਪਤਾ ਲੱਗਾ ਸੀ ਤੇ ਫਿਰ ਤੁਸੀਂ ਕੀ ਫਿਰ ਪੰਜਾਬ ਆਏ ਸੀਗੇ, ਜਾਂ ਜੇ ਆਏ ਤਾਂ ਕਿੰਨੇ ਚਿਰ ਬਾਅਦ ਆਏ ਸੀਗੇ ਤੁਸੀਂ ਇਸ ਚੀਜ਼ ਦੀ ਹਾਂਜੀ, ਉਦੋਂ ਪਹਿਲੋਂ ਤਾਂ ਮੇਰੇ ਵੱਡੇ ਬ੍ਰਦਰ ਸਰਦਾਰ ਰਜਿੰਦਰ ਸਿੰਘ ਤੇ ਸਰਦਾਰ ਗੁਰਦੇਵ ਸਿੰਘ ਇਹ ਬਾਰੀ-ਬਾਰੀ ਜਾਂਦੇ ਰਹੇ ਆ ਉੱਥੇ ਪੰਜਾਬ, ਜਾਣੀ ਕਿ ਕੋਈ 2 ਮਹੀਨੇ ਰਹੇ ਆਏ, ਉਹਨਾਂ ਨਾਲ ਸਾਥ ਦੇ ਆਏ, ਜੀ ਹੂੰ, ਕੋਈ ਹੂੰ, ਮਹੀਨਾ ਰਹੇ ਆਏ ਜਿੰਨਾ ਚਿਰ ਤੇ ਮੈਂ ਜਾਣੀ ਕਿ ਜੁਲਾਈ 96 ਦੇ ਵਿੱਚ ਜਾਣੀ ਕਿ ਫਿਰ ਉੱਥੇ ਗਿਆ ਤੇ ਕੋਈ 3 ਸਾਲ ਲਗਾਤਾਰ ਹੀ ਤਕਰੀਬਨ ਉੱਥੇ ਹੀ, ਰਹੇ। ਜਾਂ ਥੋੜਾ ਚਿਰ ਵਾਪਸ ਆਉਣਾ ਤੇ ਫਿਰ ਹੂੰ, ਹੂੰ, ਉੱਥੇ ਜਾਂ ਜਿੰਨਾ ਚਿਰ ਕੇਸ ਦੀ ਸਮਾਪਤੀ ਨਹੀਂ ਹੋ ਜਾਂਦੀ ਆਣ ਕੇ ਹਾਂਜੀ ਹੂੰ, 7-8 ਸਾਲ ਬਾਅਦ, ਉਹਨਾਂ ਚਿਰ ਜਿਹੜਾ ਵਾ ਉਹ ਉਸ ਸਾਰੇ ਸਿਸਟਮ ਨੂੰ ਮੈਂ ਉੱਥੇ ਜਾ ਕੇ ਵੇਖਦਾ ਰਿਹਾ ਵਾਂ। ਹੂੰ, ਬਾਅਦ ਹੂੰ, ਦੇ ਵਿੱਚ ਵੀ ਜੋ ਪੋਲੀਟੀਕਲ ਲੀਡਰਾਂ ਦੀ ਸਾਡਿਆਂ ਦੀ ਹਾਲਤ ਸੀ ਜਾਂ ਸਾਡੇ ਧਾਰਮਿਕ ਲੀਡਰਾਂ ਦੀ ਹਾਲਤ ਸੀ। ਜੀ ਜੀ ਜੀ। ਜੀ ਅੱਛਾ ਇੱਕ ਗੱਲ ਹੋਰ ਜਿਹੜੀ ਆ ਉਹ ਸਾਨੂੰ ਜ਼ਰੂਰ ਦੱਸਿਓ ਵੀ ਜਿਹੜੇ ਪਰਿਵਾਰਾਂ ਨੂੰ ਉਹ ਇਨਸਾਫ ਦੀ ਜਦੋਜਹਿਦ ਕਰ ਰਹੇ ਸੀਗੇ 25,000 ਉਹਨਾਂ ਨੇ ਉਹ ਆંકੜੇ ਲਿਆਂਦੇ ਕੱਢ ਕੇ ਜਿਹੜੇ ਅਣਪਛਾਤੀਆਂ ਲਾਸ਼ਾਂ। ਹਾਂਜੀ ਜਿਹੜੀਆਂ ਮੁੰਡੇ ਕੋਹ ਕੇ ਮਾਰੇ ਗਏ ਉਹਨਾਂ ਵਿੱਚੋਂ ਪਰਿਵਾਰਾਂ ਦੇ ਵਿੱਚੋਂ ਵੀ ਫਿਰ ਤੁਹਾਡੇ ਨਾਲ ਕੋਈ ਉੱਠਿਆ ਵੀ ਇਹ ਤਾਂ ਉਸ ਸਮੇਂ ਵੇਖੋ ਦਹਿਸ਼ਤ ਇੰਨੀ ਸੀਗੀ ਤੇ ਪਰਿਵਾਰਾਂ ਨੇ ਤਸ਼ੱਦਦ ਬਹੁਤ ਝੱਲਿਆ ਸੀਗਾ। ਉਹਨਾਂ ਨੇ ਜਿਨ੍ਹਾਂ ਜੀ ਪਰਿਵਾਰਾਂ ਦੇ ਇਹਨਾਂ ਨੇ ਸ਼ਹੀਦ ਕੀਤੇ ਸੀ, ਚਲੋ ਉਹ ਪਰਿਵਾਰਾਂ ਦੇ ਜੀ ਤਾਂ ਇਹਨਾਂ ਨੇ ਸ਼ਹੀਦ ਕਰਕੇ ਤੇ ਲਾਵਾਰਸ ਕਹਿ ਕੇ ਸਾੜਤੇ, ਪਰ ਪਰਿਵਾਰਾਂ ਦੇ ਉੱਤੇ ਵੀ ਤਸ਼ੱਦਦ ਜਿਹੜਾ ਵਾ ਕੀਤਾ ਉਹ ਸੀ ਬਹੁਤ ਹੋਇਆ ਸੀਗਾ। ਹੂੰ, ਪਰ ਉਹਦੇ ਵਿੱਚੋਂ ਕੁਝ ਪਰਿਵਾਰ ਸੀਗੇ ਜਿਹੜੇ ਸਾਡੇ ਨਾਲ ਜਾਣੀ ਕਿ ਖੜਦੇ ਰਹੇ ਆ ਅਖੀਰ ਤੱਕ। ਹੂੰ, ਜਿਹੜਾ ਵਾ 2200-2300 ਪਰਿਵਾਰ ਜਿਨ੍ਹਾਂ ਨੇ ਐਫੀਡੇਵਿਟ ਦੇਣ ਤੱਕ ਆਪਣੇ ਪਰਿਵਾਰਕ ਮੈਂਬਰਾਂ ਦੇ ਗਏ ਆ, ਉਹਨਾਂ ਹੂੰ, ਨੂੰ ਔਨ ਰੈਕੋਰਡ ਜਿਹੜੀ ਆ ਉਹ ਕੰਪਨਸੇਸ਼ਨ ਵੀ ਮਿਲੀ ਆ। ਜੀ ਪਰ ਜੀ ਜ਼ਿਆਦੇ ਪਰਿਵਾਰ ਜਿਹੜੇ ਆ ਉਹ ਇੱਕ ਡਰ ਦੇ ਵਿੱਚ ਸੀਗੇ ਉਸ ਸਮੇਂ ਤੇ ਉਹ ਸਾਹਮਣੇ ਨਹੀਂ ਸੀ ਆ ਰਹੇ। ਜਿਹੜੇ ਹੁਣ ਬਾਅਦ ਦੇ ਵਿੱਚ ਸਹਿਜੇ ਆ ਰਹੇ ਆ, ਹੁਣ ਇੰਗਲੈਂਡ ਤੋਂ ਇੱਕ ਨੌਜਵਾਨ ਵਕੀਲ ਜੀ ਜੀ, ਗਿਆ ਸੀ ਸਤਨਾਮ ਸਿੰਘ ਬੈਂਸ, ਹਾਂਜੀ ਜੀ। ਤੇ ਉਹਨੇ 8000 ਐਫੀਡੇਵਿਟ ਜਾ ਕੇ ਹੁਣ ਫੇਰ ਇਕੱਠਾ ਕਰਕੇ ਤੇ ਫੇਰ ਕੋਰਟਾਂ ਦੇ ਵਿੱਚ ਉਹਨਾਂ ਦਾ ਕੇਸ ਪਾਇਆ ਸੀਗਾ। ਪਰ ਉਸ ਸਮੇਂ ਜਿਹੜਾ ਵਾ ਉਹ ਬਹੁਤ ਘੱਟ ਪਰਿਵਾਰ ਜਿਹੜੇ ਆ ਉਹ ਮੂਹਰੇ ਆਉਂਦੇ ਸੀ ਸਾਹਮਣੇ ਆਏ। ਜੀ। ਅਮਰਜੀਤ ਸਿੰਘ ਜੀ, ਕੀ ਕੁਛ ਵੀ ਜਿਹੜਾ ਉਹ ਪਤਾ ਲੱਗ ਸਕਿਆ ਵੀ
ਕਿਸ ਤਰੀਕੇ ਦੇ ਨਾਲ ਜਿਹੜਾ ਪੁਲਿਸ ਨੇ ਜਿਹੜਾ ਖਾਲੜਾ ਹੁਣਾਂ ਦੇ ਨਾਲ ਕੀ ਸਲੂਕ ਕੀਤਾ ਹੋਊਗਾ? ਕੀ ਕੁਛ ਪਤਾ ਲੱਗਾ, ਕੁਛ ਭਿਣਕ ਲੱਗੀ? ਕੀ ਕੋਈ ਆਇਆ, ਕੀ ਕੋਈ ਪੁਲਿਸ ਵਾਲਿਆਂ ਨੇ ਆਫ ਦਾ ਰੈਕਡ ਜਾਂ ਓਦਾਂ ਕਿਸੇ ਨਾਲ ਗੱਲ ਕੀਤੀ, ਕਦੀ ਦੱਸਿਆ? ਇਹ ਜਿਹੜਾ ਵੇਖੋ ਪਹਿਲੋਂ ਤਾਂ ਸਾਨੂੰ ਜਿਹੜੇ ਵੱਖ-ਵੱਖ ਗਵਾਹ ਕੁਝ ਸਾਹਮਣੇ ਆਏ ਆ। ਇੱਕ ਤਾਂ ਸਭ ਤੋਂ ਪਹਿਲੋਂ ਕਿੱਕਰ ਸਿੰਘ ਨਾਂ ਦਾ ਸ਼ਖਸ ਸੀਗਾ ਜਿਹੜਾ ਉਹ ਸਾਹਮਣੇ ਆਇਆ। ਉਹਨੇ ਦੱਸਿਆ ਵੀ ਮੈਂ ਉਹਨਾਂ ਨੂੰ ਜਿਹੜਾ ਵਾ ਫਲਾਣੀ ਪੁਲਿਸ ਚੌਂਕੀ ਦੇ ਵਿੱਚ ਮੈਂ ਵੀ ਅਰੈਸਟ ਸੀਗਾ ਤੇ ਮੈਂ ਉੱਥੇ ਉਹਨਾਂ ਨੂੰ ਮਿਲਿਆ ਵਾਂ ਤੇ ਪਰ ਉਹਨਾਂ ਦੇ ਉੱਤੇ ਤਸ਼ੱਦਦ ਜਿਹੜਾ ਸੀਗਾ ਉਹ ਬਹੁਤ ਹੋਇਆ ਸੀ। ਪਰ ਉਹਨਾਂ ਨੇ ਮੈਨੂੰ ਜਾਣੀ ਕਿ ਇੱਕ ਗੱਲ ਕਹੀ ਵੀ ਮੈਂ ਜਸਵੰਤ ਸਿੰਘ ਖਾਲੜਾ ਵਾਂ, ਵੀ ਜੇ ਤੂੰ ਬਾਹਰ ਚਲੇ ਗਿਆ ਪਹਿਲੋਂ ਤੇ ਬਾਹਰ ਦੱਸ ਦਵੀਂ ਵੀ ਮੈਂ ਹਾਲੇ ਹੈਗਾ ਇਹਨਾਂ ਦੇ ਕੋਲ ਵਾਂ। ਅੱਛਾ। ਠੀਕ ਹੈ। ਤੇ ਉਹ ਜਿਹੜਾ ਸੀਗਾ ਉਸ ਤੋਂ ਬਾਅਦ ਇੱਕ ਗਵਾਹ ਹੋਰ ਸੀਗਾ ਜਿਹਦਾ ਬਹੁਤ ਚਿਰ ਤੱਕ ਜਾਣੀ ਕਿ ਫਿਰ ਅਸੀਂ ਨਾਂ ਨਹੀਂ ਸੀ ਡਿਕਲੇਅਰ ਕੀਤਾ। ਕੁਲਵੰਤ ਸਿੰਘ, ਹੁਣ ਉਹਦੀ ਮੌਤ ਹੋ ਚੁੱਕੀ ਆ। ਉਹ ਵੀ ਇੱਕ ਪੁਲਿਸ ਚੌਂਕੀ ਦੇ ਵਿੱਚ ਜਾਣੀ ਕਿ ਉਹਨਾਂ ਨੂੰ ਮਿਲਿਆ ਸੀਗਾ। ਉਹਨੂੰ ਵੀ ਪੁਲਿਸ ਨੇ ਨਜਾਇਜ਼ ਜਿਹੜਾ ਵਾ ਉਹ ਅਰੈਸਟ ਕਰਕੇ ਰੱਖਿਆ ਸੀਗਾ। ਉਹਨੇ ਵੀ ਸਾਨੂੰ ਆਣ ਕੇ ਇਨਫੋਰਮੇਸ਼ਨ ਦਿੱਤੀ। ਅਖੀਰ ਦੇ ਉੱਤੇ ਜਿਹੜਾ ਇੱਕ ਕੁਲਦੀਪ ਸਿੰਘ ਸੀਗਾ SPO, ਜਿਹੜੇ ਇਹਨਾਂ ਨੇ ਸਪੈਸ਼ਲ ਪੁਲਿਸ ਆਫਿਸਰ ਉਦੋਂ ਭਰਤੀ ਕੀਤੇ ਸੀਗੇ, ਜਿਹੜਾ ਸਤਨਾਮ ਸਿੰਘ SHO ਸੀਗਾ ਇਸ ਕੇਸ ਦੇ ਵਿੱਚ ਇਨਵੋਲਵ, ਜਿਹੜਾ ਝਬਾਲ ਥਾਣੇ ਦੇ ਵਿੱਚ ਉਸ ਸਮੇਂ ਪੋਸਟਿੰਗ ਤੇ ਸੀਗਾ, ਉਹਦਾ ਉਹ ਗਨਮੈਨ ਸੀਗਾ। ਤੇ ਉਸ ਕੁਲਦੀਪ ਸਿੰਘ ਨੂੰ ਇਹਨਾਂ ਨੇ ਜਸਵੰਤ ਸਿੰਘ ਨੂੰ ਜਿਹੜਾ ਵਾ ਰੋਟੀ ਪਾਣੀ ਖਵਾਉਣ ਦੇ ਲਈ ਰੱਖਿਆ ਸੀਗਾ। ਪਰ ਉਹ ਜਦੋਂ ਕੁਝ ਅਰਸੇ ਬਾਅਦ, ਸਾਲ ਬਾਅਦ ਉਹਦੀ ਪੋਸਟਿੰਗ ਇਹਨਾਂ ਨੇ ਪੱਕੀ ਨਹੀਂ ਕੀਤੀ ਤੇ ਉਹ ਪੁਲਿਸ ਵਾਲਿਆਂ ਤੋਂ ਨਾਰਾਜ਼ ਹੋ ਕੇ ਉਹਨੇ ਸਭ ਤੋਂ ਪਹਿਲਾਂ ਇੱਕ ਮੈਨੂੰ ਖਾਲੜੇ ਦੇ ਐਡਰੈਸ ਤੇ, ਉਹ ਹਾਲੇ ਵੀ ਉਹਦੀ ਹੱਥ ਲਿਖਤ ਲੈਟਰ ਜਿਹੜੀ ਆ ਉਹ ਮੇਰੇ ਕੋਲ ਪਈ ਆ ਜੀ। ਤੇ ਉਹਨੇ ਉਹ ਇੱਕ ਚਿੱਠੀ ਲਿਖੀ ਸੀਗੀ ਵੀ ਤੁਸੀਂ ਮੈਨੂੰ ਕਿਸੇ ਜਗ੍ਹਾ ਦੇ ਉੱਤੇ ਮਿਲ ਸਕਦੇ ਜੇ ਤੇ ਮੈਂ ਜਸਵੰਤ ਸਿੰਘ ਖਾਲੜਾ ਬਾਰੇ ਇਨਫੋਰਮੇਸ਼ਨ ਦੇਣ ਨੂੰ ਤਿਆਰ ਹਾਂ ਜੀ। ਤੇ ਬਾਅਦ ਦੇ ਵਿੱਚ ਉਹ ਸਾਡੇ ਖਾਲੜਾ ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਮਿਲਿਆ, ਜਿਹੜੀ ਸਾਰੀ ਡਿਟੇਲ ਫਿਰ ਉਸਨੇ ਦਿੱਤੀ ਵੀ ਕਿਸ ਤਰ੍ਹਾਂ ਇਹ ਵੱਖ-ਵੱਖ ਥਾਣਿਆਂ ਦੇ ਵਿੱਚ ਉਹਨੂੰ ਲਿਜਾਂਦੇ ਰਹੇ ਆ ਤੇ ਉਹਦੇ ਤੇ ਤਸ਼ੱਦਦ ਕਰਦੇ ਰਹੇ ਆ। ਜੀ। ਫਿਰ ਅਜੀਤ ਸਿੰਘ ਸੰਧੂ ਦੀ ਜਿਹੜੀ ਕੋਠੀ ਸੀਗੀ ਮਾਨਾਂ ਵਾਲੇ, ਜੀ। ਉੱਥੇ ਉਹਨੂੰ ਲੈ ਕੇ ਗਏ, ਉਹ ਨਾਲ ਲੈ ਕੇ ਗਿਆ। ਉਹਨੇ ਖਾਲੜਾ ਸਾਹਿਬ ਨੂੰ ਜਿਹੜਾ ਵਾ ਉਹ ਉਹਨਾਂ ਦੀ ਕਾਰ ਦੇ ਵਿੱਚ ਭਾਇਆ, ਕਿਉਂਕਿ ਉਹਨਾਂ ਦੀ ਹਾਲਤ ਨਹੀਂ ਸੀਗੀ ਆਪ ਤੁਰਨ ਫਿਰਨ ਵਾਲੀ। ਜੀ। ਉੱਥੇ KPS ਗਿੱਲ ਆਇਆ। KPS ਗਿੱਲ ਨੇ ਜਾਣੀ ਕਿ ਇਹ ਕਿਹਾ ਵੀ ਤੂੰ ਕਿਉਂ ਆਪ ਵੀ ਮਰਨ ਡਿਆ ਤੇ ਸਾਨੂੰ ਵੀ ਖਰਾਬ ਕਰਨ ਡਿਆ ਵਾ, ਵੀ ਇਹ ਜਿਹੜਾ ਤੂੰ ਕੰਮ ਸ਼ੁਰੂ ਕੀਤਾ ਵਾ ਇਹਨੂੰ ਵਾਪਸ ਲੈ ਲਾ। ਉਹ ਕਹਿੰਦਾ ਵੀ ਉੱਥੇ ਖਾਲੜਾ ਸਾਹਿਬ ਦੇ ਇਹੀ ਲਫ਼ਜ਼ ਸੀ ਵੀ ਜੋ ਹੋ ਰਿਹਾ ਵਾ ਉਹ ਪਰਮਾਤਮਾ ਦੇ ਭਾਣੇ ਦੇ ਵਿੱਚ ਹੋ ਰਿਹਾ ਵਾ, ਮੈਂ ਇੱਥੋਂ ਵਾਪਸ ਨਹੀਂ ਹੋ ਸਕਦਾ ਜੀ। ਤੇ ਉਦੋਂ ਫਿਰ ਉਹਨੇ ਕਿਹਾ ਵੀ ਇਹਨੂੰ ਜਿਹੜਾ ਵਾ ਲਿਜਾ ਕੇ ਖਤਮ ਕਰ ਦਿਓ। ਫਿਰ ਉਹਨਾਂ ਨੇ ਉਹਦੇ ਦੱਸਣ ਮੁਤਾਬਕ ਝਬਾਲ ਥਾਣੇ ਦੇ ਵਿੱਚ ਮਗਰ ਕੋਈ ਕੋਠੜੀ ਸੀਗੀ, ਉੱਥੇ ਉਹਨਾਂ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਤੇ ਰਾਤ ਹਰੀਕੇ ਜਿਹੜਾ ਸਰਕਾਰੀ ਰੈਸਟ ਹਾਊਸ ਸੀਗਾ ਉੱਥੇ ਜਾ ਕੇ ਸ਼ਰਾਬ ਵਗੈਰਾ ਪੀਤੀ ਆ ਤੇ ਜਿਹੜੀ ਬੋਡੀ ਆ ਉਹ ਰਾਤ ਨੂੰ ਉਹਨਾਂ ਨਹਿਰਾਂ ਦੇ ਵਿੱਚ ਸੁੱਟ ਦਿੱਤੀ। ਜੀ। ਜੀ। ਪ੍ਰਵੀਨ ਜੀ, ਅਮਰਜੀਤ ਸਿੰਘ ਜੀ, ਆਪਾਂ ਦੇਖ ਰਹੇ ਸੀਗੇ ਵੀ ਜਿਹੜਾ ਇਹ ਦੌਰ ਸੀਗਾ ਪੁਲਿਸ ਦੇ ਦੁਆਰਾ ਅੰਨ੍ਹੇਵਾਹ ਕਿਸੇ ਨੂੰ ਵੀ ਚੁੱਕ ਲਿਆ ਜਾਂਦਾ ਸੀਗਾ, ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ, ਕਸਟਡੀ ਦੇ ਵਿੱਚ ਕਿਲਿੰਗ ਜਿਹੜੀ ਉਹ ਹੋ ਰਹੀ ਸੀ, ਅਬਡਕਸ਼ਨ ਹੋਈ ਸੀ। ਇਹਨਾਂ ਚੀਜ਼ਾਂ ਦਾ ਪਰਦਾਫਾਸ਼ ਕਰਦੇ ਕਰਦੇ ਜਿਹੜੇ ਜਸਵੰਤ ਸਿੰਘ ਖਾਲੜਾ ਜੀ ਸੀਗੇ ਉਹ ਆਪ ਵੀ ਇਸੇ ਚੀਜ਼ ਦਾ ਸ਼ਿਕਾਰ ਹੋ ਗਏ। ਜੀ। ਕੀ ਤੁਹਾਨੂੰ ਅਮਰਜੀਤ ਸਿੰਘ ਖਾਲੜਾ ਜੀ ਇਹ ਲੱਗਦਾ ਹੈ ਵੀ ਕਿਉਂਕਿ ਇਹ ਬਾਹਰ ਆਏ ਸੀਗੇ, ਬੋਲਦੇ ਰਹੇ ਆ, ਇਹ ਵੋਕਲ ਸੀਗੇ ਵੀ ਜਿਹੜੀਆਂ ਇਦਾਂ ਦਾ ਵਰਤਾਰਾ ਜਿਹੜਾ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕਰ ਰਹੀ ਆ, ਹਾਂਜੀ, ਕੀ ਲੱਗਦਾ ਹੈ ਆਪਾਂ ਨੂੰ ਜਾਂ ਕਿਸੇ ਨੂੰ ਇਦਾਂ ਵੀ ਤੁਹਾਨੂੰ ਵੀ ਜੇ ਜਸਵੰਤ ਸਿੰਘ ਖਾਲੜਾ ਜੀ ਦੇ ਨਾਲ ਦੇਖੋ ਕਹਿਣਾ ਨਹੀਂ ਚੰਗਾ ਲੱਗਦਾ, ਇਦਾਂ ਹੋਇਆ ਆਫਕੋਰਸ ਇਹ ਮਾੜਾ ਹੋਇਆ, ਪਰ ਜੇ ਇਹਨਾਂ ਦੀ ਇਹ ਸ਼ਹਾਦਤ ਨਾ ਹੁੰਦੀ ਤਾਂ ਇਹ ਨਹੀਂ ਤਾਂ ਕੰਟੀਨਿਊ ਚੱਲਦਾ ਰਹਿਣਾ ਸੀਗਾ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਹਾਈਲਾਈਟ ਹੋ ਗਿਆ ਬਹੁਤ ਜ਼ਿਆਦਾ ਜਦੋਂ ਜਸਵੰਤ ਸਿੰਘ ਖਾਲੜਾ ਜਿਹਨੂੰ ਸ਼ਹੀਦ ਕੀਤਾ, ਵੀ ਜੇ ਇਹਨਾਂ ਦੀ ਸ਼ਹਾਦਤ ਇਸ ਦੇ ਵਿੱਚ ਨਾ ਹੁੰਦੀ ਤਾਂ ਇਹ ਕੰਮ ਚੱਲੀ ਹੋਈ ਜਾਣਾ ਸੀਗਾ।
ਹਾਂਜੀ, ਇਹ ਜਿਹੜਾ ਵਰਤਾਰਾ ਵਾ, ਕਿਉਂਕਿ ਐਕਚੁਅਲੀ ਉਹਨਾਂ ਨੇ ਸ਼ਹਾਦਤ ਤੋਂ ਪਹਿਲੋਂ ਹੀ ਨਾ ਕੁਝ ਚਿਰ ਸਿੱਧਾ ਚੈਲੰਜ ਜਿਹੜਾ ਹੋ ਗਿਆ ਸੀਗਾ, ਖਾਸ ਕਰਕੇ KPS ਗਿੱਲ ਨੂੰ। ਜੀ ਇਹ ਉਹਨਾਂ ਨੂੰ ਸ਼ਹੀਦ ਤਾਂ ਕੀਤਾ ਗਿਆ ਵਾ ਬੇਅੰਤ ਸਿੰਘ ਦੇ ਚੁੱਕੇ ਜਾਣ ਤੋਂ ਬਾਅਦ, ਉਸ ਬਹਾਨੇ ਦੇ ਨਾਲ ਉਹਨਾਂ ਨੂੰ ਘਰੋਂ ਚੁੱਕ ਕੇ ਲੈ ਗਏ ਆ। ਪਰ ਇੱਥੇ ਮੈਂ ਇੱਕ ਚੀਜ਼ ਇਹ ਵੀ ਦੱਸਣਾ ਚਾਹੁੰਦਾ ਵਾਂ, ਕਿਉਂਕਿ ਬੇਅੰਤ ਸਿੰਘ ਦੇ ਜਿਉਂਦਿਆਂ ਹੀ ਜਿਹੜੀ ਇਹਨਾਂ ਦੀ ਮਿਨਿਸਟਰੀ ਦੇ ਵਿੱਚ ਇੱਕ ਮੀਟਿੰਗ ਹੋਈ ਸੀ, ਜਿਹਦੇ ਵਿੱਚ ਪੁਲਿਸ ਦੇ ਹਾਇਰ ਰੈਂਕ ਆਫੀਸਰ ਤੇ ਇੰਟੈਲੀਜੈਂਸ ਵਿਭਾਗ ਦੇ ਆਫੀਸਰ ਵੀ ਸੀਗੇ। ਜੀ ਉਹਦੇ ਵਿੱਚ ਵੀ ਇਹਨਾਂ ਨੇ ਇੱਕ ਵਾਰ ਇਹ ਪਾਸ ਕਰ ਦਿੱਤਾ ਸੀ ਵੀ ਜਸਵੰਤ ਸਿੰਘ ਨੂੰ ਐਲੀਮੀਨੇਟ ਕਰ ਦਿੱਤਾ ਜਾਵੇ। ਉਹਦੀ ਜਿਹੜੀ ਖਬਰ ਵਾ, ਉਹ ਪੱਟੀ ਹਲਕੇ ਦੇ MLA ਉਹ ਸੁਰਿੰਦਰ ਸਿੰਘ ਛਿੰਦਾ ਉਹਦਾ ਨਾਂ ਸੀਗਾ, ਉਹ ਜਸਵੰਤ ਸਿੰਘ ਖਾਲੜਾ ਉਹਨਾਂ ਨੂੰ ਜਾਣਦਾ ਸੀਗਾ, ਉਹਨੇ ਆਣ ਕੇ ਇਹਨਾਂ ਨੂੰ ਦੱਸ ਦਿੱਤੀ ਸੀਗੀ। ਤੇ ਇਹ ਜਿਹੜਾ ਮੁੱਦਾ ਵਾ, ਉਹ ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਪਹਿਲੀ ਵਾਰ ਮਾਰਚ ਮਹੀਨੇ ਦੇ ਵਿੱਚ ਇੱਥੇ ਕੈਨੇਡਾ ਆਏ ਆ, ਉਦੋਂ ਉਹਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਹੁੰਚਾ ਚੁੱਕੇ ਸੀਗੇ। ਫਿਰ ਉਹਨਾਂ ਨੇ ਲੰਡਨ ਜਾ ਕੇ ਵੀ ਜਿਹੜੀ ਉੱਥੇ ਐਮਨੈਸਟੀ ਇੰਟਰਨੈਸ਼ਨਲ UNO ਦੇ ਦਫ਼ਤਰ ਤੇ ਇੰਗਲੈਂਡ ਦੇ ਪਾਰਲੀਮੈਂਟਰੀ ਮੈਂਬਰਾਂ ਨੂੰ ਇਹ ਸਾਰੀਆਂ ਰਿਪੋਰਟਾਂ ਦੇ ਦਿੱਤੀਆਂ ਸੀਗੀਆਂ। ਉਹ ਸਰਕਾਰ ਦੇ ਉੱਤੇ ਜਿਹੜਾ ਇਹ ਕਿਲਿੰਗ ਤਾਂ ਰੁਕਣੀ ਸੀਗੀ, ਦੂਜਾ ਉਹਨਾਂ ਨੂੰ ਇਹ ਖਤਰਾ ਹੋ ਗਿਆ ਵੀ ਉਹ ਸਾਰੀ ਦੁਨੀਆ ਦੇ ਵਿੱਚ ਐਕਸਪੋਜ਼ ਹੋ ਗਏ। ਜਦੋਂ ਤੁਸੀਂ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਸਪੀਚ ਸੁਣੋਗੇ, ਜਿਹੜੀ ਉਹਨਾਂ ਨੇ ਕੈਨੇਡਾ ਦੇ ਵਿੱਚ ਲਾਸਟ ਦਿੱਤੀ ਆ, ਉਹ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਅੱਜ ਦੁਨੀਆ ਨੂੰ ਦੱਸਾਂਗੇ ਵੀ ਅੱਤਵਾਦੀ ਕੌਣ ਨੇ ਤੇ ਸੱਤਵਾਦੀ ਕੌਣ ਨੇ, ਤੇ ਇਹਨਾਂ ਦਾ ਜਿਹੜਾ ਚਿਹਰਾ ਵਾ ਉਹ ਸਾਰੀ ਦੁਨੀਆ ਦੇ ਸਾਹਮਣੇ ਲਿਆਵਾਂਗੇ। ਸੋ ਸਭ ਤੋਂ ਵੱਡਾ ਖਤਰਾ ਜਿਹੜਾ ਵਾ ਉਹ ਸੈਂਟਰ ਦੀ ਹਕੂਮਤ ਨੂੰ, ਕਿਉਂਕਿ ਜਿੰਨੀ ਕਿਲਿੰਗ ਹੋ ਰਹੀ ਸੀਗੀ, ਇਹ ਤਾਂ ਉਹਨਾਂ ਦੇ ਪੁਰਜੇ ਹੀ ਸੀਗੇ ਪੰਜਾਬ ਦੇ ਵਿੱਚ, ਮਗਰੋਂ ਜਿਹੜੀ ਹਦਾਇਤਾਂ ਦਾ ਸੈਂਟਰ ਦੀਆਂ ਸੀਗੀਆਂ, ਉਹਨਾਂ ਦੇ ਲਈ ਇੱਕ ਬੜਾ ਵੱਡਾ ਚੈਲੰਜ ਬਣ ਗਿਆ ਸੀ ਦੁਨੀਆ ਦੇ ਸਾਹਮਣੇ। ਸੋ ਜਿਹੜੀ ਜਸਵੰਤ ਸਿੰਘ ਖਾਲੜਾ ਦੀ ਕਿਲਿੰਗ ਹੋਈ ਆ, ਉਸ ਚੀਜ਼ ਨੇ ਇਹ ਪੱਕੇ ਤੌਰ ਦੇ ਉੱਤੇ ਰੋਕ ਲਾਤੀ। ਇਹ ਗੱਲ ਮੰਨਣ ਵਾਲੀ ਹੈ ਵੀ ਉਸ ਤੋਂ ਬਾਅਦ ਇੱਕ ਵੀ ਝੂਠਾ ਪੁਲਿਸ ਮੁਕਾਬਲਾ ਜਿਹੜਾ ਵਾ ਉਹ ਨਹੀਂ ਬਣਾ ਸਕੇ। ਪਰ ਜੇ ਉਹ ਸ਼ਹਾਦਤ ਨਾ ਹੁੰਦੀ ਜਾਂ ਜਸਵੰਤ ਸਿੰਘ ਖਾਲੜਾ ਉਹ ਸਟੈਪ ਨਾ ਚੁੱਕਦਾ, ਤੇ ਉਹ ਤਾਂ ਕੁਦਰਤੀ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ਾਂ ਚੱਲਦੀਆਂ ਹੀ ਰਹਿਣੀਆਂ ਸੀ। ਜੀ ਸੋ ਇਹਨਾਂ ਨੇ ਸ਼ਹਾਦਤ ਦੇ ਕੇ ਖੁਦ ਇਸ ਸਿੱਖਾਂ ਦੇ ਜਿਹੜਾ ਲਹੂ ਵਹਿ ਰਿਹਾ ਸੀ ਉਸ ਨੂੰ ਬੰਨ ਲਾਇਆ। ਇਹ ਜਿਹੜੇ ਝੂਠੇ ਮੁਕਾਬਲਿਆਂ ਦੇ ਉੱਤੇ ਜਿਹੜੀ ਆ ਉਹ ਰੋਕ ਲਗਵਾਉਣ ਦੇ ਵਿੱਚ ਆਪਣੀ ਸ਼ਹਾਦਤ ਖੁਦ ਇਹਨਾਂ ਨੇ ਦਿੱਤੀ ਆ। ਆਪਾਂ ਗੱਲਬਾਤ ਅਮਰਜੀਤ ਸਿੰਘ ਖਾਲੜਾ ਜੀ ਦੇ ਨਾਲ ਇਦਾਂ ਹੀ ਜਾਰੀ ਰੱਖਾਂਗੇ। ਇੱਕ ਬ੍ਰੇਕ ਜਿਹੜਾ ਆ ਉਹ ਲਵਾਂਗੇ ਤੇ ਪ੍ਰਵੀਨ ਜੀ, ਅਮਰਜੀਤ ਸਿੰਘ ਜੀ, ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ US ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159090503 4159090503। ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ USA ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ, ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ
4082722500 408-272-2500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਇਸ ਮੌਕੇ ਚੱਲ ਰਿਹਾ ਹੈਗਾ। ਸਾਂਝੀ ਸਾਥ ਆਪਣੇ ਨਾਲ ਜੁੜੇ ਹੋਏ ਨੇ ਪ੍ਰਵੀਨ ਸ਼ਰਮਾ ਜੀ ਤੇ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਅਮਰਜੀਤ ਸਿੰਘ ਖਾਲੜਾ ਜੀ। ਸਵਾਗਤ ਕਰਦੇ ਹਾਂ ਇੱਕ ਵਾਰੀ ਫੇਰ ਇਹਨਾਂ ਦਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਸਤਿ ਧੰਨਵਾਦ। ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲਾਂ ਆਪਾਂ ਪ੍ਰਵੀਨ ਜੀ ਅੱਗੇ ਵਧੀਏ। ਇੱਕ ਸਾਡੇ ਸਵਾਲ ਆਇਆ ਪ੍ਰਗਟ ਸਿੰਘ ਹੁਣਾਂ ਦਾ ਫੇਸਬੁੱਕ ਦੇ ਉੱਤੇ, ਕਹਿੰਦੇ ਵੀ ਜਿਹੜੇ ਸੁਖਦੇਵ ਸਿੰਘ ਨਸ਼ਹਿਰਾ ਜੀ। ਉਹਨਾਂ ਨੂੰ ਵੀ ਕਹਿੰਦੇ ਵੀ ਕਈ ਵਾਰ ਪੁਲਿਸ ਨੇ ਚੱਕਿਆ, ਤਸ਼ੱਦਦ ਜਿਹੜਾ ਉਹ ਕਰਦੀ ਰਹੀ, ਉਹਨਾਂ ਬਾਰੇ ਵੀ ਕਹਿੰਦੇ ਵੀ ਪਤਾ ਨਹੀਂ ਲੱਗਾ। ਕੀ ਤੁਹਾਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੈ? ਹਾਂਜੀ, ਉਹ ਸੁਖਦੇਵ ਸਿੰਘ ਨਸ਼ਹਿਰਾ ਲੰਗੜੇ ਜਿਹੜੇ ਉਹ ਸਾਡੇ ਛੋਟੇ ਸਿਸਟਰ ਦੇ ਹਸਬੈਂਡ ਨੇ ਜੀ ਤੇ ਉਹ ਪਹਿਲਿਆਂ ਸਮਿਆਂ ਦੇ ਵਿੱਚ ਤਾਂ ਜਿੱਦਾਂ ਸਾਰੇ ਪਰਿਵਾਰਾਂ ਦੇ ਉੱਤੇ ਚਲੋ ਪੁਲਿਸ ਤਸ਼ੱਦਦ ਉਹ ਤਾਂ ਘਟਨਾਵਾਂ ਹੁੰਦੀਆਂ ਹੀ ਸੀਗੀਆਂ। ਜੀ ਵੈਸੇ ਉਹ ਬਿਜਲੀ ਮਹਿਕਮੇ ਦੇ ਵਿੱਚ ਨੌਕਰੀ ਕਰਦੇ ਸੀਗੇ, ਜੀ ਪਰ ਉਹਨਾਂ ਦੇ ਜਿਹੜੀ ਉਹ ਜਾਣੀ ਕਿ ਲਾਪਤਾ ਹੋਏ ਆ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਕੇਸ ਤੋਂ ਤਾਂ ਬਹੁਤ ਬਾਅਦ ਦੀ ਬਹੁਤ ਵੈਸੇ ਬਾਤ।
ਅੱਛਾ ਗੱਲ ਵਾ ਜੀ ਤੇ ਉਹਦਾ ਹਾਲੇ ਕਾਰਨਾਂ ਦਾ ਜਾਣੀ ਕਿ ਉਹ ਪਤਾ ਨਹੀਂ ਲੱਗਾ। ਉਹ ਪੁਲਿਸ ਦੇ ਕੋਲ ਰਿਪੋਰਟ ਦਰਜ ਨੇ ਜੀ ਤੇ ਹਾਲੇ ਤੱਕ ਪੁਲਿਸ ਤੋਂ ਉਹਨਾਂ ਦੀ ਪੁੱਛਗਿੱਛ ਜਿਹੜੀ ਆ ਹੋ ਰਹੀ ਆ ਤੇ ਉਹ ਕੋਈ ਜਾਣੀ ਕਿ ਇਹੋ ਜਿਹੇ ਹਾਲੇ ਕਾਰਨ ਉਹਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਜੀ 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 ਅੱਛਾ ਰਾਜ ਜੀ, ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਆਪਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਹੜੀ ਕਿਤਾਬ ਇੱਕ ਵਾਰੀ ਮੈਂ ਦਿਖਾ ਵੀ ਦਿੰਦਾ। ਇਹਨੂੰ ਸਿੱਖ ਚਿੰਤਕ ਭਾਈ ਅਜਮੇਰ ਸਿੰਘ ਜੀ ਨੇ ਲਿਖਿਆ ਇਸ ਕਿਤਾਬ ਨੂੰ। ਜੋ ਘਟਨਾਵਾਂ ਜੋ ਵੀ ਵਾਪਰਿਆ, ਜੋ ਸਟੇਟ ਦਾ ਏਜੰਸੀਆਂ ਦਾ ਜੋ ਚਿਹਰਾ ਐਕਸਪੋਜ਼ ਕਰਨ ਦੀ, ਬੇਨਕਾਬ ਕਰਨ ਦੀ ਕੋਸ਼ਿਸ਼ ਹੋਈ ਆ, ਬਹੁਤ ਸਾਰਾ ਪੜ੍ਹਦੇ ਰਹੇ ਆ, ਪਰ ਉਹਦੇ ਬਾਬਤ ਤਫਸੀਲ ਪੂਰਵਕ ਕੁਛ ਨਹੀਂ ਪੜ੍ਹਾਇਆ ਗਿਆ। ਕਦੋਂ ਕੀ ਕੀ ਹੋਇਆ, ਕਿਵੇਂ ਗਵਾਹ ਮੁੱਕਰੇ, ਕਿਵੇਂ ਭਾਈ ਸਾਹਿਬ ਨੇ ਲੱਕੜਾਂ ਦੀਆਂ ਟਾਲਾਂ ਤੇ ਜਾ ਜਾ ਕੇ ਆਂਕੜੇ ਜਿਹੜੇ ਆ ਉਹ ਇਕੱਠੇ ਕੀਤੇ। ਭਾਈ ਅਮਰਜੀਤ ਸਿੰਘ ਜੀ, ਮੈਂ ਇਸੇ ਸਵਾਲ ਤੇ ਹੀ ਆਉਣਾ ਚਾਹੁੰਦਾ ਕਿ ਤੁਹਾਡਾ ਕਿਵੇਂ ਰਾਬਤਾ ਹੋਇਆ ਅਜਮੇਰ ਸਿੰਘ ਜੀ ਨਾਲ, ਤੇ ਕਿਵੇਂ ਇਹ ਜਿਹੜੇ ਚੀਜ਼ਾਂ ਇਕੱਠੀਆਂ ਕਰਨੀਆਂ ਕਿੰਨੀਆਂ ਕੁ ਚੈਲੰਜ ਵਾਲੀਆਂ ਸੀਗੀਆਂ, ਕਿਉਂਕਿ ਵਾਪਰ ਬਹੁਤ ਕੁਛ ਗਿਆ ਸੀ ਤੇ ਇਹੋ ਜਿਹਾ ਦਰਦਨਾਕ ਵੀ ਸੀਗਾ ਵੀ ਉਹਨੂੰ ਚੇਤੇ ਰੱਖਣਾ, ਵਿਸਾਰਨਾ ਵੀ ਬਹੁਤ ਔਖਾ। ਹਾਂਜੀ, ਪ੍ਰਵੀਨ ਜੀ, ਸਰਦਾਰ ਅਜਮੇਰ ਸਿੰਘ ਹੁਣਾਂ ਦੇ ਨਾਲ ਜਿਹੜਾ ਰਾਬਤਾ ਉਹ ਤਾਂ ਬਹੁਤ ਪੁਰਾਣਾ ਹੈ। ਜਿੱਦਾਂ ਉਹਨਾਂ ਨੇ ਇਹਦੇ ਵਿੱਚ ਵੀ ਲਿਖਿਆ ਵੀ ਉਹ ਜੀ 1973 ਦੇ ਵਿੱਚ ਹਾਂਜੀ ਜਿਹੜਾ ਜਸਵੰਤ ਸਿੰਘ ਨੂੰ ਪਹਿਲੋਂ ਮਿਲੇ ਮਿਲੇ ਸੀ। ਤੇ ਉਦੋਂ ਜਦੋਂ ਇਹ ਅੰਡਰਗਰਾਉਂਡ ਜੀਵਨ ਦੇ ਵਿੱਚ ਫਿਰ ਸਾਡੇ ਕੋਲ ਪਿੰਡ ਉੱਥੇ ਜਦੋਂ ਆਣ ਕੇ ਰਹਿੰਦੇ ਸੀ, ਮੈਂ ਉਦੋਂ ਸਕੂਲ ਪੜ੍ਹਦਾ ਹੁੰਦਾ ਸੀਗਾ ਜੀ ਤੇ ਇਹਨਾਂ ਸਾਰਿਆਂ ਦੀ ਜਿਹੜੇ ਵੀ ਨਕਸਲਾਈਟ ਲਹਿਰ ਦੇ ਵਿੱਚ ਅੰਡਰਗਰਾਉਂਡ ਸੀ, ਕੋਈ ਵੀ ਉੱਥੇ ਆਉਂਦਾ ਸੀਗਾ, ਉਹਨਾਂ ਨੂੰ ਸਾਂਭਣ ਕਰਨ ਦੀ, ਰੋਟੀ ਪਾਣੀ ਦੀ ਜ਼ਿੰਮੇਵਾਰੀ ਜਿਹੜੀ ਮੇਰੀ ਹੁੰਦੀ ਸੀਗੀ। ਠੀਕ ਹੈ। 73 ਦੇ ਆਲੇ ਦੁਆਲੇ ਤੁਸੀਂ ਇਹਨਾਂ ਨਾਲ ਹਾਂਜੀ, ਰਾਬਤਾ ਹੋ ਗਿਆ ਸੀ। ਉਦੋਂ ਦਾ ਰਾਬਤਾ ਹੋ ਗਿਆ ਸੀ। ਬਾਅਦ ਦੇ ਵਿੱਚ ਵੈਸੇ 35 ਸਾਲ ਜਿਹੜਾ ਵਾ ਉਹ ਮੈਂ ਇਹਨਾਂ ਨੂੰ ਨਹੀਂ ਮਿਲਿਆ ਠੀਕ ਹੈ। ਤੇ ਇਹ ਕੋਈ ਅੱਜ ਤੋਂ 10 ਕੁ ਸਾਲ ਪਹਿਲੋਂ ਇੰਗਲੈਂਡ ਦੇ ਵਿੱਚ ਆਏ ਸੀਗੇ। ਉੱਥੇ ਮੈਨੂੰ ਵੀ ਪਤਾ ਲੱਗਾ ਵੀ ਇਹ ਆਏ ਆ ਤੇ ਇਹਨਾਂ ਨੂੰ ਵੀ ਪਤਾ ਲੱਗਾ ਵੀ ਮੈਂ ਇੱਥੇ ਆ। ਤੇ ਉਦੋਂ ਜਿਹੜਾ ਵਾ ਉਹ ਅਸੀਂ ਦੁਬਾਰਾ ਕੋਈ 35 ਸਾਲ ਦੇ ਵਕਫੇ ਬਾਅਦ ਜਿਹੜੇ ਆ ਉਹ ਇਕੱਠੇ ਹੋਏ ਆ। ਠੀਕ ਹੈ। ਤੇ ਉਦੋਂ ਹੀ ਬਹਿ ਕੇ ਲੰਬੀਆਂ ਵਿਚਾਰਾਂ ਹੋਈਆਂ। ਜਿੱਥੋਂ ਤੱਕ ਇਹ ਕਿਤਾਬ ਲਿਖਣ ਜਾਂ ਲਿਖਾਉਣ ਦੀ ਗੱਲ ਆ, ਕਿਉਂਕਿ ਮੇਰਾ ਜਿਹੜਾ ਵਾ ਇਹ ਕੁਦਰਤੀ ਜੀਵਨ ਜਾਣੀ ਕਿ ਜਸਵੰਤ ਸਿੰਘ ਦੇ ਨਾਲ ਜੁੜਿਆ ਰਿਹਾ ਵੀ ਮੈਂ ਸਾਰਿਆਂ ਤੋਂ ਛੋਟਾ ਹਾਂ। ਜਦੋਂ ਉਹ ਨੈਕਸਲਾਈਟ ਮੂਵਮੈਂਟ ਦੇ ਵਿੱਚ ਵੀ ਆਏ, ਪਿੰਡ ਮੈਂ ਹੀ ਹੁੰਦਾ ਹਾਂ, ਦੂਜੇ ਬ੍ਰਦਰ ਪੜ੍ਹਦੇ ਹੀ ਹੋਸਟਲ ਸੀਗੇ ਜਾਂ ਨੌਕਰੀ ਕਰਦੇ ਸੀਗੇ। ਤੇ ਉਹ ਜਿਹੜਾ ਸਾਰਾ ਉਹਨਾਂ ਦੀਆਂ ਪੋਲੀਟੀਕਲ ਐਕਟੀਵਿਟੀਆਂ ਜਾਂ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ, ਜਾਂ ਈਵਨ ਕੁਝ ਚਿਰ ਉਹਨਾਂ ਦੇ ਨਾਲ ਸਟੂਡੈਂਟ ਲਾਈਫ ਦੇ ਵਿੱਚ ਅਸੀਂ ਜੇਲ੍ਹ ਦੇ ਵਿੱਚ ਵੀ ਇਕੱਠੇ ਕੱਟੇ ਆ। ਸੋ ਉਹ ਸਾਰੀ ਸਿੱਖਿਆ ਜਿਹੜੀ ਸਿਆਸੀ ਤੌਰ ਦੇ ਉੱਤੇ, ਤੇ ਮੈਂ ਉਹਨਾਂ ਦੇ ਨੇੜੇ ਹੋ ਕੇ ਸਾਰੀਆਂ ਉਹਨਾਂ ਦੀਆਂ ਐਕਟੀਵਿਟੀਆਂ ਨੂੰ ਵੇਖਦਾ ਰਿਹਾ ਹੋਣ ਕਾਰਨ ਫਿਰ ਇੰਗਲੈਂਡ ਆਣ ਕੇ ਵੀ ਜਿਹੜਾ ਵਾ ਉਹ ਮੇਰੇ ਕੋਲ ਹੀ ਉੱਥੇ ਘਰੇ ਅਸੀਂ ਇਕੱਠੇ ਰਹਿੰਦੇ ਰਹੇ ਹਾਂ। ਤੇ ਉੱਥੇ ਵੀ ਜੋ ਕੁਝ ਉਹਨਾਂ ਨੇ ਕੌਮ ਦੇ ਲਈ ਕੰਮ ਕੀਤਾ, ਖਾਸ ਚੀਜ਼ ਇਹ ਆ ਵੀ ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਦਾ ਉਹਨਾਂ ਨੇ ਉਠਾਇਆ ਸੀ, ਪਰ ਉਹ ਕੌਮੀ ਤੌਰ ਤੇ ਜੋ ਕੌਮ ਦੇ ਨਾਲ ਵਰਤਾਰਾ ਹੋ ਰਿਹਾ ਸੀਗਾ, ਜਿਹੜੀ ਚੀਜ਼ ਦੀ ਅੱਜ ਅਸੀਂ ਗੱਲ ਕਰਨ ਡਏ ਹਾਂ ਵੀ 1984 ਦੀ 38ਵੀਂ ਜਿਹੜੀ ਘੱਲੂਘਾਰੇ ਦੀ ਉਹ ਵਰ੍ਹੇਗੰਢ ਬਾਰੇ ਪ੍ਰੋਗਰਾਮ ਇੱਥੇ ਰੱਖਿਆ ਵਾ, ਉਸ ਸਾਰੀ ਚੀਜ਼ ਬਾਰੇ ਉਹ ਇੱਕ ਡੂੰਘੀ ਸੋਚ ਰੱਖਦੇ ਸੀਗੇ। ਤੇ ਸਮੇਂ-ਸਮੇਂ ਦੇ ਉੱਤੇ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਜਿਹੜੀਆਂ ਸੀਗੀਆਂ ਉਹ ਲੋਕਲ ਪੇਪਰਾਂ ਦੇ ਵਿੱਚ ਛਪਦੀਆਂ ਰਹਿੰਦੀਆਂ ਸੀ। ਉਹ ਸਾਰੀਆਂ ਮੇਰੇ ਕੋਲ ਜਿਹੜੀਆਂ ਉਹ ਪਈਆਂ ਸੀਗੀਆਂ। ਉਹ ਮੈਂ ਸਾਰੀਆਂ ਇਕੱਠੀਆਂ ਕਰਕੇ ਰੱਖੀਆਂ ਸੀ ਤੇ ਮੈਂ ਇਹ ਚਾਹੁੰਦਾ ਸਾਂ ਵੀ ਜਿੱਥੇ ਜਸਵੰਤ ਸਿੰਘ ਖਾਲੜਾ ਦਾ ਮਨੁੱਖੀ ਅਧਿਕਾਰਾਂ ਦਾ ਜਿਹੜਾ ਵਿਸ਼ਾ ਵਾ ਉਹ ਸਾਰੀ ਦੁਨੀਆ ਦੇ ਸਾਹਮਣੇ ਉਜਾਗਰ ਹੋਇਆ, ਵੱਡਾ ਕਾਜ ਕੀਤਾ, ਉੱਥੇ ਜਿਹੜੇ ਕੌਮ ਦੇ ਬਾਕੀ ਮੁੱਦਿਆਂ ਬਾਰੇ ਵੀ ਜੋ ਉਹਨਾਂ ਦੀ ਸੋਚ ਸੀ, ਜੋ ਉਹਨਾਂ ਦੀ ਸਮਝ ਸੀ, ਜੋ ਉਹਨਾਂ ਨੇ ਸਮੇਂ-ਸਮੇਂ ਦੇ ਉੱਤੇ ਲੀਡਰਸ਼ਿਪ ਨੂੰ ਵੀ ਨਸੀਹਤਾਂ ਦਿੱਤੀਆਂ, ਜਾਂ ਜੋ ਕੁਝ ਨਹੀਂ ਸੀ ਹੋ ਰਿਹਾ, ਜਾਂ ਜੋ ਕੁਝ ਗਲਤ ਹੋ ਰਿਹਾ ਸੀ, ਜਾਂ ਜੋ ਕੁਝ ਕਰਨਾ ਚਾਹੀਦਾ ਸੀ, ਉਹਦੇ ਬਾਰੇ ਜਿਹੜੀ ਉਹਨਾਂ ਦੀ ਸੋਚ ਸੀ ਉਹਨੂੰ ਇਕੱਤਰ ਕਰਕੇ ਤੇ ਸਮੁੱਚੀ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਜਾਵੇ। ਤੇ ਉਹਦੇ ਲਈ ਇਹੋ ਜਿਹੀਆਂ ਚੀਜ਼ਾਂ ਲਿਖਾਉਣ ਦੇ ਲਈ ਤੁਹਾਨੂੰ ਲੇਖਕ ਵੀ ਉਹੋ ਹੀ ਚਾਹੀਦਾ ਹੁੰਦਾ ਵਾ ਜਿਹੜਾ ਉਸ ਤਜਰਬੇ ਦੇ ਵਿੱਚੋਂ ਆਪ ਖੁਦ ਲੰਘ ਚੁੱਕਾ ਹੋਵੇ।
ਤੇ ਹੂੰ। ਬੜੇ ਲੰਬੇ ਚਿਰ ਤੋਂ ਮੈਂ ਇਸ ਚੀਜ਼ ਬਾਰੇ ਸੋਚਣ ਡਿਆ ਸਾਂ, ਪਰ ਕੁਦਰਤੀ ਉਹ 35 ਸਾਲ ਬਾਅਦ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਨਾਲ ਮੇਲ ਹੋ ਗਿਆ ਤੇ ਹੂੰ। ਉਹਨਾਂ ਤੋਂ ਵਧੀਆ ਜਾਣੀ ਕਿ ਸਿੱਖ ਸੋਚ ਨੂੰ ਸਮਝਣ ਵਾਲਾ, ਸਿੱਖ ਸੰਘਰਸ਼ ਨੂੰ ਸਮਝਣ ਵਾਲਾ ਲੇਖਕ ਜਿਹੜਾ ਵਾ ਹਾਂਜੀ ਉਹ ਮੌਜੂਦਾ ਸਮੇਂ ਦੇ ਵਿੱਚ ਤੇ ਇਸ ਬੁੱਕ ਨੂੰ ਤੇ ਜਸਵੰਤ ਸਿੰਘ ਖਾਲੜਾ ਦੇ ਸਮੁੱਚੇ ਜੀਵਨ ਨੂੰ, ਉਹਨਾਂ ਦੀ ਸਿਆਸੀ ਸਮਝ ਨੂੰ, ਉਹਨਾਂ ਦੀ ਸਿੱਖੀ ਸਮਝ ਨੂੰ ਜੀ ਲਿਖਣ ਵਾਲਾ ਮੈਨੂੰ ਹੋਰ ਹਾਲੇ ਨਹੀਂ ਸੀ ਕੋਈ ਮਿਲਿਆ। ਮੈਂ ਇਸ ਕਨਫਿਊਜ਼ਨ ਦੇ ਵਿੱਚ ਸਾਂ ਤੇ ਠੀਕ ਹੈ। ਕੁਦਰਤ ਨੇ ਹੀ ਉਹ ਜਿਹੜੀ ਮੇਰੀ ਕਨਫਿਊਜ਼ਨ ਆ ਉਹਨਾਂ ਨੂੰ ਮਿਲਾ ਕੇ ਦੁਬਾਰਾ ਤੇ ਪੂਰੀ Clear ਕਰ ਦਿੱਤੀ। ਫਿਰ ਉਹਨਾਂ ਨੂੰ ਮੈਂ ਬੇਨਤੀ ਕੀਤੀ ਵੀ ਇਹ ਕਾਜ ਜਿਹੜਾ ਵਾ ਤੁਸੀਂ ਇਹ ਤੁਸੀਂ ਕਰ ਸਕਦੇ। ਜੀ 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 ਜੀ। ਮੈਂ ਪੜ੍ਹ ਰਿਹਾ ਸੀਗਾ ਇਹਦੇ ਚ ਨਾ ਮਤਲਬ ਬੜੀਆਂ ਤਰੀਕਾਂ ਦੇ ਨਾਲ ਵੀ ਫਲਾਂ ਤਰੀਕ ਨੂੰ ਆ ਹੋਇਆ, ਹਾਂਜੀ। ਫਲਾਂ ਤਰੀਕ ਨੂੰ ਆ ਹੋਇਆ। ਕੀ ਇਹ ਅਮਰਜੀਤ ਸਿੰਘ ਜੀ ਸਾਰਾ ਤੁਸੀਂ ਸਟੋਰ ਕਰਕੇ ਰੱਖਿਆ ਸੀ ਡਾਟਾ, ਜਾਂ ਕਦੋਂ ਕਿਹੜਾ ਗਵਾਹ ਮੁੱਕਰਿਆ ਕਿਵੇਂ? ਕਿਉਂਕਿ ਬਹੁਤ ਇਹਦੇ ਚ ਦਰਦਨਾਕ ਚੀਜ਼ਾਂ ਵੀ ਹੈ। ਮੈਂ ਹਾਂਜੀ, ਇਹਦੇ ਵਿੱਚ ਜਿਹੜਾ ਬਾਹਰ ਦਾ ਡਾਟਾ ਸੀਗਾ ਜਿੰਨਾ ਜਸਵੰਤ ਸਿੰਘ ਦੇ ਕੰਮਾਂ ਦਾ, ਉਹ ਹਾਂਜੀ। ਤਾਂ ਮੇਰੇ ਕੋਲ ਤੇ ਸਾਰੀਆਂ ਉਹਨਾਂ ਦੀਆਂ ਲਿਖਤਾਂ ਪਈਆਂ ਸੀਗੀਆਂ। ਠੀਕ ਹੈ। ਜਿਹੜੀਆਂ ਉੱਥੇ ਤਰੀਕਾਂ ਸੀਗੀਆਂ ਉਹ ਖਾਲੜਾ ਐਕਸ਼ਨ ਕਮੇਟੀ ਦੇ ਰੈਕੋਰਡ ਦੇ ਵਿੱਚ ਸਾਰੀਆਂ ਸੀਗੀਆਂ। ਜੀ ਹੂੰ ਹੂੰ ਫਿਰ ਅਸੀਂ ਉਹ ਖਾਲੜਾ ਐਕਸ਼ਨ ਕਮੇਟੀ ਦੇ ਵੀ ਸਾਰੇ ਪੁਰਾਣੇ ਮੈਂਬਰਾਂ ਦੇ ਨਾਲ ਮੈਂ ਸੰਪਰਕ ਕੀਤਾ, ਉਹਨਾਂ ਨੂੰ ਜਾ ਕੇ ਮਿਲਿਆ, ਫੋਨਾਂ ਤੇ ਵੀ ਗੱਲ ਕੀਤੀ। ਉਹਨਾਂ ਦਾ ਜਿਹੜਾ ਸਰਦਾਰ ਅਜਮੇਰ ਸਿੰਘ ਉਹਨਾਂ ਦੇ ਨਾਲ ਸਾਰੀ ਗੱਲਬਾਤ ਕਰਕੇ ਉਹ ਸਾਰਾ ਜਿਹੜਾ ਐਕਚੁਅਲ ਰਿਕਾਰਡ, ਜਿਹੜੇ ਫੈਕਟ ਸੀਗੇ ਹਾਂਜੀ ਉਹ ਇਕੱਠੇ ਕਰਕੇ, ਕਿਉਂਕਿ ਇਸ ਕਿਤਾਬ ਦੇ ਵਿੱਚ ਜੋ ਕੁਝ ਵੀ ਲਿਖਿਆ ਵਾ ਹਾਂਜੀ ਇਹਦੇ ਵਿੱਚ 95% ਤਕਰੀਬਨ ਜਿਹੜਾ ਵਾ ਉਹ ਜਸਵੰਤ ਸਿੰਘ ਦਾ ਆਪ ਦਾ ਹੀ ਆ। ਠੀਕ ਹੈ। ਤੇ ਉਹ ਬਾਕੀ ਸਰਦਾਰ ਅਜਮੇਰ ਸਿੰਘ ਉਹਨਾਂ ਦਾ, ਉਹਨਾਂ ਦੇ ਨਾਲ ਰਹਿਣ ਦਾ ਤਜਰਬਾ, ਉਹਨਾਂ ਦੀ ਸੋਚ ਨੂੰ ਸਮਝਣ ਦਾ ਤਜਰਬਾ, ਹਾਂਜੀ ਉਹ ਜਿਹੜੀਆਂ ਚੀਜ਼ਾਂ ਜਿੰਨਾ ਚਿਰ ਉਹਨਾਂ ਨੇ ਉਹਨਾਂ ਦੇ ਨਾਲ ਟਾਈਮ ਕੱਢਿਆ, ਉਹ ਆਪ ਦਾ ਐਕਸਪੀਰੀਅੰਸ ਵੀ ਆ ਉਹਨਾਂ ਦਾ। ਹਾਂਜੀ ਪਰ ਇਹਦੇ ਨਾਲ ਇਹਦਾ ਨਾਮ ਹੀ ਇਸੇ ਕਰਕੇ ਉਹਨਾਂ ਨੇ ਚੁਣਿਆ ਸੀ ਵੀ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ, ਸੰਘਰਸ਼ ਤੇ ਸ਼ਹਾਦਤ। ਜੀ ਜੀ ਇਹ ਇੱਕ ਜਿਹੜਾ ਸਿੱਖ ਵਾ ਉਹ ਆਪਣੀ ਸੋਚ ਨੂੰ ਡਿਵੈਲਪ ਕਰਕੇ ਤੇ ਇਹ ਸੰਘਰਸ਼ ਕਰਕੇ ਤੇ ਸ਼ਹਾਦਤ ਤੱਕ ਕਿੱਦਾਂ ਪਹੁੰਚਦਾ। ਇਹਦੇ ਵਿੱਚ ਪੜ੍ਹਿਆ ਤੁਹਾਨੂੰ ਉਸ ਮਾਨਸਿਕ ਦਿਸ਼ਾ ਦਾ, ਉਸ ਸਮੇਂ ਜਦੋਂ ਸਿੱਖ ਜਿਹੜਾ ਵਾ ਉਹ ਸ਼ਹਾਦਤ ਨੂੰ ਚੁਣ ਲੈਂਦਾ ਵਾ, ਜੀ ਉਹ ਸਾਰੀਆਂ ਚੀਜ਼ਾਂ ਦਾ ਆਮ ਸਮਝ ਲੱਗ ਜਾਂਦੀ ਆ ਵੀ ਉਦੋਂ ਅਵਸਥਾ ਜਿਹੜੀ ਆ ਉਹ ਕਿਹੜੇ ਪੱਧਰ ਦੇ ਉੱਤੇ ਉਸ ਇਨਸਾਨ ਦੀ ਪਹੁੰਚ ਜਾਂਦੀ। ਜੀ ਅੱਛਾ, ਉਹਨਾਂ ਬਾਰੇ ਤਾਂ ਆਪਾਂ ਜਾਣਦੇ ਹੀ ਆ ਵੀ ਉਹਨਾਂ ਨੂੰ ਇਹਨਾਂ ਚੀਜ਼ਾਂ ਨੇ ਇੰਨਾ ਉਹਨਾਂ ਦਾ ਹਿਰਦਾ ਵਲੂੰਦਰਿਆ ਵੀ ਉਹਨਾਂ ਨੇ ਇੰਗਲੈਂਡ ਚੋਂ ਜਾਂ ਹੋਰ ਮੁਲਕਾਂ 'ਚ ਜਾ ਕੇ ਵੀ ਉੱਥੇ ਰਹਿਣ ਨੂੰ ਜਾਂ ਉੱਥੇ ਸਮਾਂ ਹੋਰ ਥ੍ਰੈਟ ਹੋਣ ਦੇ ਬਾਵਜੂਦ ਉਹਨਾਂ ਚੀਜ਼ਾਂ ਨੂੰ ਤਵੱਜੋ ਨਹੀਂ ਦਿੱਤੀ, ਕਾਰਜ ਨੂੰ ਤਵੱਜੋ ਵੱਧ ਦਿੱਤੀ। ਜਿਹੜਾ ਉਹਨਾਂ ਦਾ ਆਸ਼ਾ ਸੀਗਾ ਕਿ ਚੀਜ਼ਾਂ ਬਾਹਰ, ਉਹਨੂੰ ਤਵੱਜੋ ਵੱਧ ਦਿੱਤੀ। ਜੂਨ 1984 ਬਾਰੇ ਜਦੋਂ ਅਕਸਰ ਗੱਲਬਾਤ ਕਰਦੇ ਸੀਗੇ, ਇਹਦੀ ਬਾਬਤ ਉਹਨਾਂ ਦੀ ਜਿਹੜੀ ਸਿਆਸੀ ਉਦੋਂ ਦੀ ਸੂਝ-ਬੂਝ ਸੀ, ਉਹ ਕੀ ਕਹਿੰਦੀ ਸੀ? ਉਹ ਕੀ ਕਹਿੰਦੀ ਸੀ? ਉਹਨਾਂ ਦਾ ਕੀ? ਵੇਖੋ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸਿਆਸੀ ਸੂਝ ਇਹ ਸਾਰੇ ਸਮੁੱਚੇ ਸੰਘਰਸ਼ ਦੇ ਬਾਰੇ ਇਹ ਸੀਗੀ ਵੀ ਇਹ ਦੋ ਜਿਹੜੀਆਂ ਵਾ ਸਿਧਾਂਤਾਂ ਦੀ ਲੜਾਈ ਆ ਜੀ। ਵੀ ਇਹ ਕੋਈ ਜਿਹੜੀਆਂ ਕੁਝ ਮੰਗਾਂ ਦੀ ਲੜਾਈ ਨਹੀਂ ਗੀ। ਤੇ ਇਹ ਜਿਹੜੀ ਲੜਾਈ ਆ ਇਹ ਗੁਰੂ ਕਾਲ ਦੇ ਉੱਤੋਂ ਹੀ ਦੋ ਸਿਧਾਂਤਾਂ ਦਾ ਜਿਹੜਾ ਵਾ ਉਹ ਲੜਾਈ ਚੱਲਦੀ ਆਈ ਆ। ਇੱਕ ਜਿਹੜੀ ਆਈਡੀਓਲੋਜੀ ਆ ਉਹ ਦੂਜੀ ਆਈਡੀਓਲੋਜੀ ਨੂੰ ਖਤਮ ਕਰਨਾ ਚਾਹੁੰਦੀ ਆ, ਜਿਹੜੀ ਗੁਰੂਆਂ ਦੀ ਸਰਬੱਤ ਦੇ ਭਲੇ ਦੀ। ਕਿਉਂਕਿ ਕੋਈ ਵੀ ਜਿਹੜੀ ਹਾਕਮ ਜਮਾਤ ਆ ਨਾ, ਉਹ ਇਹੋ ਜੀ ਆਈਡੀਓਲੋਜੀ ਨੂੰ ਆਪ ਦੇ ਖਿੱਤੇ ਦੇ ਵਿੱਚ ਬਰਦਾਸ਼ਤ ਜਿਹੜੀ ਆ ਉਹ ਨਹੀਂ ਕਰੂਗੀ ਸਰਬੱਤ ਦੇ ਭਲੇ ਨੂੰ। ਕਿਉਂਕਿ ਉਹਨਾਂ ਦਾ ਕੰਮ ਤਾਂ ਰਾਜ ਭਾਗ ਨੂੰ ਸਥਾਪਿਤ ਰੱਖਣਾ ਹੁੰਦਾ, ਲੋਕਾਂ ਦੇ ਉੱਤੇ ਜ਼ੁਲਮ ਕਰਕੇ ਉਹਨਾਂ ਦੀ ਆਵਾਜ਼ ਨੂੰ ਦਬਾ ਕੇ। ਤੇ ਜਿਹੜਾ ਸਿਧਾਂਤ ਜਿਹੜਾ ਵਾ ਉਹ ਜ਼ੁਲਮ ਦੇ ਵਿਰੁੱਧ ਤੁਹਾਨੂੰ ਪ੍ਰੇਰਦਾ, ਸਰਬੱਤ ਦੇ ਭਲੇ ਦੀ ਗੱਲ ਕਰਦਾ ਵਾ, ਉਹਨੂੰ ਕਦੀ ਬਰਦਾਸ਼ਤ ਨਹੀਂ ਕਰਨਗੇ। ਤੇ ਜਿਹੜੀ 1947 ਤੋਂ ਬਾਅਦ ਸਾਡੀ ਸਾਂਝ ਮੌਜੂਦਾ ਹਾਕਮਾਂ ਦੇ ਨਾਲ ਪਈ ਸੀਗੀ, ਉਹ ਸਹਿਜੇ ਜਿਹੜੀ ਆ ਉਹ ਸਿਖਰ ਦੇ ਉੱਤੇ 1978 ਤੱਕ ਪਹੁੰਚ ਚੁੱਕੀ ਸੀਗੀ। ਤੇ ਉਸ ਸਮੇਂ ਸੰਤ ਜਰਨੈਲ ਸਿੰਘ ਨੇ ਸਿੱਖ ਕੌਮ ਨੂੰ ਇਹ ਜਿਹੜਾ ਅਹਿਸਾਸ ਆ ਉਹ ਕਰਾਉਣਾ ਸ਼ੁਰੂ ਕਰ ਦਿੱਤਾ ਸੀਗਾ ਵੀ ਭਾਈ ਮੁੱਦਾ ਆ ਵਾ ਵੀ ਅਣਖ ਦੇ ਨਾਲ ਜੀਣ ਦਾ ਮੁੱਦਾ ਵਾ। ਇਸ ਮੁਲਕ ਦੇ ਜਿਹੜੇ ਆ ਨੰਬਰ 1 ਸ਼ਹਿਰੀ ਬਣ ਕੇ ਜਿਉਣਾ ਜਾਂ ਦੂਜੇ ਨੰਬਰ ਦੇ ਬਣ ਕੇ ਜਿਉਣਾ ਵਾ।
ਇਹ ਜਦੋਂ ਚੀਜ਼ਾਂ ਜਿਹੜੀਆਂ ਵਾ ਉਹ ਸਿੱਖ ਮਨਾਂ ਦੇ ਵਿੱਚ ਜਾਗਰ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਹਾਂਜੀ ਤੇ ਸਿੱਖ ਮਨਾਂ ਦੇ ਵਿੱਚ ਚੇਤਨਤਾ ਆਉਣੀ ਸ਼ੁਰੂ ਹੋ ਗਈ ਸੀਗੀ ਤੇ ਇਹ ਜਿਹੜਾ 1984 ਦਾ ਘੱਲੂਘਾਰਾ ਆ ਜਿਹੜਾ ਵਾ ਇਹ ਇੱਕ ਉਹਨਾਂ ਹਾਕਮਾਂ ਦਾ ਇੱਕ ਮਿਨੋਰਟੀ ਕੌਮ ਨੂੰ ਕੁਚਲਣ ਦੇ ਲਈ ਜੀ ਜਿਹੜਾ ਉਹਨਾਂ ਨੇ ਤਾਂ ਆਪ ਦੇ ਵੱਲੋਂ ਉਹਨੂੰ ਆਖਰੀ ਹਮਲਾ ਜਿਹੜਾ ਵਾ ਉਹ ਸਮਝਿਆ ਸੀਗਾ ਹਾਂਜੀ ਹਾਂਜੀ ਪਰ ਇਹ ਜਿਹੜੀ ਗੁਰੂਆਂ ਦੀ ਸਾਜੀ ਕੌਮ ਆ ਇਹਦੇ ਉੱਤੇ ਹਮਲੇ ਜਿਹੜੇ ਆ ਉਹ ਪਹਿਲੇ ਟਾਈਮਾਂ ਦੇ ਵਿੱਚ ਵੀ ਇਦਾਂ ਹੁੰਦੇ ਦੇ ਰਹੇ। ਕਈ ਹੁੰਦੇ ਆਏ ਆ ਜੀ ਜੀ ਇਹ ਉਹਨਾਂ ਦਾ ਟਾਕਰਾ ਕਰਦੀ ਹੈ। ਸੋ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਮਝ ਚੁੱਕਾ ਹੈ। ਜੀ ਇਹ ਕਿਤਾਬ ਦੇ ਵਿੱਚ ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਸਪਸ਼ਟ ਕੀਤਾ। ਇਹ ਵੀ ਪੜ੍ਹਨ ਵਾਲੀ ਆ ਜਿਹੜੀ ਉਹ ਸੰਘਰਸ਼ ਦੇ ਪ੍ਰਤੀ ਉਹਨਾਂ ਦੀ ਸੋਚ ਸੀਗੀ ਵੀ ਸਮੁੱਚਾ ਸੰਘਰਸ਼ ਜਿਹੜਾ ਵਾ ਜਾਂ ਸਿੱਖ ਕੌਮ ਦੇ ਉੱਤੇ ਜ਼ੁਲਮ ਕਿਉਂ ਹੋਣ ਡਿਆ ਵਾ ਜਾਂ ਇਹ 25,000 ਲਾਵਾਰਸ ਲਾਸ਼ਾਂ ਕਿਉਂ ਬਣੀਆਂ ਵਾ ਉਹਨਾਂ ਦੇ ਸਾਰੀਆਂ ਦੇ ਕਾਰਨ ਜਿਹੜੇ ਆ ਉਹ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਲਿਖੇ ਤੇ ਇਸ ਕਿਤਾਬ ਦੇ ਵਿੱਚ ਦਰਜ ਨੇ। ਜੀ 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 ਅੱਛਾ ਸੋ ਬਿਲਕੁਲ। ਇੱਥੇ ਇਹ ਜਿਹੜਾ ਮੁਲਕ ਆ ਇੱਥੇ ਜੱਦੋਜਹਿਦ ਬਹੁਤ ਕਰਨੀ ਪੈਂਦੀ ਆ ਆਪਦੀ ਆਵਾਜ਼ ਤਾਂ ਚੁੱਕਣ ਵਾਸਤੇ ਵੀ ਤੇ ਇਨਸਾਫ ਲੈਣ ਵਾਸਤੇ ਵੀ। ਹਾਂਜੀ ਵਧੀਕੀ ਨਾ ਹੋਵੇ ਇਹ ਤਾਂ ਹੋ ਨਹੀਂ ਸਕਦਾ। ਇਹ ਤਾਂ ਆਪਾਂ ਦੇਖਦੇ ਹਾਂ ਸਾਰਿਆਂ ਨੇ ਪੜ੍ਹਿਆ ਹੀ ਆ। ਕੁਛ ਸਾਡੇ ਸਰੋਤੇ ਕਿਤਾਬ ਦਾ ਨਾਮ ਪੁੱਛ ਰਹੇ ਆ। ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਕਿਤਾਬ ਜਿਹੜੀ ਆ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ, ਇੱਕ ਵਾਰੀ ਮੈਂ ਦਿਖਾ ਵੀ ਦੇਣਾ ਸਕਰੀਨ ਤੇ, ਸੋਚ ਸੰਘਰਸ਼ ਤੇ ਸ਼ਹਾਦਤ ਜਿਹੜੀ ਆ ਇਹ ਕਿਤਾਬ ਦਾ ਨਾਂ ਹੈ ਤੇ ਅਜਮੇਰ ਸਿੰਘ ਜੀ ਨੇ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਨੇ ਇਸ ਕਿਤਾਬ ਨੂੰ ਲਿਖਿਆ ਹੈ। ਜੀ ਤੇ ਜਿਹੜੇ ਆંકੜੇ ਨੇ ਜਾਂ ਇਸ ਕਿਤਾਬ ਦੀਆਂ ਜਿਹੜੀਆਂ ਕਹਾਣੀਆਂ ਨੇ, ਇਸ ਕਿਤਾਬ ਦਾ ਜੋ ਬਿਰਤਾਂਤ ਹੈ, ਜੋ ਉਹ ਵਾਪਰਿਆ ਉਹਨਾਂ ਸਮਿਆਂ ਦੇ ਵਿੱਚ ਕੀ ਕੁਝ ਹੋਇਆ, ਤਾਂ ਉਹ ਇੱਕ ਤਰੀਕ ਤੋਂ ਲੈ ਕੇ ਜਾਂ ਇੱਕ ਆંકੜਿਆਂ ਤੱਥਾਂ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਲਿਖੀਆਂ ਹੋਈਆਂ। ਲੱਕੜਾਂ ਦੀਆਂ ਟਾਲਾਂ ਤੇ ਜਿੱਥੇ ਸੰਸਕਾਰ ਹੁੰਦੇ ਸੀ ਜਿਨ੍ਹਾਂ ਡੈੱਡ ਬੋਡੀਜ਼ ਦੇ ਕਿੱਥੇ ਕਿੱਥੇ ਹੋਏ, ਉਹਨਾਂ ਟਾਲਾਂ ਤੱਕ ਤੋਂ ਭਾਈ ਸਾਹਿਬ ਨੇ ਉਦੋਂ ਆંકੜੇ ਜਿਹੜੇ ਆ ਉਹ ਇਕੱਠੇ ਕੀਤੇ ਸੀਗੇ। ਬਹੁਤ ਜ਼ਿਆਦਾ ਮਿਹਨਤ, ਬਹੁਤ ਸ਼ਿੱਦਤ ਦੇ ਨਾਲ ਮਿਹਨਤ ਕੀਤੀ ਸੀਗੀ। ਜਦੋਂ ਇਹ ਚੀਜ਼ਾਂ ਭਾਈ ਅਮਰਜੀਤ ਸਿੰਘ ਜੀ ਹੋ ਗਈਆਂ ਸੀ, ਜਦੋਂ ਇਨਸਾਫ ਦੀ ਲੜਾਈ ਜਿਹੜੀ ਆ ਉਹ ਸ਼ੁਰੂ ਹੋ ਗਈ ਸੀਗੀ, ਫਿਰ ਕਿੰਨੀ ਕੁ ਔਖੀ ਸੀ? ਕਿਉਂਕਿ ਇੱਕ ਪਾਸੇ ਤੰਤਰ ਸਾਰਾ ਤੇ ਇੱਕ ਪਾਸੇ ਕਾਮ ਨਾਰਮਲ ਇਨਸਾਨ। ਵੇਖੋ ਇਸ ਚੀਜ਼ ਦੇ ਵਿੱਚ ਜਿਹੜੀ ਔਖੀ ਦੀ ਗੱਲ ਵਾ ਉਹ ਤਾਂ ਕੋਈ ਵੀ ਕੰਮ ਜਿਹੜਾ ਵਾ ਨਾ ਉਹ ਆਪਣੇ ਆਪ ਨੂੰ ਖਤਰੇ 'ਚ ਪਾਇਆ ਤੋਂ ਬਗੈਰ ਤਾਂ ਨਹੀਂ। ਹੋਣਾ ਨਹੀਂ ਸੀਗਾ। ਜੀ ਇਹਦੇ ਬਾਰੇ ਜਾਣੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਤਾਂ ਇਹਦੇ ਬਾਰੇ ਇੰਨਾ ਕਲੀਅਰ ਸੀਗਾ ਵੀ ਸਾਡੀਆਂ ਪਹਿਲੋਂ ਹੀ ਇਹ ਗੱਲਾਂ ਹੋ ਚੁੱਕੀਆਂ ਸੀ ਵੀ ਇਹ ਗੱਲ ਸ਼ਹਾਦਤ ਤੱਕ ਜਾ ਸਕਦੀ ਆ। ਜੀ ਈਵਨ ਘਰੇ ਆਮ ਡਿਸਕਸ਼ਨ ਦੇ ਵਿੱਚ ਮੇਰੇ ਨਾਲ ਉਹਨਾਂ ਦੀਆਂ ਇਹ ਗੱਲਾਂ ਵੀ ਹੋ ਚੁੱਕੀਆਂ ਸੀ ਵੀ ਜੇ ਮੈਨੂੰ ਕੁਝ ਹੋ ਗਿਆ ਤੇ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ। ਠੀਕ ਹੈ। ਉਹ- ਅੱਛਾ ਪਤਾ ਲੱਗ ਗਿਆ ਸੀ ਉਹਨਾਂ ਨੂੰ। ਉਹ ਉਹਨਾਂ ਨੂੰ ਉਹਦੇ ਬਾਰੇ ਜਿਹੜਾ ਵਾ ਉਹ ਜਿੱਦਾਂ ਸਿੱਖੀ ਸਿਧਾਂਤ ਦੇ ਮੁਤਾਬਕ ਜਿਹੜਾ ਵਾ ਉਹ ਸਿੱਖ ਜਿਹੜਾ ਵਾ ਉਹ ਗੁਰੂ ਨੂੰ ਆਪਣਾ ਸਿਰ ਸੌਂਪ ਦਿੰਦਾ। ਜੀ। ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹ ਜਾਨ ਉਦੋਂ ਹੀ ਗਵਾ ਲੈਣੀ ਆ, ਪਰ ਉਸ ਰਸਤੇ ਦੇ ਉੱਤੇ ਚੱਲਦਿਆਂ ਜਿਹੜਾ ਵਾ ਉਹ ਤੁਹਾਨੂੰ ਪ੍ਰਪੇਅਰ ਸਦਾ ਹੀ ਰਹਿਣਾ ਪੈਂਦਾ ਵਾ ਵੀ ਇਹ ਸਿਰ ਜਿਹੜਾ ਕਿਤੇ ਦੇਣਾ ਪੈ ਸਕਦਾ ਇਹ ਮੁਕਾ ਇਸ ਸਕਦਾ। ਇਸ ਕਾਜ ਉਹ ਦੇ ਸਿੱਖੀ ਪ੍ਰਤੀ। ਸਿਧਾਂਤ ਨੂੰ ਨਾਲ ਲੈ ਕੇ ਹੀ ਚੱਲੇ ਸੀਗੇ ਵੀ ਇਸ ਚੀਜ਼ ਦੀ ਉਹਨਾਂ ਦੀ ਤਿਆਰੀ ਹੋਈ ਸੀਗੀ ਵੀ ਹੋ ਸਕਦਾ ਇਹ ਚੀਜ਼। ਹਾਂਜੀ ਉਹ ਉਹਨਾਂ ਦੀ ਪਹਿਲੋਂ ਹੀ ਸਾਰੀ ਤਿਆਰੀ ਸੀਗੀ ਵੀ ਇਸ ਕੰਮ ਤੱਕ ਸਾਨੂੰ ਜਾਣਾ ਪੈ ਸਕਦਾ ਵਾ। ਜੀ ਮੈਂ ਤੁਹਾਨੂੰ ਇੱਕ ਉਹਨਾਂ ਦੇ ਨਾਲ ਜਿਹੜੀ ਮੇਰੀ ਲਾਸਟ ਆਪਣੇ ਫੋਨ ਦੇ ਉੱਤੇ ਗੱਲ ਹੋਈ ਨਾ, ਜਦੋਂ ਜਾਣੀ ਕਿ ਉਹਨਾਂ ਨੇ ਇੰਨਾ ਪ੍ਰਪੇਅਰ ਕੀਤਾ ਸੀ, ਜਦੋਂ ਬੇਅੰਤ ਸਿੰਘ ਦਾ ਜਿਹੜਾ ਵਾ ਉਹ ਕਤਲ ਹੁੰਦਾ ਵਾ ਹਾਂਜੀ ਤੇ ਉਸ ਤੋਂ ਬਾਅਦ ਕੁਝ ਦਿਨ ਤਾਂ ਮੈਂ ਫੋਨ ਨਹੀਂ ਕੀਤਾ। ਕੁਝ ਦਿਨਾਂ ਬਾਅਦ ਜਾਣੀ ਕਿ ਉਹਨਾਂ ਦੇ ਚੁੱਕੇ ਜਾਣ ਤੋਂ ਕੋਈ 2-3 ਦਿਨ ਪਹਿਲੋਂ ਦੀ ਗੱਲ ਆ। ਜੀ ਠੀਕ ਹੈ। ਤੇ ਕਿਉਂਕਿ ਇੰਨਾ ਉਹ ਜ਼ੁਲਮ ਕਰ ਚੁੱਕਾ ਸੀ ਬੇਅੰਤ ਸਿੰਘ, ਤੇ ਆਮ ਜਿਹੜੀ ਜਦੋਂ ਉਹਦੇ ਮਰਨ ਦੀ ਖਬਰ ਸੀਗੀ ਜੀ ਜੀ, ਉਹ ਹਰ ਇੱਕ ਮਨੁੱਖ ਦੇ ਵਿੱਚ ਇਹ ਸੀਗੀ ਵੀ ਥੋੜੀ ਜਿਹੀ ਰਿਲੀਫ ਸੀ, ਵੀ ਖੁਸ਼ੀ ਸੀ ਵੀ ਇਹ ਗਲੋਂ ਲੱਥ ਗਿਆ। ਜੀ ਹਾਂ ਤੇ ਮੈਂ ਵੀ ਉਹਨਾਂ ਦੇ ਨਾਲ ਇਹ ਸਧਾਰਨ ਗੱਲ ਕੀਤੀ ਵੀ ਚੱਲ ਚੰਗਾ ਹੋਇਆ ਵੀ ਇਹ ਗਲੋਂ ਲੱਥ ਗਿਆ। ਤੇ ਉਹਨਾਂ ਦੇ ਅੱਗੋਂ ਕੁਦਰਤੀ ਜਿਹੜਾ ਅੰਦਰੋਂ ਨਿਕਲਿਆ ਵੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਉਹ ਅੱਛਾ ਮੈਨੂੰ ਉਸ ਚੀਜ਼ ਦੀ ਸਮਝ ਜਿਹੜੀ ਆ ਉਹ ਉਹਨਾਂ ਦੇ ਚੁੱਕੇ ਜਾਣ ਤੋਂ ਬਾਅਦ ਲੱਗੀ ਵੀ ਉਹ ਕੀ ਕਹਿਣ ਡਏ। ਸੋ ਇੱਥੋਂ ਤੱਕ ਉਹਨਾਂ ਨੇ ਆਪਣੇ ਆਪ ਨੂੰ ਪ੍ਰਪੇਅਰ ਜਿਹੜਾ ਵਾ ਉਹ ਕਰ ਲਿਆ ਸੀਗਾ।
ਜੀ ਜੀ ਤੇ ਵੀ ਇਹ ਜਿਹੜੀ ਚੀਜ਼ ਆ ਇਹਦੇ ਵਿੱਚ ਜਾਣ ਜਿਹੜੀ ਆ ਉਹ ਜਾ ਸਕਦੀ, ਕਿਉਂਕਿ ਆਮ ਲੋਕੀ ਨਾ ਜਦੋਂ ਤੁਸੀਂ ਠੀਕ ਹੈ ਉੱਥੇ ਹਾਲੇ ਵੀ ਪਿੰਡਾਂ ਦੇ ਵਿੱਚ ਜਾਓ, ਜਿਹੜੇ ਸਾਡੇ ਇਲਾਕੇ ਦੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਖੇਤਾਂ ਬੇਕਾਂ ਤੇ ਰਹਿੰਦੇ, ਮੈਂ ਉਹਨਾਂ ਨੂੰ ਮਿਲਿਆ ਜੀ ਹਾਂ ਤੇ ਹਾਂ ਜਿੱਦਾਂ ਉਹਨਾਂ ਨੇ ਨਿਡਰ ਹੋ ਕੇ ਸਕੂਟਰ ਦੇ ਉੱਤੇ ਉਹ ਫਿਰਦੇ ਹੁੰਦੇ ਸੀਗੇ ਸਾਰੇ ਹਾਂ ਪਿੰਡਾਂ ਦੇ ਵਿੱਚ ਡਾਟੇ ਇਕੱਠੇ ਕਰਦੇ। ਹਾਂਜੀ ਉਹਨਾਂ ਲੋਕਾਂ ਨੇ ਮੈਨੂੰ ਦੱਸਿਆ ਵੀ ਅਸੀਂ ਉਹਨਾਂ ਨੂੰ ਕਹਿਣਾ ਵੀ ਜਸਵੰਤ ਸਿੰਘ ਤੇਰੇ ਮਗਰ ਸਾਰੇ ਪੰਜਾਬ ਦੀ ਪੁਲਿਸ ਪਈ ਆ, ਤੂੰ ਕੱਲਾ ਸਕੂਟਰ ਤੇ ਤੁਰਿਆ ਫਿਰਦਾ ਹਾਂ ਤੇ ਇਹ ਗੱਲ ਤੇਰੇ ਲਈ ਠੀਕ ਨਹੀਂ, ਤੈਨੂੰ ਖਤਰਾ ਬੜਾ। ਤੇ ਕਹਿੰਦੇ ਉਹਨੇ ਅੱਗੋਂ ਇਹ ਹੱਥ ਕਰਕੇ ਹੱਸ ਕੇ ਵਿਖਾ ਦੇਣਾ ਵੀ ਜਿੰਨੀ ਲਿਖੀ ਓਨੀ ਭੁਗਤਣੀ। ਹਾਂ ਯਾਨੀ ਜੀ ਇਸ ਚੀਜ਼ ਤੋਂ ਉਹ ਕਲੀਅਰ ਸੀਗੇ ਪਹਿਲਾਂ। ਜੀ ਜਦੋਂ ਅਮਰਜੀਤ ਸਿੰਘ ਜੀ ਜਦੋਂ ਜੂਨ 1984 ਦਾ ਇਹ ਘੱਲੂਘਾਰਾ ਵਾਪਰਦਾ ਆ ਤੁਸੀਂ ਉੱਥੇ ਹੀ ਸੀਗੇ ਉਦੋਂ, ਉਹਨਾਂ ਦੇ ਨਾਲ ਉੱਥੇ ਹੀ ਸੀਗੇ ਨਹੀਂ, ਮੈਂ ਉਸ ਸਮੇਂ ਇੰਗਲੈਂਡ ਦੇ ਵਿੱਚ ਸਾਂ ਜੀ। ਇੰਗਲੈਂਡ ਦੇ ਮੈਂ ਵਿੱਚ? ਵੈਸੇ 1978 ਦੇ ਵਿੱਚ ਜਿਹੜਾ ਨਿਰੰਕਾਰੀ ਕਾਂਡ ਹੋਇਆ ਹਾਂ ਹਾਂ ਵਾਪਰਿਆ ਵਾ, ਜੀ ਉਸ ਸਮੇਂ ਵਿਸਾਖੀ ਦੇ ਉੱਤੇ ਮੈਂ ਉੱਥੇ ਉੱਥੇ ਸੀ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਸਾਂ। ਉਸ ਚੀਜ਼ ਨੂੰ ਮੈਂ ਆਪਣੇ ਹੂੰ, ਅੱਖੀਂ ਅੱਖੀਂ ਦੇਖਿਆ ਵਾ ਵੀ ਕਿੱਦਾਂ ਮੰਜੀ ਸਾਹਿਬ ਸਟੇਜ ਦੇ ਉੱਤੇ ਜਿਹੜੇ ਆ ਜੀ ਉਹ ਹਾਂ ਸਾਰੀਆਂ ਸਪੀਚਾਂ ਹੋਈਆਂ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਹੂੰ, ਕਿੱਦਾਂ ਸੰਗਤਾਂ ਨੂੰ ਦੱਸਿਆ, ਜੀ ਹਾਂ ਫਿਰ ਉਹਨਾਂ ਨੇ ਕਿੱਦਾਂ ਕਿਹਾ ਵੀ ਅਸੀਂ ਸ਼ਾਂਤਮਈ ਰਹਿ ਕੇ ਤੇ ਉਹਨਾਂ ਨੂੰ ਰੋਕਣ ਜਾਵਾਂਗੇ, ਵੀ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਵੀ ਉਹਨਾਂ ਨੂੰ ਰੋਕਣ। ਜੀ ਉਹ ਸੀਨ ਹਾਲੇ ਵੀ ਮੇਰੀਆਂ ਅੱਖਾਂ ਦੇ ਅੱਗੇ ਹੀ ਆ ਵੀ ਜਿੱਦਾਂ ਸਿੰਘ ਜਿਹੜੇ ਆ ਉਹ ਸ਼ਾਂਤਮਈ ਜੈਕਾਰੇ ਛੱਡਦੇ ਉਹਨਾਂ ਦੀ ਉਸ ਚੀਜ਼ ਨੂੰ ਰੋਕਣ ਗਏ, ਤੇ ਥੋੜੇ ਚਿਰ ਬਾਅਦ ਉੱਥੇ ਖਬਰ ਫੈਲ ਗਈ ਵੀ ਇੰਨੇ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋ ਗਏ ਉਹ ਉਹ ਚੀਜ਼ ਜਿਹੜੀ ਜਿੱਥੋਂ ਇਹ ਸਾਰੇ ਚੀਜ਼ ਦਾ ਮੁੱਢ ਵੱਜਦਾ ਵਾ, ਜੀ ਹੂੰ। ਉਸ ਚੀਜ਼ ਨੂੰ ਮੈਂ ਉਦੋਂ ਉੱਥੇ ਦੇਖਿਆ। 84 ਦੇ ਟਾਈਮ ਤੇ ਮੈਂ ਉੱਥੇ ਨਹੀਂ ਸੀ। ਜੀ ਤੇ ਜੀ ਤੁਹਾਡੀ ਜਦੋਂ ਉਮਰ ਕਿੰਨੀ ਕੁ ਸੀ ਉਦੋਂ ਉਦੋਂ ਮੈਂ ਪੜ੍ਹਦਾ ਸੀਗਾ ਕਾਲਜ 1978 ਦੇ ਵਿੱਚ, 17 ਸਾਲ ਦੀ ਉਮਰ ਸੀਗੀ। ਠੀਕ ਸੰਤਾਂ ਨੂੰ ਕਿੰਨੀ ਕੁ ਦੂਰੋਂ ਦੇਖਿਆ ਤੁਸੀਂ ਸੰਤਾਂ ਨੂੰ ਮੈਂ ਦਰਬਾਰ ਸਾਹਿਬ ਦੇ ਵਿੱਚ ਉਦੋਂ ਦੇਖਿਆ ਵਾ, ਜੀ ਬਿਲਕੁਲ ਨਜ਼ਦੀਕ ਤੋਂ। ਅੱਛਾ ਤੇ ਜਾਂ ਸਾਡੇ ਲਾਗੇ ਸੁਰ ਸਿੰਘ ਸਾਹਿਬ ਬਾਬਾ ਬਿਧੀ ਚੰਦ ਦੇ ਜਿਹੜੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਗੁਰਦੁਆਰਾ, ਉੱਥੇ ਹਰ ਸਾਲ ਉਹਨਾਂ ਦੀ ਯਾਦ ਦੇ ਵਿੱਚ ਪ੍ਰੋਗਰਾਮ ਹੁੰਦੇ ਆ, ਉੱਥੇ ਸੰਤ ਆਏ ਵੀ ਦੇਖੇ ਆ, ਅੱਛਾ ਕਿਉਂਕਿ ਉੱਥੇ ਵੀ ਅਸੀਂ ਜਾਂਦੇ ਹੁੰਦੇ ਸੀ। ਤੇ ਜਦੋਂ ਆਮ ਮਤਲਬ ਕਿਉਂਕਿ ਚਲੋ ਆਪਣੇ ਟੌਪਿਕ ਦਾ ਸਵਾਲ ਤਾਂ ਨਹੀਂ ਹੈ, ਪਰ ਫਿਰ ਵੀ ਜਦੋਂ ਸੰਤ ਆਮ ਤੌਰ ਤੇ ਵਿਚਰਦੇ ਸੀ ਹਾਂਜੀ ਤੇ ਸਤਿਕਾਰ ਤਾਂ ਉਹਨਾਂ ਦਾ ਉਦੋਂ ਵੀ ਸੀ, ਹੁਣ ਵੀ ਹੈ। ਜਿਹੜੇ ਹਾਂ ਲੋਕ ਪੰਥ ਨੂੰ ਸਮਰਪਿਤ ਨੇ, ਹਾਂਜੀ ਪੰਥ ਖਲਕਿਆਂ ਦੇ ਵਿੱਚ ਬੜਾ ਸਤਿਕਾਰ ਹੈ ਸੰਤ ਜੀ ਦਾ। ਉਦੋਂ ਉਹਨਾਂ ਦਾ ਔਰਾ ਕਿਹੋ ਜਿਹਾ ਸੀਗਾ? ਮਤਲਬ ਹੁਣ ਤਾਂ ਅਸੀਂ ਤਾਂ ਵੀਡੀਓ ਦੇਖਦੇ ਹਾਂ ਅੱਜ ਦੇ। ਨਹੀਂ, ਉਹ ਉਹਨਾਂ ਦੀ ਜਿਹੜੀ ਪਰਸਨੈਲਿਟੀ ਤੇ ਉਹਨਾਂ ਦੇ ਚਿਹਰੇ ਦਾ ਜਿਹੜਾ ਜਲਾਲ ਸੀਗਾ ਨਾ, ਜੀ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਪਹਿਲੋਂ ਪੰਜਾਬ ਦੇ ਵਿੱਚ ਜਿਹੜਾ ਵਾ ਕੋਈ ਆਮ ਸੰਤਾਂ ਬਾਰੇ ਕੋਈ ਸਿੱਖ ਹੂੰ ਮਨਾਂ ਦੇ ਵਿੱਚ ਚੰਗੀ ਰਾਏ ਹੈ ਨਹੀਂ ਸੀ ਜੀ 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 ਹੈ। ਜੀ ਤੇ ਜਿਹੜੇ ਪੋਲੀਟੀਕਲ ਐਕਟਿਵਿਸਟ ਵੀ ਸੀਗੇ, ਉਹ ਨਹੀਂ ਸੀ ਸਮਝਦੇ ਵੀ ਕੋਈ ਜਿਹੜਾ ਸੰਤ ਵਾ ਜੀ ਉਹ ਇਸ ਹੱਦ ਤੱਕ ਆਪਣੇ ਕੌਮ ਨੂੰ ਜਿਹੜਾ ਵਾ ਉਹ ਜਾਗਰਤ ਕਰ ਦੂਗਾ ਤੇ ਕੁਰਬਾਨੀ ਦੇਣ ਲਈ ਤਿਆਰ ਹੋਊਗਾ। ਜੀ ਪਰ ਉਹਨਾਂ ਦੀ ਜਿਹੜੀ ਪਰਸਨੈਲਿਟੀ ਸੀਗੀ ਨਾ, ਹਾਂਜੀ ਉਹ ਹੀ ਤੁਹਾਨੂੰ ਆਪਦੇ ਵੱਲ ਉਹਨਾਂ ਵੱਲੇ ਖਿੱਚਦੀ ਸੀਗੀ, ਉਹ ਇੱਕ ਖਿੱਚ ਪਾਉਂਦੀ ਸੀਗੀ। ਉਹਨਾਂ ਜੀ ਦਾ ਤੁਰਨ ਦਾ ਤਰੀਕਾ, ਉਹਨਾਂ ਦਾ ਚਿਹਰੇ ਦਾ ਨੂਰ, ਉਹਨਾਂ ਦਾ ਹਾਂਜੀ ਗੱਲ ਕਰਨ ਦਾ ਤਰੀਕਾ, ਜਿਹੜਾ ਬੰਦਾ ਉਹਨਾਂ ਦੇ ਕੋਲ ਇੱਕ ਵਾਰਾਂ ਹੂੰ ਜਾਂਦਾ ਸੀਗਾ, ਭਾਵੇਂ ਉਹਨਾਂ ਦਾ ਵਿਰੋਧੀ ਵੀ ਸੀਗਾ, ਉਹ ਉਹਨਾਂ ਨੂੰ ਵੇਖਿਆਂ ਤੋਂ ਬਗੈਰ ਜਾਂ ਉਹਨਾਂ ਨੂੰ ਵੇਖਣ ਦੀ ਚਾਹਤ ਤੋਂ ਬਗੈਰ ਨਹੀਂ ਸੀ ਰਹਿ ਸਕਦਾ। ਜੀ 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 ਮਤਲਬ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਸ਼ਖਸੀਅਤ ਦੇ ਖਿੱਚ ਵਿੱਚ ਸੀ। ਪ੍ਰਭਾਵ ਵੀ ਐਸਾ ਸੀ, ਖਿੱਚ ਸੀ, ਕੁਦਰਤੀ ਖਿੱਚ ਸੀਗੀ। ਜੀ ਤੇ ਤੇ ਇਸ ਅਮਰਜੀਤ ਸਿੰਘ ਜੀ ਸੌਰੀ ਮੈਂ ਹਾਂਜੀ ਹਾਂਜੀ ਰਾਜੀ ਤੁਸੀਂ ਪ੍ਰਵੀਨ ਕਰ ਵਿੱਚ ਜਦੋਂ ਆਪਾਂ ਜੂਨ 84 ਦੀ ਇਹ ਗੱਲ ਕੀਤੀ ਆ, ਇਹਨਾਂ ਦੀ ਸਟ੍ਰੈਟਜੀ ਦੇ ਵਿੱਚ ਜਸਵੰਤ ਸਿੰਘ ਖਾਲੜਾ ਜੀ ਦੀ ਕੀ ਜਿਹੜਾ ਉਹ ਫਰਕ ਤੁਸੀਂ ਦੇਖਿਆ? ਕੀ ਕਰਨਾ, ਕਿੱਦਾਂ ਕਰਨਾ, ਕਿਵੇਂ ਅੱਗੇ ਜਿਹੜਾ ਇਸ ਚੀਜ਼ ਨੂੰ ਲੈ ਕੇ ਵਧਣਾ? ਜਿੱਦਾਂ ਤੁਸੀਂ ਕਿਹਾ ਵੀ ਇੱਦਾਂ ਦੀਆਂ ਗੱਲਾਂ, ਇਹ ਸਾਰੀਆਂ ਚੀਜ਼ਾਂ ਤਾਂ ਪਹਿਲੋਂ ਤੋਂ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਸੀਗੀਆਂ, ਚੱਲ ਹੀ ਰਹੀਆਂ ਸੀਗੀਆਂ। ਹਾਂਜੀ, ਸਰਦਾਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਸਟ੍ਰੈਟਜੀ ਸੀਗੀ, ਜਦੋਂ ਉਹ ਇੰਗਲੈਂਡ ਦੇ ਵਿੱਚ 1991 ਦੇ ਵਿੱਚ ਆਏ ਆ, ਜੀ ਤੇ ਉਹਨਾਂ ਦਾ ਵੈਸੇ ਸਭ ਤੋਂ ਪਹਿਲਾ ਸਟੈਪ ਇਹ ਸੀਗਾ ਵੀ ਅਸੀਂ ਇਸ ਲਹਿਰ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਵਾ ਉਹ ਲਿਜਾਣ ਦੇ ਵਿੱਚ ਦੁਨੀਆ ਦੀਆਂ ਸਰਕਾਰਾਂ ਦੇ
ਨੂੰ ਇਹਦੇ ਬਾਰੇ ਦੱਸਣ ਦੇ ਵਿੱਚ ਹਾਲੇ ਓਨਾ ਸਫਲ ਨਹੀਂ ਹੋ ਸਕੇ ਜਿੰਨਾ ਸਾਨੂੰ ਹੋਣਾ ਚਾਹੀਦਾ ਸੀਗਾ। ਜੀ, ਜੀ। ਸੋ ਉਹਨਾਂ ਨੇ ਜਿਹੜੇ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਖਾਸ ਕਰਕੇ ਸਲੋਹ ਦੇ ਵਿੱਚ ਜਿੰਨੇ ਸਿੰਘ ਉਸ ਸਮੇਂ ਵਿਚਰ ਰਹੇ ਸੀ, ਜਿਹੜੇ ਉਹਨਾਂ ਦੇ ਨਾਲ ਇਕੱਠੇ ਹੋ ਗਏ। ਸਭ ਤੋਂ ਪਹਿਲਾ ਕੰਮ ਮੇਰੇ ਖਿਆਲ ਉਦੋਂ ਇੰਗਲੈਂਡ ਦੇ ਵਿੱਚ ਪਹਿਲਾ ਕੰਮ ਹੋਇਆ ਸੀਗਾ ਵੀ ਇੱਕ ਸਿੰਘ ਦੇ ਘਰ ਦੀ ਗਾਰਡਨ ਦੇ ਵਿੱਚ ਜੀ। ਜੀ। ਉਹਦੇ ਤੋਂ ਜਗ੍ਹਾ ਲੈ ਕੇ ਤੇ ਇੱਕ ਆਫਿਸ ਬਣਾਇਆ ਗਿਆ ਸੀ, ਜਿਹਦੀਆਂ ਨੀਂਹਾਂ ਵੀ ਜਸਵੰਤ ਸਿੰਘ ਖਾਲੜਾ ਨੇ ਖੁਦ ਆਪ ਪੁੱਟੀਆਂ, ਜੀ। ਨਾਲ ਮਿਸਤਰੀਆਂ ਦੇ ਕੰਮ ਵੀ ਕਰਦੇ ਰਹੇ। ਹੂੰ। ਤੇ ਉੱਥੇ ਪਹਿਲੀ ਵਾਰ ਇੱਕ ਇਸ ਲਹਿਰ ਦੇ ਪ੍ਰਤੀ ਇਨਫੋਰਮੇਸ਼ਨ ਦੇਣ ਦੇ ਲਈ ਉਹਨਾਂ ਨੇ ਜਿਹੜਾ ਵਾ ਇੱਕ ਆਫਿਸ ਖੋਲ੍ਹਿਆ, ਜਿਹਦੇ ਵਿੱਚ ਸਾਰਾ ਇਲੈਕਟ੍ਰੋਨਿਕ ਮੀਡੀਆ ਜਿਹੜਾ ਉਸ ਸਮੇਂ ਜੀ। ਹੁੰਦਾ ਸੀਗਾ, ਕੰਪਿਊਟਰ ਸੀ, ਫੈਕਸ ਸੀ, ਟੈਲੀਫੋਨ ਸੀਗਾ, ਇਹ ਸਾਰੀਆਂ ਚੀਜ਼ਾਂ। ਹੂੰ। ਤੇ ਜਾਣੀ ਕਿ ਉਹਨਾਂ ਨੇ ਸਾਰੀਆਂ ਸਰਕਾਰਾਂ ਨੂੰ ਬਕਾਇਦਾ ਜਿਹੜਾ ਵਾ ਦੁਨੀਆ ਦੀਆਂ ਨੂੰ ਉਹ ਚਿੱਠੀ ਪੱਤਰ ਸ਼ੁਰੂ ਕਰ ਦਿੱਤਾ ਸੀਗਾ। ਜੀ, ਜੀ। ਈਵਨ ਉਹਨਾਂ ਦੇ ਹੁੰਦਿਆਂ ਉੱਥੇ ਕਾਮਨਵੈਲਥ ਕੰਟਰੀਆਂ ਦੀ ਇੱਕ ਮੇਰੇ ਖਿਆਲ 4 ਸਾਲ ਬਾਅਦ ਕਿ 2 ਸਾਲ ਬਾਅਦ ਇੱਕ ਸਾਰੀ ਕਾਨਫਰੰਸ ਹੁੰਦੀ ਆ, ਹਾਂਜੀ। ਉਹ 4 ਕੇ 5 ਦਿਨ ਚੱਲਦੀ ਆ। ਜੀ। ਉਦੋਂ ਸਾਰੇ ਕਾਮਨਵੈਲਥ ਕੰਟਰੀਆਂ ਨੂੰ ਉਹਨਾਂ ਨੇ ਸਿੱਖ ਲਹਿਰ ਬਾਰੇ ਤੇ ਉੱਥੇ ਹੋ ਰਹੇ ਉਹਨਾਂ ਦੇ ਜ਼ੁਲਮਾਂ ਦੇ ਬਾਰੇ ਡਿਟੇਲ ਦੇ ਨਾਲ ਕੱਲੇ ਕੰਟਰੀ ਨੂੰ ਹੂੰ। ਜਿਹੜੇ ਆ ਉਹ ਲੈਟਰ ਭੇਜੇ ਤੇ ਜੀ। ਨਾਲ ਉਹਨਾਂ ਨੂੰ ਕਿਹਾ ਵੀ ਕਾਮਨਵੈਲਥ ਕੰਟਰੀਆਂ ਦੇ ਵਿੱਚ ਇੰਡੀਅਨ ਗਵਰਨਮੈਂਟ ਦੇ ਉੱਤੇ ਇਸ ਚੀਜ਼ ਦਾ ਦਬਾਅ ਪਾਇਆ ਜਾਵੇ ਵੀ ਜਿਹੜਾ ਸਿੱਖਾਂ ਦਾ ਉੱਥੇ ਘਾਣ ਹੋ ਰਿਹਾ ਵਾ ਉਹ ਬੰਦ ਜੀ। ਹੋਵੇ ਜੀ। ਤੇ ਸਿੱਖਾਂ ਨੂੰ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਹੱਕ ਵਾ ਹੂੰ, ਹੂੰ। ਉਹ ਹੂੰ। ਦਿੱਤਾ ਜਾਵੇ। ਜੀ। ਤੇ ਉਹਨਾਂ ਨੇ ਉਸ ਸਮੇਂ ਕਿਹਾ ਵੀ ਜਿੰਨਾ ਚਿਰ ਤੁਹਾਡੀ ਕਾਨਫਰੰਸ ਚੱਲੂਗੀ ਮੈਂ ਉਨੇ ਦਿਨ ਭੁੱਖ ਹੜਤਾਲ ਤੇ ਬੈਠੂੰਗਾ, ਮੈਂ ਕੋਈ ਚੀਜ਼ ਖਾਊ ਪੀਊਂਗਾ ਨਹੀਂ। ਜੀ। ਤੇ ਉਹਨਾਂ ਨੇ ਸਲਾਹ ਦੇ ਵਿੱਚ ਉਹ 5 ਦਿਨ ਲਗਾਤਾਰ ਭੁੱਖ ਹੜਤਾਲ ਆਪਣੇ 4 ਹੋਰ ਸਾਥੀਆਂ ਦੇ ਨਾਲ ਜਿਹੜੀ ਆ ਉੱਥੇ ਰੱਖੀ। ਹੂੰ। ਸੋ ਉਹਨਾਂ ਦਾ ਇਹ ਸੀਗਾ ਵੀ ਅਸੀਂ ਇਸ ਚੀਜ਼ ਨੂੰ ਜਿਹੜਾ ਵਾ ਇਹ ਦੱਸਣਾ ਵਾ ਵੀ ਇਹ ਜਿਹੜਾ ਸਾਡਾ ਸਿਧਾਂਤ ਵਾ, ਜੋ ਸਾਨੂੰ ਬਣਾਇਆ ਜਾ ਰਿਹਾ, ਸਾਨੂੰ ਦੁਨੀਆ ਦੇ ਸਾਹਮਣੇ ਹੂੰ। ਅੱਤਵਾਦੀ ਕਹਿ ਕੇ ਪੇਸ਼ ਕੀਤਾ ਜਾ ਰਿਹਾ ਵਾ, ਅਸੀਂ ਉਹ ਨਹੀਂ ਗੇ, ਜੀ। ਪਰ ਸਾਡੇ ਨਾਲ ਆਹ ਕੁਝ ਹੋ ਰਿਹਾ। ਹੂੰ। ਉਹਦੇ ਲਈ ਸਭ ਤੋਂ ਵੱਡਾ ਉਹਨਾਂ ਨੇ ਉਪਰਾਲਾ ਜਿਹੜਾ ਵਾ ਉਹ ਜਿੰਨਾ ਚਿਰ ਇੰਗਲੈਂਡ ਰਹੇ ਆ, ਜੀ। ਉਹਨਾਂ ਨੇ ਲਗਾਤਾਰ ਕੀਤਾ ਤੇ ਫਿਰ ਉੱਥੇ ਇੱਕ ਬਕਾਇਦਾ ਟੀਮ ਬਣਾ ਕੇ ਉਸ ਟੀਮ ਨੂੰ ਜ਼ਿੰਮੇਵਾਰੀ ਦੇ ਕੇ ਫਿਰ ਉਹ ਵਾਪਸ ਗਏ। ਜੀ। ਜੀ, ਜੀ, ਬਿਲਕੁਲ। ਸੋ ਇੱਥੇ ਆਪਾਂ ਇੱਕ ਬ੍ਰੇਕ ਦੇ ਲਈ ਰੁਕਾਂਗੇ। ਬ੍ਰੇਕ ਤੋਂ ਪਾਰ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਅਸੀਂ ਉਸ ਮਹਾਨ ਰੂਹ ਦੇ ਬਾਰੇ ਗੱਲਬਾਤ ਕਰ ਰਹੇ ਹਾਂ, ਜਿਨ੍ਹਾਂ ਨੇ ਇੱਕ ਬਹੁਤ ਵੱਡਾ ਜਿਹੜਾ ਕਾਰਜ ਕੀਤਾ, ਜੋ ਉਦੋਂ ਦਾ ਜ਼ੁਲਮ ਸੀ, ਉਹਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਤੇ ਉਸ ਮਹਾਨ ਰੂਹ ਦਾ ਨਾਂ ਹੈ ਭਾਈ ਜਸਵੰਤ ਸਿੰਘ ਖਾਲੜਾ ਜੀ। ਉਹਨਾਂ ਦੇ ਛੋਟੇ ਭਰਾ ਭਾਈ ਅਮਰਜੀਤ ਸਿੰਘ ਖਾਲੜਾ ਜੀ ਸਾਡੇ ਨਾਲ ਨੇ, ਸਟੂਡੀਓ ਦੇ ਵਿੱਚ ਮੌਜੂਦ ਨੇ ਤੇ ਇਸ ਵੇਲੇ ਆਪਾਂ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਉਹਨਾਂ ਦੇ ਬਾਰੇ ਗੱਲਬਾਤ ਜਿਹੜੀ ਸਾਡੀ ਚੱਲਦੀ ਰਹਿਣੀ ਹੈ। ਰਾਜ ਜੀ ਤੇ ਅਮਰਜੀਤ ਜੀ, ਆਪਾਂ ਇੱਕ ਬ੍ਰੇਕ ਦੇ ਲਈ ਰੁਕਦੇ ਹਾਂਜੀ, ਥੈਂਕ ਯੂ। ਹਾਂ। ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੇ ਅੱਜ ਆਪਾਂ ਗੱਲਬਾਤ ਕਰ ਰਹੇ ਹਾਂ 1984 ਜੂਨ ਦੇ ਬਾਬਤ, ਤੀਜਾ ਘੱਲੂਘਾਰਾ। ਤੇ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਭਾਈ ਅਮਰਜੀਤ ਸਿੰਘ ਜੀ, ਤੇ ਉਹਨਾਂ ਦੇ ਨਾਲ ਹੀ ਆਪਾਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਜਿਹੜੀ ਗੱਲਬਾਤ ਆ ਉਹ ਲਗਾਤਾਰ ਕਰ ਰਹੇ ਹਾਂ। ਆਪਣੀ ਗੱਲਬਾਤ ਦੇ ਵਿੱਚ ਉਹਨਾਂ ਨੇ ਜੇਕਰ ਬਰੀਫਲੀ ਮੈਂ ਗੱਲਬਾਤ ਕਰਾਂ ਤਾਂ ਆਪਣੀ ਗੱਲਬਾਤ ਦੇ ਵਿੱਚ ਉਹਨਾਂ ਨੇ ਉਦੋਂ ਦੇ ਸਿਸਟਮ ਦਾ ਕਰੂਪ ਤੇ ਜ਼ਾਲਮ ਚਿਹਰਾ, ਤੇ ਨਾਲੋਂ ਨਾਲ ਉਦੋਂ ਦੇ ਸਿਸਟਮ ਦੀ ਅਪਰੋਚ ਤੇ ਹੋਰ ਜਿਹੜੀਆਂ ਜੱਦੋ-ਜਹਿਦ ਉਦੋਂ ਕਰਨੀਆਂ ਪਈਆਂ, ਤਾਂ ਉਹਦੇ ਬਾਬਤ ਉਹਨਾਂ ਨੇ ਬੜੀ ਡਿਟੇਲ ਦੇ ਨਾਲ ਦੱਸਿਆ। ਵਿੱਚ ਦੀ ਗੱਲਬਾਤ ਜਿਹੜੀ ਆਪਣੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਤੇ ਵੀ ਹੋਈ ਸੀ। ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਾਲ ਜੋੜਦੇ ਹਾਂ ਤੇ ਉਸ ਤੋਂ ਬਾਅਦ ਫਿਰ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਦੇ ਹਾਂ। ਭਾਈ ਸਾਹਿਬ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਧੰਨਵਾਦ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਜੀ। ਅੱਛਾ ਭਾਈ ਅਮਰਜੀਤ ਸਿੰਘ ਜੀ, ਆਪਾਂ ਜਦੋਂ ਗੱਲਬਾਤ ਕਰ ਰਹੇ ਸੀਗੇ ਤੇ ਤੁਸੀਂ ਗੱਲਬਾਤ ਦੇ ਵਿੱਚ ਜ਼ਿਕਰ ਕੀਤਾ ਵੀ ਉਹ ਅਕਸਰ ਜੋ ਉਦੋਂ ਦੇ ਸਿੱਖ ਮਸਲੇ ਚੱਲ ਰਹੇ ਸੀਗੇ, ਸਿੱਖੀ ਦੇ ਮਸਲੇ ਚੱਲ ਰਹੇ ਸੀਗੇ, ਉਹਨਾਂ ਬਾਬਤ ਬੜੀ ਬੇਬਾਕੀ ਦੇ ਨਾਲ ਵਿਚਰਦੇ ਸੀ। ਕਈ ਵਾਰੀ ਭਵਿੱਖੀ ਵੀ ਜਿਹੜੀਆਂ ਗੱਲਾਂ ਬਾਤਾਂ ਸੰਕੇਤ ਦੇ ਜਾਂਦੇ ਸੀਗੇ। ਅੱਜ ਜਦੋਂ ਕਿਤਾਬ ਦੇ ਬਾਰੇ ਜ਼ਿਕਰ ਕਰਦੇ ਹਾਂ ਆਪਾਂ, ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸੋਚ, ਸੰਘਰਸ਼ ਤੇ ਸ਼ਹਾਦਤ, ਅਜਮੇਰ ਸਿੰਘ ਜੀ ਨੇ ਜਿਹੜੀ ਲਿਖੀ ਆ, ਇਹਦੇ ਵਿੱਚ ਵੀ ਉਹਨਾਂ ਦਾ ਜਿਹੜਾ ਬੌਧਿਕ ਪੱਧਰ ਆ ਜਾਂ ਉਹਨਾਂ ਦੀ ਜੋ ਅਪਰੋਚ ਸੀ ਉਸ ਟਾਈਮ ਨੂੰ ਲੈ ਕੇ, ਇਹਦੇ ਵਿੱਚ ਵੀ ਜ਼ਿਕਰ ਆਉਂਦਾ ਵੀ ਕਈ ਚੀਜ਼ਾਂ ਦੇ ਕਿਆਫੇ ਲਾ ਲਏ ਸੀ ਭਵਿੱਖ ਨੂੰ ਲੈ ਕੇ। ਹਾਂਜੀ, ਹਾਂਜੀ। ਜਦੋਂ ਤੁਸੀਂ ਇਹ ਬੁੱਕ ਦੇ ਵਿੱਚ ਜੋ ਲਿਖਿਆ ਪੜ੍ਹੋਗੇ, ਮੈਂ ਹਾਲੇ ਤੱਕ ਜਾਣੀ ਕਿ ਜੀ। ਇਸ ਬੁੱਕ ਨੂੰ ਨਾ ਜਦੋਂ ਵੀ ਕਿਸੇ ਉਲਝਣ ਦੇ ਵਿੱਚ ਫਸਿਆ ਹੋਵਾਂ, ਹੂੰ। ਖਾਸ ਕਰਕੇ ਜਦੋਂ ਅਸੀਂ ਸਿੱਖ ਕੌਮ ਦੀ ਜਿਹੜੀ ਮੌਜੂਦਾ ਦਿਸ਼ਾ ਵਾ ਜੀ, ਜੀ। ਤੇ ਜੋ ਹੁਣ ਵੀ ਉਹ ਚੀਜ਼ਾਂ ਸਾਨੂੰ ਫੇਸ ਕਰਨੀਆਂ ਪੈਣ ਡਈਆਂ ਵਾ, ਹਾਂਜੀ। ਤੇ ਸੰਘਰਸ਼ ਦੇ ਪ੍ਰਤੀ ਅੱਜ ਜਿਹੜੇ ਵਿਚਾਰਵਾਨ ਵਾ ਉਹ ਵਿਚਾਰਾਂ ਕਰਦੇ ਆ। ਹਾਂਜੀ। ਤੇ ਜਿਹੜੀ ਸਿਚੁਏਸ਼ਨ 30 ਸਾਲ ਪਹਿਲੋਂ ਸਾਡੇ ਸਾਹਮਣੇ ਅਸੀਂ ਫੇਸ ਕਰਨ ਡਏ ਹਾਂ, ਜੀ। ਉਹੀ ਜਿਹੜੀ ਸਿਚੁਏਸ਼ਨ ਆ ਉਹ ਅੱਜ ਸਾਡੇ ਸਾਹਮਣੇ ਖੜੀ ਆ। ਤੇ ਹੂੰ। ਸਰਦਾਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਬਿਮਾਰੀਆਂ ਦੀ ਜੜ ਤੇ ਇਹਨਾਂ ਬਿਮਾਰੀਆਂ ਨੂੰ ਜੀ। ਤੇ ਉਹਨਾਂ ਦੇ ਕਾਰਨ ਜਿਹੜੇ ਆ, ਜੀ। ਉਹ ਅੱਜ ਤੋਂ 30 ਸਾਲ ਪਹਿਲੋਂ ਦੱਸਦੇ ਸੀ। ਦੱਸਦੇ ਸੀਗੇ। ਜੀ। ਤੇ ਉਹ ਸਾਰੇ ਡਿਟੇਲ ਦੇ ਨਾਲ ਜਿਹੜੇ ਆ ਉਹ ਉਹਨਾਂ ਦੇ ਲੇਖਾਂ ਦੇ ਰੂਪ ਦੇ ਵਿੱਚ ਇਸ ਕਿਤਾਬ ਦੇ ਵਿੱਚ ਜਿਹੜੇ ਆ ਉਹ ਛਪੇ ਆ। ਜੀ। ਤੇ ਜਿੱਥੇ ਵੀ ਕਿਤੇ ਭਾਵੇਂ ਉਹਨਾਂ ਨੇ ਰਵਾਇਤੀ ਸਿੱਖ ਲੀਡਰਸ਼ਿਪ ਦੀਆਂ ਕਮਜ਼ੋਰੀਆਂ, ਹੂੰ। ਰਵਾਇਤੀ ਸਿੱਖ ਲੀਡਰਸ਼ਿਪ ਦਾ ਕਹਿਣੀ ਤੇ ਕਰਨੀ ਦੇ ਵਿੱਚ ਫਰਕ, ਜੀ। ਤੇ ਖਾੜਕੂ ਧਿਰਾਂ ਦੀਆਂ ਕਮਜ਼ੋਰੀਆਂ, ਤੇ ਖਾੜਕੂ ਧਿਰਾਂ ਦੇ ਜਿਹੜੇ ਕਈ ਥਾਵਾਂ ਦੇ ਉੱਤੇ ਸਹੀ ਫੈਸਲਿਆਂ ਦੀ ਸ਼ਲਾਘਾ ਕਰਨੀ, ਜੀ। ਤੇ ਜਿਹੜੇ ਗਲਤ ਫੈਸਲਿਆਂ ਦੀ ਉਦੋਂ ਵੀ ਆਲੋਚਨਾ ਕਰਨੀ, ਉਹ ਉਹਨਾਂ ਨੇ ਬਗੈਰ ਕਿਸੇ ਡਰ ਤੋਂ ਹੂੰ। ਜਿਹੜਾ ਵਾ ਉਹ ਕੀਤਾ ਵਾ। ਹਾਲਾਂਕਿ ਉਸ ਸਮੇਂ ਹੁਣ ਅੱਜ ਸਾਡੇ ਸਾਹਮਣੇ ਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਇਹ ਚੀਜ਼ਾਂ ਆਈਆਂ ਸੀਗੀਆਂ ਜੀ। ਵੀ ਸਿੱਖ ਕੌਮ ਨੂੰ ਇਲੈਕਸ਼ਨਾਂ ਕਿਸ ਨਜ਼ਰੀਏ ਦੇ ਨਾਲ ਦੇਖਣੀਆਂ ਚਾਹੀਦੀਆਂ ਹਾਂਜੀ। ਜਦੋਂ ਤੁਸੀਂ ਆਜ਼ਾਦੀ ਦੀ ਲੜਾਈ ਲੜ ਰਹੇ ਜੀ। ਤੇ ਇਹ ਚੀਜ਼ਾਂ ਜਿਹੜੀਆਂ ਵਾ ਉਹ ਜਸਵੰਤ ਸਿੰਘ ਨੇ 1991-92 ਦੇ ਵਿੱਚ ਸਿੱਖ ਕੌਮ ਦੇ ਸਾਹਮਣੇ ਰੱਖਤੀਆਂ ਸੀਗੀਆਂ ਜੀ। ਵੀ ਜਿਹੜਾ ਮੌਜੂਦਾ ਸਿਸਟਮ ਦੇ ਵਿੱਚ ਰਹਿ ਕੇ ਹੂੰ। ਜੋ ਮੌਜੂਦਾ ਜਿਹੜੀ ਡੀਪ ਸਟੇਟ ਆ ਜਾਂ ਸਰਕਾਰ ਵਾ, ਉਹਨੇ ਜਿਹੜਾ ਇੱਕ ਸਾਨੂੰ ਚੌਖਟਾ ਦਿੱਤਾ ਵਾ, ਦਿੱਤਾ ਆ। ਜਦੋਂ ਅਸੀਂ ਉਹਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ ਤੇ ਅਸੀਂ ਆਪਣੀ ਆਜ਼ਾਦੀ ਦੀ ਲੜਾਈ ਤੋਂ ਪਿੱਛੇ ਹਟ ਜਾਂਦੇ ਹਾਂ। ਜੀ। ਸੋ ਇਹ ਸਿੱਖ ਕੌਮ ਨੂੰ ਡਿਸਾਈਡ ਕਰਨਾ ਪਊਗਾ ਵੀ ਉਹਨਾਂ ਦੀਆਂ ਦਿੱਤੀਆਂ ਸੁੱਖ ਸਹੂਲਤਾਂ, ਇਹ ਜਿਹੜਾ ਇਲੈਕਸ਼ਨ ਸਿਸਟਮ ਆ, ਜੀ। ਇਹਨੂੰ ਅਸੀਂ ਕਿੱਦਾਂ ਲੈਣਾ ਵਾ। ਤੇ ਅੱਜ ਵੀ 30 ਸਾਲਾਂ ਬਾਅਦ ਅਸੀਂ ਉਹਨਾਂ ਚੀਜ਼ਾਂ ਤੇ ਵਿਚਾਰਾਂ ਕਰਨ ਡਏ ਹਾਂ। ਸੋ ਇਹਦੇ ਵਿੱਚ ਜਿਹੜੀ ਆਉਣ ਵਾਲੀ ਜਨਰੇਸ਼ਨ ਆ, ਜੀ। ਉਹਨੂੰ ਪਿਛਲੇ 30 ਸਾਲ ਦਾ ਇਤਿਹਾਸ ਜਿਹੜਾ ਵਾ ਉਹ ਇਸ ਬੁੱਕ ਦੇ ਵਿੱਚੋਂ ਮਿਲ ਸਕਦਾ। ਉਹਨਾਂ ਨੂੰ ਬੜੀ ਵੱਡੀ ਸਿੱਖਿਆ ਮਿਲ ਸਕਦੀ ਆ ਵੀ ਜਿਹੜੀਆਂ ਪ੍ਰੋਬਲਮਾਂ ਅਸੀਂ ਫੇਸ ਕਰਦੇ ਸਾਂ ਉਦੋਂ, ਜਾਂ ਸਾਡੇ ਉਹਨਾਂ ਸੰਘਰਸ਼ੀ ਯੋਧਿਆਂ ਨੇ ਉਹ ਫੇਸ ਕੀਤੀਆਂ ਵਾ, ਜੀ। ਉਹ ਅੱਜ ਵੀ ਸਾਡੇ ਸਾਹਮਣੇ ਉਦਾਂ ਦੀਆਂ ਉਦਾਂ ਖੜੀਆਂ ਵਾ, ਤੇ ਉਹਨਾਂ ਨੂੰ ਅਸੀਂ ਦੂਰ ਕਿੱਦਾਂ ਕਰਨਾ ਵਾ। ਇਸ ਲਈ ਵੀ ਇਹ ਉਹਨਾਂ ਦੀ ਜਿਹੜੀ ਉਹ ਸੰਘਰਸ਼ ਦੇ ਪ੍ਰਤੀ ਸੋਚ ਸੀ, ਜੀ। ਜਾਂ ਉਹਨਾਂ ਦੀ ਬੁੱਧੀ ਸੀ, ਜਾਂ ਆਉਣ ਵਾਲੇ ਸਮਿਆਂ ਦੇ ਵਿੱਚ ਇਸ ਸੰਘਰਸ਼ ਨੂੰ ਕਿੱਦਾਂ ਸੇਧ ਦੇਣੀ ਆ, ਹਾਂਜੀ। ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਅੱਜ ਤੋਂ 30 ਸਾਲ ਪਹਿਲੋਂ ਸਾਡੇ ਸਾਹਮਣੇ ਲੈ ਆਂਦੀਆਂ। ਫਿਰ ਤਾਂ ਉਹ ਇਹਨਾਂ ਚੀਜ਼ਾਂ ਨੂੰ ਜਦੋਂ, ਕਿਉਂਕਿ ਭਵਿੱਖ ਬਾਰੇ ਜਦੋਂ ਤੁਸੀਂ ਗੱਲਬਾਤ ਕਰਦੇ ਆ ਜਾਂ ਵਰਤਮਾਨ ਬਾਰੇ ਜਦੋਂ ਤੁਸੀਂ ਉਹਨੂੰ ਅਨਾਲਿਸਿਸ ਕਰਨਾ, ਉਹਨੂੰ ਪੜਚੋਲਣਾ, ਉਹਨੂੰ ਲਿਖਣਾ, ਉਹਦੇ ਲਈ ਤੁਹਾਨੂੰ ਬਹੁਤ ਚੀਜ਼ਾਂ ਡੀਕੋਡ ਕਰਨੀਆਂ ਪੈਂਦੀਆਂ।
ਹਾਂਜੀ ਉਹਦੇ ਲਈ ਤੁਹਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਘਟਨਾਵਾਂ ਜੋ ਵਾਪਰੀਆਂ, ਕਿਹੜੀ ਕਿਵੇਂ ਲਿੰਕ ਹੈ, ਕਿਹੜੀ ਕਿਵੇਂ। ਫਿਰ ਤਾਂ ਉਹਨਾਂ ਨੇ ਮੇਰੇ ਹਿਸਾਬ ਨਾਲ, ਜੋ ਮੇਰਾ ਸਵਾਲ ਹੈ, ਵੀ ਜੋ 78 ਤੋਂ 84 ਤੱਕ ਹੋਇਆ, ਹਾਂਜੀ 78 ਦੀ ਚੱਲੀ ਗੱਲ ਤੇ 84 ਤੇ ਆਪਾਂ ਦੇਖਦੇ ਹਾਂ ਕਿ ਹਮਲੇ ਤੇ ਆ ਕੇ ਹੀ ਖਤਮ ਹੁੰਦੀ ਹੈ। ਖਤਮ ਨਹੀਂ ਹੁੰਦੀ, ਉਸ ਤੋਂ ਬਾਅਦ ਫਿਰ ਉਹ ਕੰਮ ਸ਼ੁਰੂ ਹੋ ਜਾਂਦਾ ਹੈ ਵੀ ਚੱਕਿਆ ਖਪਾਤਾ, ਚੱਕਿਆ ਹਾਂਜੀ ਬੰਦਾ ਖਪਾਤਾ। ਇਹਨਾਂ ਚੀਜ਼ਾਂ ਨੂੰ ਉਹ ਕਿਵੇਂ ਦੇਖਦੇ ਸੀ? ਇਸੇ ਸਮੇਂ ਦੇ ਦਰਮਿਆਨ ਜੋ ਉਹਨਾਂ ਨਾਲ ਜਿੰਨੀਆਂ ਵੀ ਤੁਹਾਡੀਆਂ ਮੀਟਿੰਗਾਂ ਹੋਈਆਂ, ਤਾਂ ਜੋ ਉਹਨਾਂ ਮੀਟਿੰਗਾਂ ਦੇ ਵਿੱਚ ਤੁਹਾਡੀ ਮੀਟਿੰਗ ਤਾਂ ਨਹੀਂ, ਚਲੋ ਪਰਿਵਾਰਕ ਗੱਲਬਾਤ ਜਿਹੜੀ ਹੁੰਦੀ ਸੀ, ਹਾਂਜੀ ਇਹਨੂੰ ਕਿਵੇਂ ਫਿਰ ਉਹ ਦੇਖਦੇ ਸੀ? ਜਾਣੀ ਕਿ ਉਹਨਾਂ ਦਾ ਜਿਹੜਾ ਇਹ ਸਿਆਸੀ ਜੀਵਨ ਆ ਨਾ 1978 ਤੋਂ ਨਹੀਂ, ਜਾਣੀ ਇਹ ਜਦੋਂ ਉਹ ਸਕੂਲ ਦੀ ਪੜ੍ਹਾਈ ਖਤਮ ਕਰਕੇ ਜੀ। ਗੁਰੂ ਅਰਜਨ ਦੇਵ ਕਾਲਜ ਤਰਨਤਾਰਨ ਦੇ ਵਿੱਚ 1968 ਚ ਦਾਖਲ ਹੁੰਦੇ ਆ, ਹਾਂਜੀ। ਉੱਥੋਂ ਹੀ ਸ਼ੁਰੂ ਹੋ ਜਾਂਦਾ। ਜੀ। ਉੱਥੋਂ ਨਕਸਲਾਈਟ ਲਹਿਰ ਦਾ ਪ੍ਰਭਾਵ ਲੈ ਲੈਂਦੇ ਆ ਜੀ। ਤੇ ਉਸ ਸਮੇਂ ਤੋਂ ਲੈ ਕੇ ਜਾਣੀ ਕਿ 1978 ਤੇ 1984 ਦਾ ਜਦ ਸਿੱਖ ਸੰਘਰਸ਼ ਜਿਹੜਾ ਵਾ ਉਹ ਮੋੜ ਲੈਂਦਾ ਵਾ, ਜੀ। ਜੀ। ਉਦੋਂ ਹੀ ਉਹਨਾਂ ਦੀ ਜ਼ਿੰਦਗੀ ਨੇ ਵੀ ਜਿਹੜਾ ਵਾ ਉਹ ਮੋੜ ਇੱਧਰ ਨੂੰ ਕੱਟਣਾ ਸ਼ੁਰੂ ਕਰਤਾ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਜ਼ੁਲਮ ਆ ਹੂੰ। ਉਹ ਹਮੇਸ਼ਾ ਹੀ ਜਿਹੜੀਆਂ ਇਨਸਾਫ ਮੰਗਦੀਆਂ ਧਿਰਾਂ, ਹਾਂਜੀ, ਹਾਂਜੀ। ਭਾਵੇਂ ਉਹ ਨਕਸਲਾਈਟ ਲਹਿਰ ਦੇ ਵਿੱਚ ਰੂਪ ਦੇ ਵਿੱਚ ਹੋਵੇ, ਹੂੰ। ਤੇ ਬਾਅਦ ਦੇ ਵਿੱਚ ਉਸੇ ਇਨਸਾਫ ਦੀ ਤੇ ਉਸੇ ਹੱਕਾਂ ਦੀ ਗੱਲ ਸੰਤ ਜਰਨੈਲ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਉੱਭਰ ਕੇ ਆਉਂਦੀ ਆ, ਹਾਂਜੀ। ਤੇ ਉਹਨਾਂ ਦੇ ਵਿੱਚ ਇੱਕ ਚੀਜ਼ ਇਹ ਸੀ ਵੀ ਬਾਕੀ ਨਕਸਲਾਈਟ ਗਰੁੱਪਾਂ ਤੋਂ ਉਹ ਪਹਿਲੋਂ ਸਿੱਖ ਕੌਮ ਦੇ ਇਸ ਜਿਹੜਾ ਮਸਲਾ ਵਾ ਉਹਨੂੰ ਸਮਝ ਗਏ ਸੀਗੇ ਜੀ। ਤੇ ਉਹਨਾਂ ਨੇ, ਹਾਲਾਂਕਿ ਉਹ ਸਿੱਧੇ ਤੌਰ ਦੇ ਉੱਤੇ ਇਸ ਲਹਿਰ ਦੇ ਵਿੱਚ ਜਦੋਂ ਸ਼ਾਮਲ ਨਹੀਂ ਵੀ ਸੀ ਹੋਏ, ਹਾਂਜੀ। ਤੇ ਉਹਨਾਂ ਨੇ ਇਸ ਸੰਘਰਸ਼ ਦੀ ਜਿਹੜੀ ਆ ਸਪੋਰਟ ਆਪਣੇ ਲੇਖਾਂ ਦੇ ਨਾਲ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਬਹੁਤ ਚਿੰਤਤ ਜਾਣੀ ਕਿ ਇਸ ਚੀਜ਼ ਬਾਰੇ ਰਹਿੰਦੇ ਸੀ। ਇੰਗਲੈਂਡ ਦੇ ਵਿੱਚ ਵੀ ਉਹਨਾਂ ਨੇ ਕੁਝ ਲਿਖਣ ਤੋਂ ਪਹਿਲਾਂ ਜਾਂ ਕੋਈ ਵੀ ਉੱਥੇ ਘਟਨਾ ਹੋਣੀ ਤੇ ਕਈ ਵਾਰ ਘੰਟਿਆਂ ਪ੍ਰਤੀ ਆਪਣੇ ਕਮਰੇ ਦੇ ਵਿੱਚ ਬੈਠੇ ਜਿਹੜੇ ਆ ਸੋਚਦੇ ਰਹਿਣਾ, ਕਿਸੇ ਦੇ ਨਾਲ ਬੋਲਣਾ ਨਾ। ਜੀ। ਤੇ ਇਹੋ ਚੀਜ਼ ਹੀ ਜਿਹੜੀ ਆ ਉਹਨਾਂ ਨੂੰ ਖਿੱਚ ਕੇ ਵਾਪਸ ਲਗਾਈ ਆ। ਜਦੋਂ ਉਹ ਵਾਪਸ ਵੀ ਗਏ ਆ, ਉਹ ਜਾਣੀ ਕਿ 2-3 ਦਿਨ ਉਹ ਸਾਡੇ ਨਾਲ ਕੋਈ ਗੱਲ ਨਹੀਂ ਕਰਦੇ। ਅੱਛਾ। ਆਪਣੇ ਕਮਰੇ ਦੇ ਵਿੱਚ ਜਾਂ ਉਹਨਾਂ ਨੇ ਬਾਣੀ ਪੜ੍ਹਨੀ ਤੇ ਜਾਂ ਸੋਚਣਾ ਹੀ। ਫਿਰ ਇੱਕਦਮ ਉਹਨਾਂ ਨੇ ਮੈਨੂੰ ਆਪਣੇ ਸ਼ਾਮਾਂ ਦਾ ਹੀ ਟਾਈਮ ਸੀਗਾ, ਪ੍ਰਸ਼ਾਦਾ ਛਕਣ ਲੱਗੇ ਹਾਂ, ਤੇ ਮੈਨੂੰ ਕਹਿੰਦੇ ਅਮਰਜੀਤ ਮੈਂ ਵਾਪਸ ਜਾਣ ਦਾ ਮਨ ਬਣਾ ਲਿਆ। ਅੱਛਾ। ਤੇ ਮੈਂ ਕਿਹਾ ਵੀ ਕੀ ਗੱਲ ਹੋਈ? ਆਂਦਾ ਵੀ ਜੋ ਮੈਂ ਕਰਨ ਬਾਰੇ ਸੋਚਿਆ ਸੀ ਜਾਂ ਕੌਮ ਦੇ ਲਈ ਕਰਨਾ ਚਾਹੁੰਦਾ, ਮੈਂ ਇੱਥੇ ਰਹਿ ਕੇ ਨਹੀਂ ਕਰ ਸਕਦਾ। ਇੱਥੇ ਜਿਹੜੀਆਂ ਵਾ ਉਹ ਲਿਮਿਟੇਸ਼ਨ ਆ, ਤੇ ਜੋ ਕੌਮ ਦਾ ਹਾਲ ਹੋ ਗਿਆ, ਜਿੱਦਾਂ ਲੀਡਰਸ਼ਿਪ ਕੌਮ ਨੂੰ ਛੱਡ ਕੇ ਤੇ ਉਹ ਸਾਰੀ ਭੱਜ ਗਈ ਆ, ਅੱਜ ਜਿਹੜਾ ਵਾ ਉਹ ਉੱਥੇ ਜਾਣ ਦੀ ਮੈਂ ਲੋੜ ਮਹਿਸੂਸ ਕਰਦਾ। ਜੀ। ਜਾਣੀ ਕਿ ਉਹਨਾਂ ਇਹ ਸਾਰੀ ਸਿਚੁਏਸ਼ਨ ਨੂੰ ਉਹ ਸਮਝ ਕੇ ਵੀ ਇਹ ਇਸ ਪਾਸੇ ਜਿਹੜਾ ਵਾ ਕਦਮ, ਤੇ ਇਹ ਕੌਮੀ ਲੜਾਈ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਸਮਝ ਲਿਆ ਸੀਗਾ ਵੀ ਇਹਦੇ ਤੋਂ ਬਗੈਰ ਜਿਹੜਾ ਵਾ ਉਹ ਸਾਡਾ ਇਸ ਸਿਸਟਮ ਦੇ ਵਿੱਚ ਸਰਵਾਈਵ ਕਰਨਾ ਜਿਹੜਾ ਵਾ ਉਹ ਮੁਸ਼ਕਲ। ਅੱਛਾ, ਉਦੋਂ ਦੀ ਜੋ ਲੀਡਰਸ਼ਿਪ ਬਾਰੇ ਤਾਂ ਆਪਾਂ ਗੱਲ ਕੀਤੀ ਹੋਈ ਆ ਵੀ ਉਹ ਲੀਡਰਸ਼ਿਪ ਤਾਂ ਜਿਹੜੀ ਆ, ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਸੀਗਾ ਵੀ ਜਿਹੜੀ ਆਪਾਂ ਕੰਮ ਕਰਨ ਜਾ ਰਹੇ ਹਾਂ, ਇਹਦਾ ਜਿਹੜਾ ਆਖਰੀ ਮੋੜ ਆ ਉਹ ਸ਼ਹਾਦਤ ਵੀ ਹੋ ਸਕਦਾ। ਹਾਂਜੀ, ਇਹ ਇਸ ਬਾਰੇ ਤਾਂ ਕਲੀਅਰ ਸੀਗੇ। ਕਦੇ ਵੀ ਗੱਲ ਹੋਈ ਸੀ ਵੀ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਕਰਨਾ ਪਊਗਾ ਜਾਂ ਤੁਹਾਨੂੰ ਇਹ ਫੇਸ ਕਰਨੀਆਂ ਪੈ ਸਕਦੀਆਂ ਪਰਿਵਾਰਕ ਤੌਰ ਤੇ? ਤੁਹਾਡੇ ਨਾਲ ਕੀ ਕੁਛ ਗੱਲਾਂ ਹੁੰਦੀਆਂ? ਈਵਨ ਇੱਥੋਂ ਤੱਕ ਜਾਣੀ ਕਿ ਉਹਨਾਂ ਨੇ ਮੇਰੇ ਨਾਲ ਤਾਂ ਕਲੀਅਰ ਕਰ ਲਿਆ ਸੀਗਾ ਵੀ ਮੇਰੇ ਤੋਂ ਬਾਅਦ ਜੇ ਮੈਨੂੰ ਕੁਝ ਹੋ ਗਿਆ ਤੇ ਜਾਣੀ ਕਿ ਉੱਥੋਂ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਤਾਂ ਉੱਥੋਂ ਦੇ ਪੋਲੀਟੀਕਲ ਸਿਸਟਮ ਦਾ ਜ਼ਿਆਦਾ ਪਤਾ ਨਹੀਂ ਸੀਗਾ, ਤੇ ਉਹਨਾਂ ਨੇ ਕੱਲੇ ਬੰਦੇ ਬਾਰੇ ਜਿਹੜਾ ਉਸ ਸਮੇਂ ਉੱਥੇ ਵਿਚਰ ਰਿਹਾ ਸੀਗਾ, ਕਿਸੇ ਨਾ ਕਿਸੇ ਤਰ੍ਹਾਂ ਜਾਂ ਸੰਘਰਸ਼ ਦੇ ਨਾਲ ਸੰਬੰਧਿਤ ਸੀਗਾ ਜਾਂ ਜਿਹੜੀਆਂ ਰਵਾਇਤੀ ਧਿਰਾਂ ਦੇ ਨਾਲ ਸੰਬੰਧਿਤ ਸੀਗਾ, ਉਹਦੇ ਬਾਰੇ ਉਹਨਾਂ ਨੇ ਮੈਨੂੰ ਕੱਲੇ ਬਾਰੇ ਦੱਸਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਕਿਹਦੇ ਨਾਲ ਤੁਸੀਂ ਤੁਰਨਾ ਵਾ, ਕਿਹੜਾ ਬੰਦਾ ਠੀਕ ਆ, ਕਿਹੜਾ ਬੰਦਾ ਨਹੀਂ ਠੀਕ, ਜਾਣੀ ਕਿ ਜਿੱਦਾਂ ਇੱਕ ਬੰਦੇ ਨੂੰ ਪਹਿਲੋਂ ਹੀ ਪਤਾ ਲੱਗ ਜਾਂਦਾ ਨਾ ਵੀ ਮੈਂ ਇਸ ਪਾਸੇ ਜਾ ਰਿਹਾ ਵਾਂ, ਉਹਨਾਂ ਨੇ ਇਹ ਚੀਜ਼ਾਂ ਸਾਰੀਆਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਸੀ। ਤੇ ਜੋ ਕੁਝ ਵੀ ਸੰਘਰਸ਼ ਦੇ ਵਿੱਚ ਹੋ ਰਿਹਾ ਉਹਦੇ ਬਾਰੇ ਵੀ ਜਾਣੀ ਕਿ ਘੰਟਿਆਂ ਬੱਧੀ ਉਹਨਾਂ ਦੇ ਨਾਲ ਵਿਚਾਰਾਂ ਕਰਦੇ ਰਹੀਦਾ।
ਹੂੰ। ਅੱਛਾ, ਜਦੋਂ ਉਹਨਾਂ ਦੇ ਲਾਸਟ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ, ਜਦੋਂ ਮਤਲਬ ਤੁਸੀਂ ਦੱਸਿਆ ਵੀ ਮੈਂ ਫ਼ੋਨ ਤੇ ਗੱਲਬਾਤ ਹੋਈ ਹਾਂਜੀ, ਤੁਹਾਡੀ? ਫੋਨ ਤੇ ਲਾਸਟ ਗੱਲ ਉਹਨਾਂ ਦੇ ਚੁੱਕੇ ਜਾਣ ਸੱਜਣਾ ਤੋਂ ਵੀ 2 ਦਿਨ। ਤੁਰ ਜਾਣਾ। ਹਾਂਜੀ, ਉਹੋ ਹੀ ਇਹਨਾਂ ਦੀ ਵਰਡ ਸੀਗੀ ਹੂੰ। ਵੀ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣ। ਜੀ। ਅੱਛਾ, ਤੇ ਉਹ ਉਸ ਤੋਂ ਪਹਿਲਾਂ ਕੋਈ ਚੱਲ ਰਹੀ ਸੀ ਗੱਲਬਾਤ, ਕੋਈ ਲਿਖਤ ਲਿਖਣ ਬਾਰੇ ਜਾਂ ਕੁਛ ਹੋਰ ਏਦਾਂ ਦਾ ਕਿ ਯਾਰ ਮੈਂ ਜਾਂ ਮੇਰਾ ਕੋਈ ਡਾਕੂਮੈਂਟ ਫਲਾਂ ਥਾਂ ਪਿਆ ਹੈ ਜਾਂ ਮੈਂ ਆਹ ਕਰਨਾ ਚਾਹੁੰਦਾ ਹੈ ਜਾਂ ਕੁਛ ਭਵਿੱਖ ਦੇ ਬਾਰੇ? ਡਾਕੂਮੈਂਟ ਤਾਂ ਜਿਹੜੇ ਆ ਉਹ ਸਾਰੇ ਤਕਰੀਬਨ ਇੱਥੇ ਮੇਰੇ ਕੋਲ ਉਹਨਾਂ ਦੇ ਜ਼ਿਆਦੇ ਹੈਗੇ ਸੀ। ਜਿਹੜੀਆਂ ਪਹਿਲੋਂ ਦੀਆਂ ਲਿਖਤਾਂ ਸੀ ਉਹ ਪੰਜਾਬ ਦੇ ਵਿੱਚ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਸੀਗੇ, ਹਾਂਜੀ। ਉਹਨਾਂ ਦੇ ਕੋਲ ਹੈਗੇ ਸੀਗੇ। ਜੀ। ਆਉਣ ਵਾਲੇ ਸਮੇਂ ਦੇ ਵਿੱਚ ਜਾਣੀ ਕਿ ਉਹ ਸਿੱਖ ਕੌਮ ਨੂੰ ਹੂੰ। ਇਕੱਠੀ ਕਰਕੇ ਜੀ। ਤੇ ਇਸ ਸੰਘਰਸ਼ ਦੇ ਵਿੱਚੋਂ ਜਿਹੜੀ ਆ ਉਹ ਜਿੱਤ ਦਿਵਾਉਣ ਬਾਰੇ ਸੋਚਦੇ ਸੀ। ਉਹ ਸੋਚਦੇ ਸੀ। ਉਹਨਾਂ ਨੇ ਇਸ ਚੀਜ਼ ਦੇ ਬਾਰੇ ਉਹ ਕਲੀਅਰ ਹੋ ਗਏ ਸੀਗੇ ਜੀ। ਵੀ ਇਹ ਜਿਹੜਾ ਸਾਡੇ ਗੁਰੂ ਦਾ ਦਿੱਤਾ ਸਿਧਾਂਤ ਵਾ, ਜਿੰਨਾ ਚਿਰ ਸਰਬੱਤ ਦੇ ਭਲੇ ਦੇ ਆਧਾਰਤ, ਗੁਰੂ ਸਿਧਾਂਤ ਦੇ ਆਧਾਰਤ ਜੀ। ਇੱਕ ਐਸੇ ਰਾਜ ਦੀ ਸਥਾਪਨਾ ਜਿਹੜੀ ਆ ਉਹ ਅਸੀਂ ਨਹੀਂ ਕਰ ਸਕਾਂਗੇ, ਹੂੰ। ਉਹਨਾਂ ਚਿਰ ਅਸੀਂ ਗੁਰੂ ਦੇ ਸਿਧਾਂਤ ਨੂੰ ਵੀ ਦੁਨੀਆ ਦੇ ਵਿੱਚ ਪ੍ਰਫੁੱਲਤ ਨਹੀਂ ਕਰ ਨਹੀਂ ਕਰ ਸਕਦੇ। ਸਕਾਂਗੇ ਤੇ ਆਪਣੇ ਤੇ ਹੁੰਦੇ ਜ਼ੁਲਮਾਂ ਨੂੰ ਵੀ ਨਹੀਂ ਰੋਕ ਸਕਾਂਗੇ। ਜੀ, ਜੀ, ਜੀ। ਤੇ ਇਹ ਜਦੋਂ ਆਪਾਂ ਕਿਤਾਬ ਤੁਸੀਂ ਅਜਮੇਰ ਸਿੰਘ ਜੀ ਤੋਂ ਲਿਖਵਾਈ ਆ, ਅਜਮੇਰ ਸਿੰਘ ਜੀ ਦਾ ਕੀ ਸੀਗਾ? ਕਿਉਂਕਿ ਅਜਮੇਰ ਸਿੰਘ ਵੀ ਤਾਂ ਮੇਰੇ ਖਿਆਲ ਨਾਲ ਇਮੋਸ਼ਨਲ ਤੌਰ ਤੇ ਜੁੜਾਵ ਮਹਿਸੂਸ ਕਰਦੇ ਸੀ। ਉਹਨਾਂ ਕੋਲੇ ਕਾਫ਼ੀ ਕੁਛ ਹੋਣਾ। ਹਾਂਜੀ, ਅਜਮੇਰ ਸਿੰਘ ਆਪ ਜਾਣੀ ਕਿ ਦੋਨਾਂ ਲਹਿਰਾਂ ਦੇ ਲਹਿਰਾਂ ਦੇ ਵਿੱਚੋਂ ਦੀ ਉਹ ਨਿਕਲੇ। ਗੁਜ਼ਰੇ ਸੀਗੇ ਜੀ, ਜੀ। ਤੇ ਉਹਨਾਂ ਜਿੰਨਾ ਇਹਨਾਂ ਦੋਵਾਂ ਲਹਿਰਾਂ ਨੂੰ ਸਮਝਣ ਵਾਲਾ ਹੋਰ ਸ਼ਖਸ ਇਹ ਬੁੱਧੀਜੀਵੀ ਵਰਗ ਦੇ ਵਿੱਚ ਹੂੰ। ਅੱਜ ਕੱਲ ਜਿਹੜਾ ਬੁੱਧੀਜੀਵੀ ਲਫ਼ਜ਼ ਵਾ ਉਹ ਵੀ ਅਸੀਂ ਆਮ ਵਰਤ ਲੈਂਦੇ ਆ, ਜੀ। ਪਰ ਜੋ ਮੈਂ ਸਮਝਦਾ ਵਾਂ ਹੂੰ। ਵੀ ਐਕਚੁਅਲੀ ਬੁੱਧੀਜੀਵੀ ਉਹ ਹੁੰਦਾ ਵਾ ਜਿਹੜਾ ਉਹ ਸਾਰੀ ਸਿਚੁਏਸ਼ਨ ਨੂੰ ਸਮਝ ਕੇ ਸਾਰੇ ਪੱਖਾਂ ਤੋਂ। ਤੇ ਸਾਰੇ ਪੱਖਾਂ ਤੋਂ ਜੀ। ਤੇ ਉਹਦੇ ਵਿਚਲੀਆਂ ਕਮਜ਼ੋਰੀਆਂ ਨੂੰ ਤੇ ਉਹਦੇ ਆਉਣ ਵਾਲੇ ਖਤਰਿਆਂ ਨੂੰ ਤੇ ਆਉਣ ਵਾਲੇ ਭਵਿੱਖ ਦੇ ਵਿੱਚ ਕਿੱਦਾਂ ਚੱਲਣਾ ਉਹਨੂੰ ਹੂੰ। ਆਪ ਐਕਸਪੀਰੀਅੰਸ ਕਰਕੇ ਤੇ ਕੌਮ ਨੂੰ ਦੱਸਦਾ। ਜੀ, ਜੀ। ਤੇ ਮੌਜੂਦਾ ਸਮੇਂ ਦੇ ਵਿੱਚ ਅਜਮੇਰ ਸਿੰਘ ਨੇ ਇਹਨਾਂ ਸਾਰੀਆਂ ਲਹਿਰਾਂ ਦੇ ਵਿੱਚੋਂ ਗੁਜ਼ਰੇ ਹੋਣ ਕਰਕੇ ਹੂੰ। ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ, ਜਿਹੜੇ ਸਿੱਖ ਕੌਮ ਦੇ ਥਾਟ ਉਹਨਾਂ ਨੇ ਕਲੀਅਰ ਕੀਤੇ ਜੀ, ਜੀ, ਜੀ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਿੱਖ ਕੌਮ ਨੂੰ ਉਹਨਾਂ ਨੇ ਦੱਸਿਆ ਵੀ ਕਿਹੜੇ-ਕਿਹੜੇ ਖਤਰਿਆਂ ਦੇ ਨਾਲ ਹਾਂਜੀ। ਸਾਨੂੰ ਸਾਹਮਣਾ ਕਰਨਾ ਪੈ ਸਕਦਾ। ਹੂੰ। ਸੋ ਉਹਨਾਂ ਤੋਂ ਵੱਧ ਜਿਹੜਾ ਵਾ ਉਹ ਸਰਦਾਰ ਜਸਵੰਤ ਸਿੰਘ ਨੂੰ ਮੇਰੇ ਖਿਆਲ 'ਚ ਹੋਰ ਨਹੀਂ ਸੀ ਕੋਈ ਸਮਝ ਕੇ ਲਿਖ ਸਕਦਾ, ਜੀ। ਜਿਹੜਾ ਉਹਨਾਂ ਨੇ ਉਹਨਾਂ ਇਸ ਨੇ ਬੁੱਕ ਲਿਖਿਆ। ਦੇ ਵਿੱਚ ਲਿਖਿਆ। ਜੀ, ਜੀ, ਜੀ। ਅੱਛਾ, ਇਹਦੇ ਵਿੱਚ ਜਦੋਂ ਆਪਾਂ ਪੜ੍ਹ ਰਹੇ ਸੀਗੇ ਅਮਰਜੀਤ ਸਿੰਘ ਜੀ, ਇਹਦੇ ਵਿੱਚ ਗਵਾਹਾਂ ਦੇ ਮੁੱਕਰਨ ਬਾਰੇ ਵੀ ਗੱਲਾਂ ਆਈਆਂ। ਹਾਂਜੀ। ਬਥੇਰਾ ਕੁਛ ਇਹਦੇ 'ਚ ਲਿਖਿਆ ਪਿਆ, ਲੱਕੜਾਂ ਦੀਆਂ ਟਾਲਾਂ ਦਾ ਵੀ ਮੈਂ ਜ਼ਿਕਰ ਕੀਤਾ ਜਿਵੇਂ। ਹੋਰ ਇਹਦੇ 'ਚ ਕੀ ਕੁਛ ਆ? ਮਤਲਬ ਇੰਨੀ ਬਰੀਕੀ ਨਾਲ ਇਹ ਕਿਤਾਬ ਲਿਖੀ ਹੋਈ ਆ, ਕਿਉਂਕਿ ਜਦੋਂ ਪਾਠ ਪੜ੍ਹਾਇਆ ਜਾਂਦਾ, ਸਾਨੂੰ ਆਮ ਤੌਰ ਤੇ ਆਰਟੀਕਲ ਲਿਖਿਆ ਜਾਂਦਾ, ਹਿਊਮਨ ਰਾਈਟਸ ਦੇ ਦਿਨ ਤੇ ਆਉਂਦਾ ਉਹਨਾਂ ਦੇ ਬਾਰੇ ਆਰਟੀਕਲ ਕਿ ਉਹਨਾਂ ਨੇ ਆਹ ਮਨੁੱਖੀ ਹੱਕਾਂ ਖਾਤਰ ਆਹ ਆਪਣੀ ਤਿਆਗ ਦਿੱਤਾ, ਬਲੀਦਾਨ ਦਿੱਤਾ, ਹਨਾ? ਤਾਂ ਜਦੋਂ ਇਹਦੇ ਵਿੱਚ ਕੁਛ ਹੋਰ ਚੀਜ਼ਾਂ ਜਾਂ ਕੁਛ ਹੋਰ ਅਜਿਹੀਆਂ ਜਾਣਕਾਰੀਆਂ ਵੀ ਉਹਨਾਂ ਦੇ ਬਾਰੇ ਹੋਣਗੀਆਂ। ਇਹਦੇ ਵਿੱਚ ਇੱਕ ਚੀਜ਼ ਤਾਂ ਸਭ ਤੋਂ ਵੱਡੀ ਆਉਣ ਵਾਲੇ ਯੰਗ ਜਨਰੇਸ਼ਨ ਦੇ ਵੀ ਸਿੱਖਣ ਵਾਲੀ ਆ ਜੀ। ਤੇ ਆਮ ਸਿੱਖਾਂ ਦੇ ਵੀ ਸਿੱਖਣ ਵਾਲੀ ਆ ਵੀ ਜੋ ਗੁੜਤੀ ਸਾਨੂੰ ਆਪਣੇ ਜੀਨਸ ਦੇ ਵਿੱਚੋਂ, ਆਪਣੇ ਪਰਿਵਾਰ ਦੇ ਵਿੱਚੋਂ ਮਿਲੀ ਹੁੰਦੀ ਆ, ਹਾਂਜੀ, ਹਾਂਜੀ। ਉਹ ਭਾਵੇਂ ਕਿਤੇ ਨਾ ਕਿਤੇ ਕੋਈ ਬੰਦਾ ਭਟਕ ਵੀ ਜਾਵੇ, ਕਿਸੇ ਦਿਸ਼ਾ ਵੱਲੇ ਚਲੇ ਵੀ ਜਾਵੇ, ਜੀ। ਉਹ ਉਹਨੂੰ ਫੇਰ ਆਪਣੀ ਸਹੀ ਦਿਸ਼ਾ ਦੇ ਵੱਲੇ ਮੋੜ ਲਿਆਉਂਦੀ ਆ। ਹੂੰ, ਹੂੰ, ਠੀਕ ਹੈ। ਕਿਉਂਕਿ ਪਰਿਵਾਰਕ ਜੀਵਨ ਦੇ ਬਾਰੇ ਇਹਦੇ ਵਿੱਚ ਸਾਰਾ ਲਿਖਿਆ ਗਿਆ ਜੀ। ਤੇ ਜਿੱਦਾਂ ਜਸਵੰਤ ਸਿੰਘ ਖਾਲੜਾ ਹੋਣਾ ਦੇ ਵੱਡ ਵਡੇਰੇ ਜਿਹੜੇ ਆ ਉਹ ਪੁਰਾਤਨ 18ਵੀਂ ਸਦੀ ਤੋਂ ਸਿੱਖ ਕੌਮ ਦੇ ਨਾਲ ਤੇ ਜੀ, ਸਿੱਖ ਕੌਮ ਦੀਆਂ ਲੜਾਈਆਂ ਦੇ ਵਿੱਚ ਹਿੱਸਾ ਲੈਂਦੇ ਆਏ। ਜੀ। ਜੋ ਪਰਿਵਾਰ ਦੇ ਵਿੱਚੋਂ ਸਿੱਖੀ ਦੀ ਗੁੜਤੀ ਉਹਨਾਂ ਨੂੰ ਮਿਲੀ, ਜੀ। ਭਾਵੇਂ ਕਿ ਉਹ ਕੁਝ ਸਮੇਂ ਦੇ ਲਈ ਨਕਸਲਾਈਟ ਲਹਿਰ ਦੇ ਪ੍ਰਭਾਵ ਦੇ ਹੇਠ ਆ ਗਏ। ਕਾਰਨ ਜੀ। ਉਹ ਦੂਜੇ ਪਾਸੇ ਗਏ, ਹੂੰ, ਹੂੰ। ਪਰ ਉਹਨਾਂ ਦੇ ਵਿੱਚੋਂ ਉਹ ਜਿਹੜਾ ਬਲੱਡ ਦੇ ਵਿੱਚ, ਖੂਨ ਦੇ ਵਿੱਚ ਉਹ ਜਿਹੜੀ ਗੁੜਤੀ ਮਿਲੀ ਸੀਗੀ, ਜੀ, ਜੀ। ਉਹਨਾਂ ਨੇ ਫੇਰ ਉਹਨੂੰ ਆਪਣੇ ਕੌਮੀ ਹੱਕਾਂ ਦੀ ਖਾਤਰ ਜਿਹੜਾ ਲੈ ਆਂਦਾ। ਸਭ ਤੋਂ ਵੱਡੀ ਚੀਜ਼
ਜੇ ਅਸੀਂ ਆਪਣੇ ਪਰਿਵਾਰ ਨੂੰ, ਆਪਣੇ ਨਿਆਣਿਆਂ ਨੂੰ ਇਸ ਚੀਜ਼ ਵੱਲੇ ਪ੍ਰਪੇਅਰ ਕਰਨਾ, ਉਹ ਵੀ ਇੱਕ ਸਬਕ ਮਿਲਦਾ ਵਾ ਵੀ ਉਹਨਾਂ ਨੂੰ ਨਿੱਕੇ ਹੁੰਦਿਆਂ ਤੋਂ ਜਿਹੜਾ ਅਸੀਂ ਸਿਖਾ ਲਾਂਗੇ ਜੀ ਉਹ ਸਾਰੀ ਉਮਰ ਤੁਹਾਡੇ ਨਾਲ ਚੱਲਦਾ ਰਹੂਗਾ। ਇਹ ਵੀ ਇਸ ਕਿਤਾਬ ਦੇ ਵਿੱਚੋਂ। ਤੇ ਇੱਕ ਸੰਘਰਸ਼ ਕਰਨ ਵਾਲੇ ਇਨਸਾਨ ਦੇ ਲਈ ਜਾਂ ਯੋਧੇ ਦੇ ਲਈ ਕਿੰਨਾ ਮੁਸ਼ਕਲਾਂ ਦਾ, ਕਿੰਨਾ ਸਿਚੁਏਸ਼ਨਾਂ ਦਾ ਜੀ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਵਾ। ਪਰਿਵਾਰ ਨੂੰ ਕਿੱਦਾਂ ਦੇਖਣਾ ਪੈਣਾ ਵਾ, ਆਪਣੇ ਨਾਲ ਦੇ ਕੰਮ ਕਰਨ ਵਾਲਿਆਂ ਨੂੰ ਕਿੱਦਾਂ ਦੇਖਣਾ ਪੈਣਾ ਵਾ, ਆਪਣੀ ਕੌਮ ਦੇ ਹਿੱਤਾਂ ਨੂੰ ਕਿੱਦਾਂ ਦੇਖਣਾ ਪੈਣਾ ਵਾ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ, ਇੱਕ ਮੇਰੇ ਖਿਆਲ ਜਿਹੜਾ ਚੰਗੀ ਇਸ ਚੀਜ਼ ਤੋਂ ਕੁਝ ਸਿੱਖਣਾ ਚਾਹੁੰਦਾ ਵਾ ਪਾਠਕ, ਉਹ ਸਿੱਖ ਸਕਦਾ। ਅੱਛਾ, ਉਹਨਾਂ ਨੂੰ ਪਹਿਲਾਂ ਜਦੋਂ ਉਹਨਾਂ ਨੇ ਇਹ ਗੱਲ ਚੱਕੀ, ਮਸਲਾ ਚੱਕਿਆ ਕਿ ਬਈ ਪੁੱਤ ਲਾਸ਼ਾਂ ਬਣਾ ਕੇ ਸਾੜ ਦਿੱਤੇ ਗਏ ਆ, ਖਪਾ ਦਿੱਤੇ ਗਏ ਆ, ਵਰਲਡ ਦੇ ਵਿੱਚ ਉਹ ਗੱਲ ਗਈ ਕਿ ਇੰਡੀਆ ਦੇ ਵਿੱਚ ਆਹ ਕੁਛ ਹੋ ਰਿਹਾ, ਭਾਰਤ ਦੇ ਵਿੱਚ ਜਿਹਨੂੰ ਅੱਤਵਾਦ ਕਿਹਾ ਜਾਂਦਾ ਉਹ ਅਸਲ ਦੇ ਵਿੱਚ ਅੱਤਵਾਦ ਨਹੀਂ ਹੈ, ਉਹ ਹੱਕਾਂ ਦੀ ਲੜਾਈ ਹੈ। ਤੇ ਉਹਦੀ ਲੜਾਈ ਦੇ ਵਿੱਚ ਕੁਝ ਬੇਕਸੂਰ ਵਿਚਾਰੇ ਜਿਹੜੇ ਆ ਉਹਨਾਂ ਨੂੰ ਖਪਾ ਦਿੱਤਾ ਗਿਆ। ਅੱਜ ਕਿਵੇਂ ਲੱਗਦਾ ਜਦੋਂ ਹਿਊਮਨ ਰਾਈਟ ਦੇ ਤੌਰ ਤੇ, ਇੱਕ ਬਿੰਬ ਦੇ ਤੌਰ ਤੇ, ਇੱਕ ਇਮੇਜ ਦੇ ਤੌਰ ਤੇ ਜਦੋਂ ਹਿਊਮਨ ਰਾਈਟ ਦੀ ਗੱਲ ਚੱਲਦੀ ਹੈ ਤੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਮੂਹਰੇ ਕਰ ਦਿੱਤਾ ਜਾਂਦਾ ਹੈ, ਅੱਜ ਕੀ ਮਹਿਸੂਸ ਕਰਦੇ ਹੋ? ਕਿਉਂਕਿ ਕੁਰਬਾਨੀ ਤਾਂ ਬਹੁਤ ਵੱਡੀ ਹੈ। ਨਹੀਂ, ਉਹ ਜਿਹੜੀ ਉਹਨਾਂ ਦੀ ਕੁਰਬਾਨੀ ਜਾਂ ਉਹਨਾਂ ਦੀ ਦੇਣ, ਉਹ ਤਾਂ ਸਿੱਖ ਇਤਿਹਾਸ ਦੇ ਵਿੱਚ ਲਿਖੀ ਗਈ ਤੇ ਦੁਨੀਆ ਦੇ ਸਾਹਮਣੇ ਆ ਜੀ। ਪਰ ਜਿਹੜੀ ਉਹ ਲੜਾਈ ਚੱਲ ਰਹੀ ਸੀਗੀ ਜੀ, ਉਹ ਹਾਲੇ ਵੀ ਚੱਲ ਰਹੀ ਆ। ਤੇ ਠੀਕ ਹੈ। ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਵਾਂ ਵੀ ਉਸ ਜ਼ੁਲਮ ਨੇ ਜਿਹੜੀ ਆ ਉਹ ਦਿਸ਼ਾ ਬਦਲ ਲਈ ਆ, ਤੇ ਸਾਨੂੰ ਉਸ ਦਿਸ਼ਾ ਨੂੰ ਸਮਝਣ ਦੀ ਲੋੜ ਵਾ। ਜਿੱਥੇ ਉਸ ਸਮੇਂ ਦੇ ਵਿੱਚ ਸਾਨੂੰ ਫਿਜ਼ੀਕਲ ਤੌਰ ਦੇ ਉੱਤੇ ਖਤਮ ਕੀਤਾ ਜਾ ਰਿਹਾ ਸੀਗਾ, ਹਾਂਜੀ, ਅੱਜ ਸਾਨੂੰ ਮਾਨਸਿਕ ਤੌਰ ਦੇ ਉੱਤੇ ਖਤਮ ਕਰਨ ਦੀਆਂ ਜਿਹੜੀਆਂ ਵਾ ਉਹ ਕੋਸ਼ਿਸ਼ਾਂ ਹੋ ਰਹੀਆਂ। ਤੁਹਾਡਾ ਜਿਹੜਾ ਸੰਕੇਤ ਆ ਉਹ ਡਰੱਗ ਵੱਲੀ ਆ ਜਾਂ ਹੋਰ ਚੀਜ਼ਾਂ ਵੱਲ? ਨਹੀਂ, ਸਾਰੀਆਂ ਚੀਜ਼ਾਂ ਵੱਲੇ ਆ, ਭਾਵੇਂ ਉਹ ਡਰੱਗ ਵੱਲੇ ਆ, ਭਾਵੇਂ ਉਹ ਸਾਨੂੰ ਲਾਲਚ ਦੇ ਕੇ ਇਸ ਚੀਜ਼ ਤੋਂ ਪਾਸੇ ਕਰਨ ਦੇ ਲਈ ਆ, ਜਾਂ ਜਿਹੜਾ ਵਾ ਉਹ ਸਾਨੂੰ ਆਪਣੇ ਨਾਲ ਜੋੜ ਕੇ ਤੇ ਇਹ ਵਿਖਾਉਣ ਦੇ ਲਈ ਆ ਵੀ ਤੁਸੀਂ ਸਾਡੇ ਹੀ ਜੇ। ਜੀ। ਇਹ ਜਿਹੜੀਆਂ ਚੀਜ਼ਾਂ ਨਾ, ਜਿਹੜੀ ਆਂਦੇ ਹੁੰਦੇ ਆ, ਜੇ ਗੁੜ ਦਿੱਤਿਆ ਮਰ ਜੇ ਤੇ ਜ਼ਹਿਰ ਦੇਣ ਦੀ ਲੋੜ ਨਹੀਂ। ਉਹ ਉਹਨਾਂ ਨੇ ਜ਼ਹਿਰ ਦੇ ਕੇ ਸਾਨੂੰ ਦੇਖ ਲਿਆ। ਅੱਜ ਜਿਹੜਾ ਉਹ ਗੁੜ ਦੇ ਕੇ ਮਾਰ ਰਹੇ ਆ ਸਾਡੇ ਵਿੱਚੋਂ, ਜਿਹੜਾ ਵਾ ਉਹ ਲਾਲਚ ਦੇ ਕੇ ਜਾਂ ਪੋਲੀਟੀਕਲ ਲਾਲਚ ਜਾਂ ਹੋਰ ਲਾਲਚ ਲੈ ਕੇ, ਜਿੱਦਾਂ ਲੋਕਾਂ ਨੂੰ ਆਮ ਹੁਣ ਦੇਖੋ ਵੀ ਸਾਡੀ ਲੀਡਰਸ਼ਿਪ ਜਿਹੜੀ ਆ, ਉਹ ਕਿਤੇ ਵੀ ਕੋਈ ਗੱਲ ਹੁੰਦੀ ਆ, ਉਹ ਸਟੇਟ ਦੇ ਹੱਕ ਦੇ ਵਿੱਚ ਜਾ ਕੇ ਖੜਦੀ ਆ। ਈਵਨ ਕਿਸਾਨ ਮੋਰਚੇ ਦੇ ਵਿੱਚ ਜਿਹੜੀਆਂ ਕਿਸਾਨੀ ਮੰਗਾਂ ਦੇ ਵਿੱਚ ਦੇਖ ਲਓ, ਸਾਡੀਆਂ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਬਿੱਲਾਂ ਦੇ ਨਾਲ ਸਹਿਮਤੀ ਕੀਤੀ ਸੀ। ਜੀ, ਸਹੀ। ਫੇਰ ਮੋਰਚਾ ਲੱਗਣ ਤੋਂ ਬਾਅਦ ਜੋ ਸਿੱਖ ਕੌਮ ਦਾ ਉਹਦੇ ਵਿੱਚ ਰੋਲ ਰਿਹਾ ਵਾ, ਮੈਂ ਸਮਝਦਾ ਵਾਂ ਵੀ ਮੈਂ ਆਪਣੇ ਵੇਖਣ ਦੇ ਵਿੱਚ ਜਿਹੜੀ ਪੰਥਕ ਸ਼ਕਤੀ ਕਹਿੰਦੇ ਆ ਵੀ ਪੰਥ ਵਿਚਰਦਾ, ਉਹ ਪੰਥ ਨੂੰ ਵਿਚਰਦਿਆਂ ਜਿਹੜਾ ਵਾ ਉਸ ਮੋਰਚੇ ਦੇ ਵਿੱਚ ਦੇਖਿਆ, ਤੇ ਬਗੈਰ ਪੰਥਕ ਲੀਡਰਸ਼ਿਪ ਤੋਂ ਸਾਰੀ ਪੰਥਕ ਲੀਡਰਸ਼ਿਪ ਜਿਹੜੀ ਆ ਉਹ ਕਿਨਾਰਾ ਕਰ ਗਈ ਸੀਗੀ। ਪਰ ਪੰਥ ਨੇ ਆਪਣੀ ਹੋਂਦ ਨੂੰ ਦੁਨੀਆ ਦੇ ਵਿੱਚ ਦੱਸਿਆ, ਭਾਵੇਂ ਕਿ ਉਹ ਕਿਸਾਨ ਜਥੇਬੰਦੀਆਂ ਨੇ ਮੋਰਚਾ ਲਾਇਆ ਸੀ। ਕਿਸੇ ਵੀ ਦੁਨੀਆ ਦਾ ਜਿਹੜਾ ਵਾ ਉਹ ਇੰਟਰਨੈਸ਼ਨਲ ਮੀਡੀਆ ਘੋਖ ਕੇ ਦੇਖ ਲਓ, ਉਹਨਾਂ ਨੇ ਇਹੀ ਕਿਹਾ ਵੀ ਇਹ ਸਿੱਖ ਕੌਮ ਤੋਂ ਬਗੈਰ ਇਸ ਸੰਘਰਸ਼ ਨੂੰ ਜਿਹੜਾ ਕੋਈ ਨਹੀਂ ਸੀ ਲੜ ਸਕਦਾ। ਨਹੀਂ, ਕੁਛ ਨੈਰੇਟਿਵਸ ਨੇ ਵੀ ਇਹਨੂੰ ਨਾਲ ਜੋੜਿਆ ਨਾ, ਜਿਹੜੇ ਕਹਿੰਦੇ ਸੀ ਇਹ ਖਾਲਿਸਤਾਨੀ ਹੈ, ਇਹ ਚਾਈਨਾ ਸਪਾਂਸਰਡ ਹੈ, ਇਹ ਪਾਕਿਸਤਾਨੀ ਸਪਾਂਸਰਡ ਹੈ। ਹਾਂਜੀ, ਉਸ ਚੀਜ਼ ਨੂੰ ਵੀ ਸਾਰਾ ਦੂਰ ਪੰਥ ਨੇ ਕੀਤਾ। ਜਿੱਦਾਂ ਉੱਥੇ ਸਰਬੱਤ ਦੇ ਭਲੇ ਦੀ ਗੱਲ, ਜੋ ਪੰਥਕ ਵਿਚਾਰਧਾਰਾ ਦੀ ਗੱਲ, ਸਾਰੇ ਧਰਮਾਂ ਦੇ ਲੋਕ ਇੱਕ ਸਮੇਂ ਤੁਸੀਂ ਦੇਖੋ ਵੀ ਉੱਥੇ ਬੱਚਿਆਂ ਦੀਆਂ ਵੀਡੀਓ ਆ ਰਹੀਆਂ ਸੀ, ਕੱਟੜ ਹਿੰਦੂ ਪਰਿਵਾਰ ਦੇ ਵਿੱਚੋਂ, ਲੁਧਿਆਣੇ ਦੇ ਵਿੱਚੋਂ ਘਰਦਿਆਂ ਨਾਲ ਲੜ ਕੇ ਆਏ ਵੀ ਅਸੀਂ ਉੱਥੇ ਜਾ ਕੇ ਇਸ ਚੀਜ਼ ਦਾ ਪਾਰਟ ਬਣਨਾ। ਸੋ ਉਹ ਜਿਹੜਾ ਸਰਬੱਤ ਦੇ ਭਲੇ ਦਾ ਸੰਕਲਪ ਆ, ਉਹ ਪੰਥ ਨੇ ਉੱਥੇ ਸ਼ੋਅ ਕੀਤਾ। ਸਾਰੀ ਦੁਨੀਆ ਦੇ ਵਿੱਚ ਸਿੱਖਾਂ ਨੂੰ ਜਾਂ ਦੂਸਰੀਆਂ ਸਟੇਟਾਂ ਦੇ ਵਿੱਚ ਜਿੱਦਾਂ ਬਦਨਾਮ ਕੀਤਾ, ਉਹਨਾਂ ਨੇ ਜਦੋਂ ਲੋਕਾਂ ਨੇ ਉੱਥੇ ਆਣ ਕੇ ਦੇਖਿਆ, ਤੇ ਜਿਹੜੀ ਚੀਜ਼ ਦਾ ਟੈਗ ਲਾ ਕੇ ਸਾਨੂੰ ਬਦਨਾਮ ਕਰਦੇ ਸੀ ਵੀ ਇਹ ਅੱਤਵਾਦੀ ਹੈ ਜਾਂ ਖਾਲਿਸਤਾਨੀ ਆ, ਉਹਨਾਂ ਨੇ ਕਿਹਾ ਵੀ ਅਸੀਂ ਵੀ ਇਹ ਬਣਨ ਨੂੰ ਤਿਆਰ ਹਾਂ। ਜੀ, ਬਿਲਕੁਲ। ਹਾਂਜੀ, ਜੇ ਆਈਡੀਓਲੋਜੀ ਏਦਾਂ ਦੀ ਆ ਤੇ ਅਸੀਂ ਵੀ ਬਣਨ ਨੂੰ ਤਿਆਰ। ਪਰ ਸਾਡੀ ਸਿੱਖ ਲੀਡਰਸ਼ਿਪ ਜਿਹੜੀ
ਮਾਨਸਿਕ ਗੁਲਾਮੀ ਸਿਫਟ ਕਰ ਰਹੀ ਹੂੰ ਚੁੱਕੀ ਹੈ, ਜੀ ਉਹ ਇਹਦੇ ਬਾਰੇ ਚੁੱਪੀ ਧਾਰ ਕੇ ਬੈਠੀ ਰਹੀ। ਈਵਨ ਉਹਨਾਂ ਨੇ ਨੌਜਵਾਨਾਂ ਨੂੰ, ਜਿਹੜੀ ਨੌਜਵਾਨੀ ਨੂੰ ਅਸੀਂ ਸੋਚਦੇ ਹਾਂ ਵੀ ਹੁਣ ਨਸ਼ਿਆਂ ਨੇ ਖਤਮ ਖਤਮ ਕਰ ਕਰ ਦਿੱਤਾ ਦਿੱਤਾ ਹਾਂਜੀ ਜਾਂ ਉਹਨੂੰ ਧਰਮ ਤੋਂ ਦੂਰ ਕਰ ਦਿੱਤਾ, ਜਦੋਂ ਉਹ ਨੌਜਵਾਨੀ ਫੇਰ ਆਪਣੇ ਵਿਰਸੇ ਦੇ ਨਾਲ ਜੁੜੀ ਤੇ ਸਾਡੀ ਲੀਡਰਸ਼ਿਪ ਨੇ ਉਹਨੂੰ ਐਕਸੈਪਟ ਕਰਨ ਤੋਂ ਇਨਕਾਰ ਕਰ ਦਿੱਤਾ। ਜੀ ਇਹ ਮਾਨਸਿਕ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਅੱਜ ਹੂੰ ਸਾਨੂੰ ਇਸ ਚੀਜ਼ ਦੇ ਉੱਤੇ ਵਿਚਾਰ ਕਰਨ ਦੀ ਲੋੜ ਆ। ਜਦੋਂ ਅਸੀਂ ਦਰਬਾਰ ਸਾਹਿਬ ਦੇ ਜਿਹੜੇ ਆ ਉਹ ਘੱਲੂਘਾਰੇ ਦੀ 78ਵੀਂ ਹੂੰ ਜਿਹੜੀ ਆ ਉਹ ਸਾਲ ਇੱਥੇ ਜਾ ਕੇ ਪ੍ਰੋਟੈਸਟ ਕਰ ਰਹੇ ਆ ਜਾਂ ਨਗਰ ਕੀਰਤਨ ਕਰ ਰਹੇ ਆ ਹਾਂਜੀ ਜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਰੇ ਇਕੱਠੇ ਹੋ ਰਹੇ ਆ, ਹੂੰ ਤੇ ਸਾਨੂੰ ਇਹ ਚੀਜ਼ ਆਉਣ ਵਾਲੇ ਸਮੇਂ ਦੇ ਵਿੱਚ ਵਿਚਾਰਨ ਦੀ ਬਹੁਤ ਲੋੜ ਵਾ। ਜੀ 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 ਨਹੀਂ ਬਿਲਕੁਲ ਇਹ ਤਾਂ ਗੱਲ ਤੁਹਾਡੀ ਬਿਲਕੁਲ ਜਾਇਜ਼ ਆ ਵੀ ਅੱਜ ਅਸੀਂ ਉਹ ਚੀਜ਼ਾਂ ਨੂੰ ਮਹਿਸੂਸ ਕੀਤਾ ਔਰ ਈਵਨ ਕਿ ਉੱਥੇ ਜਦੋਂ ਅਸੀਂ ਕਵਰ ਕਰ ਰਹੇ ਸੀ ਕਿਉਂਕਿ ਉਦੋਂ ਮੈਂ ਉੱਥੇ ਸੀਗਾ ਪੰਜਾਬ ਸੀਗਾ ਤੇ ਉੱਥੇ ਵੀ ਜਿਹੜੇ ਲੋਕਲ ਬੰਦੇ ਸੀ ਉਹ ਕਹਿੰਦੇ ਯਾਰ ਇਹ ਲੋਕ ਜਾਣੇ ਨਹੀਂ ਚਾਹੀਦੇ ਮਤਲਬ ਉਹਨਾਂ ਦਾ ਇਮੋਸ਼ਨਲੀ ਜੁੜਾਵ ਇੰਨਾ ਕੁ ਹੋ ਗਿਆ ਸੀ ਹਾਂਜੀ, ਨਹੀਂ ਹਾਂ ਉਹ ਤਾਂ ਵੇਖੋ ਲੋਕ ਰੋਂਦੇ ਸੀਗੇ ਜਦੋਂ ਹੂੰ ਉੱਥੇ ਮੋਰਚਾ ਖਤਮ ਹੋਣਾ ਸੀਗਾ, ਹਾਂਜੀ ਪਰ ਪ੍ਰੋਬਲਮ ਇਹ ਪਰ ਸੀ। ਉਸ ਮੋਰਚੇ ਨੇ ਉਸ ਸੰਘਰਸ਼ ਨੇ ਬਹੁਤ ਹੱਦ ਤੱਕ ਤੁਸੀਂ ਇਸ ਗੱਲ ਨਾਲ ਪਤਾ ਨਹੀਂ ਸਹਿਮਤ ਹੋਵੋ ਜਾਂ ਨਾ ਹੋਵੋ ਵਰਲਡ ਵਾਈਡ ਦੱਸਿਆ ਵੀ ਪੰਜਾਬੀ ਕੀ ਆ ਜਾਂ ਸਿੱਖ ਕੀ ਆ ਨਹੀਂ ਵੇਖੋ, ਜਿੱਦਾਂ ਸਾਡੀ ਇੱਕ ਮੈਂ ਸਮਝਦਾ ਵੀ ਪੁਰਾਤਨ ਕਹਾਵਤ ਆ ਨਾ ਵੀ ਜੀ ਦੁਨੀਆ ਦੇ ਜਿੰਨੇ ਹਮਲਾਵਰਾਂ ਨੂੰ ਪੰਜਾਬ ਦੀ ਧਰਤੀ ਨੇ ਹਿੱਕ ਢਾਹ ਕੇ ਰੋਕਿਆ, ਜੀ 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 ਅੱਜ ਇਹ ਜਿਹੜੇ ਕਾਰਪੋਰੇਟ ਵਰਗ ਵਾ ਇਹ ਵੀ ਦੁਨੀਆ ਤੇ ਕਬਜ਼ਾ ਕਰਨ ਤੁਰਿਆ ਵਾ, ਇਹ ਵੀ ਇੱਕ ਹਮਲਾਵਰ ਵਾ। ਹੂੰ ਤੇ ਉਸ ਜਿਹੜੀ ਕਹਾਵਤ ਨੂੰ ਪੰਜਾਬ ਦੇ ਲੋਕਾਂ ਨੇ ਫੇਰ ਦੁਹਰਾਇਆ। ਜੀ ਜੇ ਕਾਰਪੋਰੇਟਰਾਂ ਨੂੰ ਇੱਕ ਵਾਰ ਪਿੱਛੇ ਮੁੜਨਾ ਪਿਆ ਤੇ ਉਹ ਹਾਂਜੀ ਉਸੇ ਧਰਤੀ ਤੋਂ ਜਾ ਕੇ ਮੁੜਨਾ ਪਿਆ। ਹੂੰ ਸੋ ਇਹ ਸਾਡਾ ਵਿਰਸਾ ਵਾ, ਪਰ ਇਸ ਵਿਰਸੇ ਨੂੰ ਸਮਝਣ ਦੀ ਲੋੜ ਵਾ। ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਜੋ ਵਰਤਾਰੇ ਸਾਡੇ ਨਾਲ ਹੂੰ ਆਪਣੇ ਵਾਪਰਨੇ ਆ, ਜੀ ਉਹਨਾਂ ਨੂੰ ਸਮਝ ਕੇ ਮਾਨਸਿਕ ਤੌਰ ਦੇ ਉੱਤੇ ਪਹਿਲੋਂ ਹੂੰ ਆਜ਼ਾਦ ਹੋ ਕੇ, ਮਾਨਸਿਕ ਤੌਰ ਤੇ ਸੁਚੇਤ ਹੋ ਕੇ ਜਿਹੜਾ ਵਾ ਉਹੀ ਅਸੀਂ ਇਹਦਾ ਮੁਕਾਬਲਾ ਕਰ ਸਕਾਂ। ਹੁਣ ਤੁਸੀਂ ਕਿੱਥੇ ਮਹਿਸੂਸ ਕਰਦੇ ਹੋ ਜਦੋਂ ਹੁਣ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਅਗਲੀ ਜਨਰੇਸ਼ਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਸਾਡੇ ਨਾਲ ਆਹ ਕੁਛ ਹੋਇਆ ਇਸ ਤਰ੍ਹਾਂ ਤੀਜਾ ਘੱਲੂਘਾਰਾ ਵਾਪਰਿਆ ਤਾਂ ਲੱਗਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਸਾਡੀਆਂ ਜਿਹੜੀਆਂ ਜਨਰੇਸ਼ਨ ਹੈ ਅਗਲੀਆਂ ਜਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਤੇ ਉਹਨਾਂ ਨੂੰ ਇਹ ਵੀ ਪਤਾ ਵੀ ਇਹਦੇ ਪਿੱਛੇ ਕਾਰਨ ਵੀ ਕੀ ਸੀ ਮੈਂ ਆਪਣੇ ਤੌਰ ਦੇ ਉੱਤੇ ਕਿਸਾਨ ਮੋਰਚੇ ਤੋਂ ਪਹਿਲੋਂ ਮੇਰੀ ਸੋਚਣੀ ਹੋਰ ਸੀਗੀ ਜੀ ਵੀ ਸ਼ਾਇਦ ਇਹ ਜਿਹੜੀ ਨਵੀਂ ਜਨਰੇਸ਼ਨ ਵਾ ਇਸ ਚੀਜ਼ ਨੂੰ ਨਾ ਸਮਝ ਸਕੇ, ਜੀ ਕਿਉਂਕਿ ਜਿਹੜੇ ਪੰਜਾਬ ਦੇ ਵਿੱਚ ਦੋ ਚੀਜ਼ਾਂ ਹੋਈਆਂ ਸੀਗੀਆਂ ਵੀ ਜਿਹੜੀ ਸੰਘਰਸ਼ ਕਰਦੀ ਜਨਰੇਸ਼ਨ ਸੀਗੀ ਨਾ, ਹਾਂਜੀ ਉਹਦੇ ਤੋਂ ਅਗਲੀ ਜਨਰੇਸ਼ਨ ਨੇ ਜਿੰਨੇ ਇਸ ਗੱਲ ਨੂੰ ਤੋੜਨਾ ਸੀ ਉਹਨੂੰ ਨਸ਼ਿਆਂ ਦੇ ਨਾਲ ਖਤਮ ਕਰ ਦਿੱਤਾ ਗਿਆ ਹੂੰ ਜੀ ਤੇ ਉਹ ਇੱਕ ਗੈਪ ਪੈ ਗਿਆ ਸੀਗਾ ਜੀ ਜਿਨ੍ਹਾਂ ਜੀ ਨੇ ਜੀ ਗਾਂ ਅਗਲਿਆਂ ਨੂੰ ਦੱਸਣਾ ਸੀਗਾ, ਹੂੰ ਜਾਂ ਕੁਝ ਅਸੀਂ ਜਿਹੜੇ ਆ ਉਹ ਇੱਧਰ ਬਾਹਰ ਪ੍ਰਵਾਸ ਕਰ ਗਏ, ਉੱਥੋਂ ਹਾਲਾਤ ਇਹੋ ਜਿਹੇ ਬਣਾ ਦਿੱਤੇ ਗਏ। ਜੀ ਜੀ ਪਰ ਉਹ ਕਿਸਾਨ ਮੋਰਚੇ ਨੇ ਉਹ ਸਾਰੀਆਂ ਕਿਆਸ ਆਈਆਂ ਉਹਨਾਂ ਹਾਕਮਾਂ ਦੀਆਂ ਵੀ ਉਲਟ ਕਰਤੀਆਂ ਜੀ ਵੀ ਜਿਹੜਾ ਉਹ ਦਿੱਲੀ ਦੇ ਵਿਰੁੱਧ ਹਾਂਜੀ ਇੱਕ ਸਿੱਖਾਂ ਦੇ ਜਾਂ ਪੰਜਾਬੀਆਂ ਦੇ ਮਨਾਂ ਦੇ ਵਿੱਚ ਬੈਠਾ ਸੀਗਾ ਜੀ ਵੀ ਇਹ ਸਾਡੀ ਕਦੇ ਵੀ ਭਲੇ ਦੀ ਗੱਲ ਨਹੀਂ ਕਰ ਸਕਦੀ। ਹੂੰ ਉਹ ਜੰਗ ਜਨਰੇਸ਼ਨ ਨੇ ਜਿੱਡੀ ਛੇਤੀ ਪਿਛਲੇ ਸਾਰੇ ਇਤਿਹਾਸ ਨੂੰ ਉਸ ਸਮੇਂ ਦੇ ਵਿੱਚ ਸਮਝਿਆ ਸਮਝਿਆ ਜੀ ਹੈ ਹੂੰ ਤੇ ਉਹਨਾਂ ਦੇ ਨੈਰੇਟਿਵ ਨੂੰ ਸਮਝਿਆ ਤੇ ਉਹਦਾ ਜਵਾਬ ਦਿੱਤਾ, ਉਹ ਬਾ ਕਮਾਲ ਸੀਗਾ। ਤੇ ਹੂੰ ਮੈਂ ਸਮਝਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਆ ਉਹ ਜੰਗ ਜਨਰੇਸ਼ਨ ਜਿਹੜੀ ਆ ਜੀ ਉਹ ਆਪਣੇ ਪੁਰਖਿਆਂ ਤੋਂ ਇਸ ਚੀਜ਼ ਨੂੰ ਗਾਂਹ ਲੈ ਕੇ ਜਾਊਗੀ। ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਆਪਾਂ ਗੱਲਬਾਤ ਕਰ ਰਹੇ ਸੀਗੇ ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਚੱਲਾਂ ਆਪਾਂ ਗੱਲਬਾਤ ਕਰ ਰਹੇ ਸੀਗੇ ਭਾਈ ਅਮਰਜੀਤ ਸਿੰਘ ਜੀ ਨਾਲ ਜਿਹੜੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਭਰਾ ਨੇ ਹੁਣ ਜਸਵੰਤ ਸਿੰਘ ਖਾਲੜਾ ਜੀ ਤੇ ਜਿਹੜੀ ਕਿਤਾਬ ਆ ਉਹ ਆ ਰਹੀ ਹੈ ਤੇ ਉਹਦਾ ਜਿਹੜਾ ਮੇਨ ਲਾਈਨ ਆ ਉਹੀ ਹੈ ਕਿ ਸੋਚ ਸੰਘਰਸ਼ ਤੇ ਸ਼ਹਾਦਤ ਅਜਮੇਰ ਸਿੰਘ ਜੀ ਨੇ ਇਸ ਕਿਤਾਬ ਨੂੰ ਜਿਹੜਾ ਉਹ ਲਿਖਿਆ ਸਾਰਾ ਕੁਝ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਆਮ ਤੌਰ ਤੇ ਆਰਟੀਕਲਸ ਦੇ ਵਿੱਚ ਨਹੀਂ ਵੀ ਪੜ੍ਹਦੇ ਵੈਸੇ ਤਾਂ ਸਾਰੀ ਦੁਨੀਆ ਉਹਨਾਂ ਦੇ ਬਾਰੇ ਜਾਣਦੀ ਹੈ ਪਰ ਇਹਨੂੰ ਡੂੰਘਾਈ ਤੋਂ ਮਤਲਬ ਜਿਹੜੇ ਸ਼ਮਸ਼ਾਨ ਘਾਟਾਂ ਤੋਂ ਡਾਟਾ ਆંકੜੇ ਇਕੱਠੇ ਕਰਕੇ ਜਾਂ ਕਹਿ ਲਓ ਕਿ ਲੱਕੜਾਂ ਦੀਆਂ ਟਾਲਾਂ ਤੋਂ ਜਿੱਥੇ ਮੁੰਡੇ ਜਿਹੜੇ ਆ ਲਾਸ਼ਾਂ ਜਿਹੜੀਆਂ ਜਿਨ੍ਹਾਂ ਦੀਆਂ
ਮਚਾਈਆਂ ਗਈਆਂ, ਸਾੜੀਆਂ ਗਈਆਂ। ਉੱਥੋਂ ਤੱਕ ਵੀ ਭਾਈ ਸਾਹਿਬ ਨੇ ਕੰਮ ਕੀਤਾ। 25,000 ਅਣਪਛਾਤਿਆਂ ਨੂੰ ਉਹਨਾਂ ਨੇ, ਅਣਪਛਾਤੇ ਨਹੀਂ ਬਲਕਿ ਇੱਕ ਪਛਾਣ ਦਿੱਤੀ, ਅਣਪਛਾਤੀਆਂ ਜਿਹੜੀਆਂ ਲਾਸ਼ਾਂ ਕਹਿ ਕੇ ਉਦੋਂ ਖਪਾ ਦਿੱਤੇ ਗਏ ਸੀ। ਅੱਜ ਵੀ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਦੇ ਸੰਦਰਭ ਤੋਂ ਹੀ ਨਹੀਂ, ਭਾਰਤ ਦੇ ਸੰਦਰਭ ਤੋਂ ਹੀ ਨਹੀਂ, ਵਰਲਡ ਵਾਈਡ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਜਿਹੜਾ ਨਾਂ ਹੈ ਉਹ ਲਿਆ ਜਾਂਦਾ ਹੈ। ਹੁਣ ਵਰਲਡ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਉਹਨਾਂ ਦੀਆਂ ਯਾਦਗਾਰਾਂ ਵੀ ਬਣੀਆਂ ਨੇ। ਇੱਕ ਵਾਰ ਫਿਰ ਤੋਂ ਜਿਹੜਾ ਉਹਨਾਂ ਦਾ ਆਸ਼ਾ ਸੀਗਾ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ ਚਾਹੁੰਦਾ, ਜਿਹੜਾ ਇਸ ਕਿਤਾਬ ਦੇ ਵਿੱਚ ਆਖਿਰ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ ਲਈ ਆਵਾਜ਼ ਬੁਲੰਦ ਕਰਨ ਦਾ ਫਰਜ਼ ਬਣਦਾ ਹੈ। ਇਸ ਦੁਨੀਆ ਦੇ ਵਿੱਚ ਸਦੀਵੀ ਤੌਰ ਤੇ ਕਿਸੇ ਨੇ ਬੈਠੇ ਨਹੀਂ ਰਹਿਣਾ। ਸਾਨੂੰ ਇਹ ਜੀਵਨ ਇਸ ਲਈ ਮਿਲਿਆ ਕਿ ਅਸੀਂ ਪੰਜਾਬ ਦੇ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆ ਤੋਂ ਰੁਖਸਤ ਹੋਣ ਤੋਂ ਪਹਿਲਾਂ ਮੈਨੂੰ ਆਪਣੇ ਸਿੱਖ ਭੈਣਾਂ ਤੇ ਭਰਾਵਾਂ ਪ੍ਰਤੀ ਆਪਣਾ ਫਰਜ਼ ਪੂਰਾ ਕਰ ਲੈਣਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ, ਵਾਹਿਗੁਰੂ ਨਿਰਭਉ ਹੈ ਤੇ ਸਾਨੂੰ ਡਰੂ ਜਿਹੜਾ ਉਹ ਨਹੀਂ ਹੋਣਾ ਚਾਹੀਦਾ। ਬੇਸ਼ੱਕ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ। ਨਕਸਲਾਈਟ ਮੁਹਿੰਮ ਦੇ ਨਾਲ ਵੀ ਉਹਨਾਂ ਦਾ ਵਾਹ ਵਾਸਤਾ ਰਿਹਾ। ਉਸ ਤੋਂ ਬਾਅਦ ਟਰਾਂਸਫਰਮੇਸ਼ਨਸ ਆਉਂਦੀਆਂ ਨੇ। 78 ਤੋਂ 84 ਤੱਕ ਦਾ ਜੋ ਸਾਜ਼ਿਸ਼ੀ ਮਾਹੌਲ ਤੇ ਜੋ ਵੈਵਤਿਕ ਧੀਤੀ ਮਾਹੌਲ ਸੀ, ਜ਼ਾਲਮਾਨਾ ਮਾਹੌਲ ਸੀ, ਇਹਨੂੰ ਉਹਨਾਂ ਨੇ ਡੀਕੋਡ ਕੀਤਾ ਤੇ ਫਿਰ 1992-91 ਦੇ ਵਿੱਚ ਜੋ ਉਹਨਾਂ ਦੀਆਂ ਲਿਖਤਾਂ ਸੀ, ਉਸ ਤੋਂ ਜੋ ਅੱਜ ਜਿੱਥੇ ਆ ਕੇ ਇਸ ਮੁਹਾਜ ਤੇ ਅਸੀਂ ਖੜੇ ਹਾਂ ਤੇ ਇਹਦੀ ਬਾਬਤ ਉਹਨਾਂ ਨੇ ਬਹੁਤ ਸਾਰੇ ਸੰਕੇਤ ਦਿੱਤੇ ਸੀ। ਅੱਜ ਦੇ ਸਾਂਝੀ ਸੱਤ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਭਾਈ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਜੀ ਤੁਹਾਡਾ ਜੀ, ਸਮੁੱਚੇ ਪੰਜਾਬੀ ਰੇਡੀਓ USA ਦੀ ਟੀਮ ਦਾ ਜੀ ਤੇ ਸਾਰੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇੱਥੇ ਮੌਕਾ ਦਿੱਤਾ ਵਾ ਜੀ ਆਪਣੇ ਸਰੋਤਿਆਂ ਦੇ ਨਾਲ ਵਿਚਾਰ ਸਾਂਝੇ ਕਰਨ ਦਾ। ਜੀ ਜੀ ਤੇ ਅਖੀਰ ਦੇ ਵਿੱਚ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਵਾਂ ਜੀ ਵੀ ਕੱਲ ਨੂੰ ਜੋ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਵਾ, ਹਾਂਜੀ ਹਾਂਜੀ ਉੱਥੇ ਸਾਰੇ ਵੱਧ ਚੜ ਕੇ ਜਿਹੜੇ ਪਹੁੰਚੋ ਹੂੰ ਤੇ ਉਹਨਾਂ ਆਪਣੇ ਪੁਰਖਿਆਂ ਨੂੰ, ਉਹਨਾਂ ਸ਼ਹੀਦਾਂ ਨੂੰ ਯਾਦ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਜੀ ਜਿਹੜੇ ਆ ਇਹੋ ਜਿਹੇ ਵਰਤਾਰੇ ਕਿੱਦਾਂ ਰੋਕਣੇ ਉਹਨਾਂ ਤੇ ਵਿਚਾਰ ਕਰ ਸਕੀਏ। ਜੀ ਤੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਬਿਲਕੁਲ ਜੀ, ਇਹਨਾਂ ਦੇ ਕਹਿਣ ਦੇ ਮੁਤਾਬਕ ਵੀ ਤੇ ਕੱਲ ਨੂੰ ਅਸੀਂ ਵੀ ਦੱਸਦੇ ਚੱਲੀਏ ਕਿ ਸੈਨ ਫਰਾਂਸਿਸਕੋ ਦੇ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਕੱਢੇ ਜਾਣੇ ਆ। ਇਹਨਾਂ ਘੱਲੂਘਾਰਿਆਂ ਨੂੰ ਸਮਰਪਿਤ ਕਹਿ ਸਕਦੇ ਹਾਂ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸ਼ਹੀਦੀ ਪੁਰਬ ਆ ਉਹਨਾਂ ਨੂੰ ਸਮਰਪਿਤ ਤੇ ਨਾਲੋਂ ਨਾਲ ਜਿਹੜੇ ਮਾਰਚ ਵੀ ਉਹ ਕੱਢੇ ਜਾਣੇ ਆ। ਸਾਰਿਆਂ ਨੇ ਤੁਸੀਂ ਜ਼ਰੂਰ ਪਹੁੰਚਣਾ। ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਕਿ ਰੇਡੀਓ ਤੇ ਵੀ ਉਹ ਜਿਹੜੀਆਂ ਸਾਰੀ ਕਵਰੇਜ ਹੈ ਉਹ ਤੁਹਾਡੇ ਤੱਕ ਪਹੁੰਚਾਈ ਜਾਵੇ। ਜ਼ਰੂਰ ਜੁੜਿਓ AM FM ਸਟੇਸ਼ਨਸ ਦੇ ਨਾਲ ਸੋਸ਼ਲ ਮੀਡੀਆ ਪਲੇਟਫਾਰਮਸ Facebook YouTube ਦੇ ਨਾਲ ਮੋਬਾਈਲ ਐਪ ਤੇ ਵੀ ਤੁਹਾਡੀ ਅਸੀਂ ਸਾਰੇ ਜਿਹੜੀ ਆ ਉੱਥੇ ਉਡੀਕ ਕਰਾਂਗੇ। ਕੱਲ ਨੂੰ ਪੰਜਾਬੀ ਰੇਡੀਓ USA ਉੱਥੇ ਖਾਸ ਕਵਰੇਜ ਜਿਹੜੀ ਆ ਉਹ ਜ਼ਰੂਰ ਕਰੇਗਾ। ਤੁਹਾਡੀ ਉਡੀਕ ਅਸੀਂ ਵੀ ਜ਼ਰੂਰ ਕਰਾਂਗੇ ਤੇ ਤੁਹਾਡੇ ਦਰਸ਼ਨਾਂ ਦੀ ਵੀ ਤਾਂ ਕਰੇਗੀ। ਆਖਿਰ ਤੇ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।